वाहिगुरू जी का खालसा वाहिगुरू जी की फतेह। अस्सलाम वालेकुम आदाब वर्ज महा तुहाडी होस्ट नीलम कौर ते मैं टीवी रिपोर्ट दे सारे दर्शकों ते श्रोतिਆਂ ਨੂੰ जी आया कहंदियां प्रोग्राम सचो सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह। साडे बहुत ही प्यारे मुसलमान भैणां भरावां नू अस्सलाम अलैकुम। गंगा जमनी तहजीब दे हिंदू तवियां नू नमो नमः। जी डॉक्टर साहब जी आया प्रोग्राम सचो सच विच बहुत धन्यवाद जी। डॉक्टर साहब आज 4 दिसंबर 2023 21 मगर नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚਨ ਕੇਬਲ ਬਲਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅੱਜ ਆਪਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰਦੇ ਹਾਂ ਕਿ ਸਪਾਂਸਰਸ਼ਿਪ ਦੇ ਹਵਾਲੇ ਨਾਲ ਤੇ ਔਰ ਜਿਹੜਾ ਸਾਡਾ ਪ੍ਰੋਗਰਾਮ ਵੀ ਹੈ ਉਹ ਜਿਹੜੇ ਪਿਛਲੇ ਜਿਸ ਤਰ੍ਹਾਂ ਕਿ ਵੀਕਐਂਡ ਦੇ ਹਵਾਲੇ ਨਾਲ ਜਿਹੜੇ ਇਸ਼ੂ ਨੇ ਔਰ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਔਰ ਪਹਿਲਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਪੰਜਾਬੀ ਮਾਰਕੀਟ ਮੰਟੀਕਾ ਵੱਲੋਂ ਸਪਾਂਸਰ ਕੀਤਾ ਗਿਆ ਔਰ ਇਹਨਾਂ ਦੇ ਜਿਹੜੇ ਮਾਲਕ ਕੁਲਦੀਪ ਸਿੰਘ ਨੇ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਅਤੇ ਸ਼ੁਭਕਾਮਨਾਵਾਂ ਜਿਹੜੀਆਂ ਭੇਜੀਆਂ ਨੇ ਕਿ ਟੀਵੀ 84 ਹੋਰ ਤਕੜਾ ਹੋਵੇ ਅਤੇ ਸਿੱਖ ਨੈਰੇਟਿਵ ਬਿਲਡਿੰਗ ਹੋਰ ਮਜ਼ਬੂਤ ਹੋਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਪੰਜਾਬੀ ਮਾਰਕੀਟ ਮੰਟੀਕਾ ਤੋਂ ਵੀਰ ਕੁਲਦੀਪ ਸਿੰਘ ਜੀ ਅਤੇ ਸਮੁੱਚੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਰਸ ਗੱਲਬਾਤ ਕਰਾਂਗੇ ਭਾਰਤ ਦੇ ਹਵਾਲੇ ਨਾਲ ਪਹਿਲੇ ਸੈਗਮੈਂਟ ਦੇ ਵਿੱਚ ਕਿ ਭਾਰਤੀ ਖੁਫੀਆ ਏਜੰਸੀ ਰਾਹ ਦੀ ਅਮਰੀਕਾ ਕੈਨੇਡਾ ਵਿੱਚ ਲਈ ਜਿਹੜੀ ਸਿੱਖ ਮਾਰੂ ਯੋਜਨਾ ਦਾ ਜਿਹੜਾ ਪਰਦਾ ਹੈ ਉਹ ਫਾਸ਼ ਹੋਣ ਤੋਂ ਬਾਅਦ ਅਮਰੀਕਾ ਨੇ ਹੁਣ ਪੂਰੀ ਤਰ੍ਹਾਂ ਭਾਰਤ ਦੀ ਬਾਂਬ ਮਰੋੜਨੀ ਸ਼ੁਰੂ ਕਰ ਦਿੱਤੀ ਹੈ ਔਰ ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਏਜੰਸੀ ਦੇ ਡਿਪਟੀ ਮੁਖੀ ਜਿਹੜੇ ਅੱਜ ਕੱਲ ਨਵੀਂ ਦਿੱਲੀ ਵਿੱਚ ਹਨ ਅਤੇ ਭਾਰਤੀ ਹਾਕਮਾਂ ਤੋਂ ਸੱਚ ਉਗਲਵਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਪੰਜਾਬੀ ਮਾਰਕੀਟ ਮੈਂਟੀਕਾ ਕੈਲੀਫੋਰਨੀਆ ਜੀ ਉਹਨਾਂ ਦੇ ਸਾਡੇ ਵੀਰ ਸਰ ਕੁਲਦੀਪ ਸਿੰਘ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਕੈਲੀਫੋਰਨੀਆ 'ਚ ਵੱਡੀ ਗਿਣਤੀ 'ਚ ਸਾਡੀ ਕੌਮ ਵਸਦੀ ਹੈ। ਸਭ ਤੋਂ ਪਹਿਲਾਂ ਅਮਰੀਕਾ 'ਚ ਸਿੱਖ ਆਏ ਹੀ ਵਾਇਆ ਸੀਐਟਲ ਪੋਰਟਲੈਂਡ ਕੈਲੀਫੋਰਨੀਆ 'ਚ ਸੈਂਟਰਲ ਵੈਲੀ ਹੈ ਔਰ ਮੈਂਟੀਕਾ ਲੈਥਰੋਪ ਸਟਾਕਟਨ ਇਸ ਵੇਲੇ ਵੱਡੇ ਸੈਗਮੈਂਟ ਨੇ ਸਿੱਖ ਆਬਾਦੀ ਦੇ ਔਰ ਸਾਨੂੰ ਇਸ ਗੱਲ ਤੇ ਫਖਰ ਤੇ ਮਾਣ ਹੈ ਕਿ ਟੀਵੀ 84 ਦਾ ਸਪੋਰਟ ਬੇਸ ਵੀ ਵੱਡਾ ਕੈਲੀਫੋਰਨੀਆ 'ਚ ਹੈ ਔਰ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਜਿਹੜਾ ਫਰਵਰੀ 92 'ਚ ਸੈਨ ਹੋਜ਼ੇ ਕੈਲੀਫੋਰਨੀਆ ਸ਼ੁਰੂ ਕੀਤਾ ਸੀ ਆਲਮੋਸਟ ਅਸੀਂ 3-4 ਸਾਲ ਉੱਥੋਂ ਹੀ ਆਪਰੇਟ ਕੀਤਾ ਹੁਣ ਵੀ ਕੈਲੀਫੋਰਨੀਆ ਮੁੜਿਆ ਘਰ ਵਾਂਗ ਜਾਪਦਾ ਹਾਲਾਂ ਬੇਘਰਿਆਂ ਦਾ ਕੋਈ ਘਰ ਤਾਂ ਨਹੀਂ ਹੁੰਦਾ। ਸਾਡਾ ਧਿਆਨ ਸੁਪਨਿਆਂ ਦੇ ਵਿੱਚ ਸਾਡੀ ਹੋਮਲੈਂਡ ਦੀ ਧਰਤੀ ਗੁਰੂਆਂ ਦੀ ਵਰਸਾਈ ਧਰਤੀ ਵਸਦੀ ਹੈ ਲੇਕਿਨ ਫਿਰ ਵੀ ਤੁਹਾਨੂੰ ਇੱਕ ਸਕੂਨ ਮਿਲਦਾ ਹੈ ਔਰ ਇਸ 'ਚ ਫਖਰ ਵੀ ਹੁੰਦਾ ਕਿ ਕਿਵੇਂ ਕੈਲੀਫੋਰਨੀਆ ਦੇ ਇਹ ਸਾਰੇ ਰੀਜਨ ਦੇ ਵਿੱਚ ਜਦੋਂ ਅਸੀਂ 90-91 ਦੇ ਦੌਰ 'ਚ ਜਿਸ ਕਿਸਮ ਦਾ ਮਾਹੌਲ ਸੀ ਖਾਲਿਸਤਾਨ ਦੀ ਗੱਲ ਅੱਜ ਵੀ ਜਿਹੜਾ ਹੈ ਉਹ ਖਾਲਿਸਤਾਨ ਪੂਰਾ ਪ੍ਰਚੰਡ ਰੂਪ ਦੇ ਵਿੱਚ ਮੂਵਮੈਂਟ ਹੈ। ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਨੇ ਤਾਂ ਬਰਾਬਰ ਖਾਲਿਸਤਾਨ ਦਾ ਝੰਡਾ ਵੀ ਝੁਲਾਇਆ ਹੋਇਆ ਔਰ ਆਉਣ ਵਾਲੀ 28 ਜਨਵਰੀ ਨੂੰ
ਨਵੇਂ ਵਰ੍ਹੇ 'ਚ 2024 'ਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੀ ਸੈਨ ਫਰਾਂਸਿਸਕੋ 'ਚ ਪੈਣ ਜਾ ਰਹੀਆਂ ਨੇ। ਉਸ ਦੀ ਹੱਬ ਵੀ ਸਟਾਕਟਨ ਗੁਰਦੁਆਰਾ ਸਾਹਿਬ, ਔਰ ਆਉਣ ਵਾਲੇ ਦਿਨਾਂ 'ਚ ਯੂਨੀਅਨ ਸਿਟੀ ਤੋਂ ਕਾਰ ਰੈਲੀ ਵੀ ਹੈ। ਔਰ ਅਸੀਂ ਇਹ ਗੱਲ ਫਖਰ ਦੇ ਨਾਲ ਕਹਿ ਸਕਦੇ ਹਾਂ ਕਿ ਪਹਿਲੇ ਦਿਨ ਤੋਂ ਹੀ TV 84 ਦੀ ਪਹੁੰਚ ਜਿੱਥੇ ਖਾਲਿਸਤਾਨ ਪ੍ਰਤੀ ਸਪਸ਼ਟ ਰਹੀ, ਅਸੀਂ ਹਰ ਉਸ ਪੰਥਕ ਏਜੰਡੇ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਹੈ ਜਿਸ 'ਚੋਂ ਸਾਡਾ ਗੋਲ ਖਾਲਿਸਤਾਨ ਕਰੀਬ ਆਉਂਦਾ ਹੈ। ਔਰ ਅਸੀਂ ਸਮੁੱਚੇ ਉਸ ਖਿੱਤੇ ਦੀਆਂ ਸਿੱਖ ਸੰਗਤਾਂ ਨੂੰ, ਕੈਲੀਫੋਰਨੀਆ ਦੀਆਂ, ਕਿਉਂਕਿ ਰਿਵਰਸਾਈਡ LA ਤੋਂ ਲੈ ਕੇ ਹਰ ਕੋਈ ਜਿਹੜਾ ਹੈ ਉਸ ਦੇ ਲਈ ਇਹ ਮੌਕਾ ਹੋਏਗਾ ਵੋਟਾਂ ਦੇ ਵਿੱਚ ਪਹੁੰਚਣ ਦੇ ਲਈ। ਔਰ ਜੋ ਇਸ ਵੇਲੇ ਭਾਰਤੀ ਏਜੰਸੀਆਂ ਦੀ ਖੇਡ ਜਗਜ਼ਾਰ ਹੋਈ ਹੈ ਅਮਰੀਕਾ ਦੇ ਹਵਾਲੇ ਨਾਲ, ਡਰਟੀ ਗੇਮ, ਉਸ ਤੋਂ ਬਾਅਦ ਮੈਂ ਸਮਝਦਾ ਵੀ ਇਹ ਉੱਥੋਂ ਦੀਆਂ ਸਿੱਖ ਸੰਗਤਾਂ, ਗੁਰਦੁਆਰਾ ਕਮੇਟੀਆਂ ਦਾ ਵੀ ਅਖਲਾਕੀ ਫਰਜ਼ ਬਣਦਾ ਹੈ ਕਿ ਬੇਸ਼ੱਕ ਉਹਨਾਂ ਦੇ ਮਤਭੇਦ ਹੋਣ, ਕੋਈ ਉਹਨਾਂ ਦੇ ਸਵਾਲ ਹੋਣ ਜਾਂ ਦੂਸਰਾ ਹੋਏ, ਪਰ ਜਦੋਂ ਇਸ ਕਿਸਮ ਦੇ ਚੈਲੰਜ ਸਾਹਮਣੇ ਹੁੰਦੇ ਨੇ ਤੇ ਫਿਰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਬਿਲਕੁਲ ਆਪਣੇ ਰੈਂਕਸ ਕਲੋਜ਼ ਕਰਕੇ ਪੂਰੇ ਧੜੱਲੇ ਦੇ ਨਾਲ ਇਸ ਮੁਹਿੰਮ ਦੇ ਨਾਲ ਖਲੋਈਏ। ਸੋ ਅਸੀਂ ਵੀਰ ਕੁਲਦੀਪ ਸਿੰਘ ਔਰ ਉਹਨਾਂ ਦੇ ਸਮੁੱਚੇ ਅਦਾਰੇ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਮਾਫੀ ਵੀ ਚਾਹੁੰਦੇ ਕਿ ਫਰਾਈਡੇ ਦਾ ਪ੍ਰੋਗਰਾਮ ਨਹੀਂ ਸੀ ਕਰ ਸਕੇ। ਹਾਲਾਂ ਫਾਲਟ ਲਾਈਨਸ ਦੇ ਥੱਲੇ ਅਮਰਵੀਰ ਸਿੰਘ, ਸੁਖਵਿੰਦਰ ਸਿੰਘ ਹੋਰਾਂ ਨੇ ਬੜੀ ਖੂਬਸੂਰਤੀ ਨਾਲ ਪ੍ਰੋਗਰਾਮ ਕੀਤਾ। ਲੇਕਿਨ ਪ੍ਰੋਗਰਾਮ ਦੇ ਸ਼ੁਰੂਆਤ 'ਚ ਉਹਨਾਂ ਨੇ ਸਾਡੇ ਥੋੜੇ ਜਿਹੇ ਸੋਰ ਥਰੋਟ ਨੂੰ ਵੀ ਬਿਮਾਰੀ ਦੱਸਿਆ ਤੇ ਜ਼ਾਹਰ ਹੈ ਕਿ ਵੀ ਉਸ ਦਾ ਇਹ ਸੀ ਕਿ ਸਾਡੇ ਬਹੁਤ ਸਾਰੇ ਵਿਊਅਰਸ ਵੱਲੋਂ ਅਰਦਾਸਾਂ ਵੀ ਔਰ ਚਿੰਤਾ ਦਾ ਵੀ ਪ੍ਰਗਟਾਵਾ ਕੀਤਾ ਗਿਆ। ਇਹ ਸੀਜ਼ਨਲ ਪਾਰਟ ਹੈ ਸਾਡੇ। ਉਹ ਪੰਜਾਬ ਦੇ ਪਿੰਡਾਂ 'ਚ ਕਿਹਾ ਜਾਂਦਾ ਹੈ ਕਿ ਜੀ ਇਸ ਵੇਲੇ ਫੁਹਾਰਾ ਚੱਲਿਆ, ਇਹ ਹੁਣ ਜਿਹੜਾ ਫਲੂ ਦਾ ਜਾਂ ਦੂਸਰਾ ਫੁਹਾਰਾ ਹੈ, ਇਸ ਦੇ ਵਿੱਚ ਹੁਣ ਤਾਂ ਅਮਰੀਕਾ 'ਚ ਕੋਵਿਡ ਵੀ ਨਾਲ ਰਲਿਆ ਹੋਇਆ ਕਈ ਪਾਸਿਓਂ। ਔਰ ਲੇਕਿਨ ਅਸੀਂ ਬਿਲਕੁਲ ਤੰਦਰੁਸਤ ਹੈ ਉਸ ਦਿਨ, ਕਿਉਂਕਿ ਕੰਮ ਹੀ ਬੋਲਣ ਦਾ ਹੁੰਦਾ ਹੈ। ਸੋ ਮੈਂ ਨਹੀਂ ਸੀ ਚਾਹੁੰਦਾ ਕਿ ਵੀ ਤੁਸੀਂ ਖੌਂ ਖੌਂ ਕਰਦਿਆਂ ਪ੍ਰੋਗਰਾਮ ਕਰੋ, ਲੇਕਿਨ ਸਭ ਦਾ ਸ਼ੁਕਰੀਆ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ, ਵੈਲ ਵਿਸ਼ੇਸ ਔਰ ਜਿਹੜਾ ਉਹ ਮੈਸੇजेस ਵੀ ਭੇਜੇ ਨੇ। ਸੋ ਨਾਈਸ। ਡਿਵੈਲਪਮੈਂਟਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਖਬਰ ਦੁੱਖ ਨਾਲ ਦੇ ਰਹੇ ਹਾਂ ਕਿ ਵੀ ਸਾਡੀ ਸਟਰਗਲ, ਜਦੋਂ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਗੱਲ ਕਰਦੇ, ਉਹਨਾਂ ਨੇ 20ਵੀਂ ਸਦੀ 'ਚ, ਔਰ ਜੇ ਇਹ ਕਿਹਾ ਜਾਏ ਕਿ 1849 'ਚ ਸਿੱਖ ਰਾਜ ਜਾਣ ਤੋਂ ਬਾਅਦ ਜੇ ਕਿਸੇ ਸ਼ਖਸੀਅਤ ਨੇ ਸਿੱਧੇ ਤੌਰ ਦੇ ਉੱਤੇ ਖਾਲਸਾ ਰਾਜ, ਸਿੱਖ ਕੌਮ ਦਾ ਆਪਣਾ ਘਰ ਹੋਣਾ, ਇਸ ਦੇ ਉੱਤੇ ਫੋਕਸ ਕੀਤਾ ਤੇ ਉਹ ਸੰਤ ਭਿੰਡਰਾਂ ਵਾਲਿਆਂ ਨੇ। ਹਾਲਾਂ ਮੂਵਮੈਂਟਸ ਦਾ, ਆਜ਼ਾਦੀ ਦੀਆਂ ਅਸੀਂ ਕੁਰਬਾਨੀਆਂ ਕੂਕਿਆਂ ਤੋਂ ਲੈ ਕੇ ਔਰ ਆਜ਼ਾਦ ਹਿੰਦ ਫੌਜ ਤੱਕ ਗਿਣਾਉਂਦੇ, ਪਰ ਮੰਦੇ ਭਾਗਾਂ ਨੂੰ ਭਾਈ ਮਹਾਰਾਜ ਸਿੰਘ 1849 ਤੋਂ ਬਾਅਦ ਇੱਕੋ ਸ਼ਖਸੀਅਤ ਸਨ ਜਿਨ੍ਹਾਂ ਨੇ ਸਿੱਧੇ ਤੌਰ ਤੇ ਸਿੱਖ ਰਾਜ ਦੀ ਗੱਲ ਕੀਤੀ। ਨਹੀਂ ਤਾਂ ਬਹੁਤ ਸਾਰੀਆਂ ਦੂਸਰੀਆਂ ਲਹਿਰਾਂ, ਖਾਸ ਤੌਰ ਤੇ ਗਦਰ ਲਹਿਰ, ਗਦਰ ਪਾਰਟੀ ਜਾਂ ਬਾਅਦ ਦੇ ਵਿੱਚ ਅਕਾਲੀ ਲਹਿਰ ਵੀ, ਉਹ ਹਿੰਦੂ ਤਵੀਆਂ ਜਾਂ ਬ੍ਰਾਹਮਣਵਾਦੀਆਂ ਜਾਂ ਗਾਂਧੀ, ਨਹਿਰੂ ਵਰਗੇ ਜਿਹੜੇ ਕਨਵੋਲੂਟਡ ਮਾਈਂਡਡ ਲੋਕ ਸੀ, ਉਹਨਾਂ ਦੇ ਨੈਸ਼ਨਲਿਜ਼ਮ ਦੇ ਜਾਲ 'ਚ ਫਸ ਗਏ। ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਇਹੀ ਨਹੀਂ ਕਿ ਉਹਨਾਂ ਨੇ ਕੌਮ ਦੇ ਅੰਦਰ ਇੱਕ ਚੇਤਨਾ ਪੈਦਾ ਕੀਤੀ ਔਰ ਆਪਣੀ ਸ਼ਹਾਦਤ ਵੀ ਦਿੱਤੀ, ਇਸ 'ਚ ਉਹਨਾਂ ਦੇ ਪਰਿਵਾਰ ਦੀ ਵੀ ਵੱਡੀ ਕੁਰਬਾਨੀ ਰਹੀ ਹੈ। ਔਰ ਉਹਨਾਂ ਦੇ ਨਾਲ ਹੀ ਉਹਨਾਂ ਦੇ ਭਰਾਤਾ ਭਾਈ ਜਗੀਰ ਸਿੰਘ ਸ਼ਹੀਦ ਹੋਏ ਜੂਨ 84 ਦੀ ਉਸ ਜਿਹੜੀ ਬੈਟਲ ਆਫ ਅੰਮ੍ਰਿਤਸਰ, ਮਿਸਿਸ ਗਾਂਧੀਜ਼ ਲਾਸਟ ਬੈਟਲ। ਔਰ ਫਿਰ ਉਹਨਾਂ ਦੇ ਅੱਗੋਂ ਜਗੀਰ ਸਿੰਘ ਹੋਰਾਂ ਦੇ ਬੇਟਿਆਂ 'ਚੋਂ ਇੱਕ ਬੇਟਾ ਸਵਰਨ ਸਿੰਘ ਵੀ ਉੱਥੇ ਹੀ ਜੂਝਦਾ ਸ਼ਹੀਦ ਹੋਇਆ, ਤੇ ਉਹਨਾਂ ਦੇ ਦੋ ਜਿਹੜੇ ਦੂਸਰੇ ਵੱਡੇ ਬੇਟੇ ਲਖਬੀਰ ਸਿੰਘ ਰੋਡੇ ਔਰ ਭਾਈ ਜਸਬੀਰ ਸਿੰਘ ਰੋਡੇ, ਉਹਨਾਂ ਨੇ ਬਾਹਰ ਨਿਕਲੇ, ਉਹ ਦੁਬਈ 'ਚ ਸਨ। ਉਹਨਾਂ ਨੇ ਬਾਹਰ UK, ਕੈਨੇਡਾ 'ਚ ਜਿਹੜੀ ਹੈ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ISYF ਦੀ ਸਥਾਪਨਾ ਕੀਤੀ। ਭਾਈ ਜਸਬੀਰ ਸਿੰਘ ਹੋਰਾਂ ਨੂੰ ਤਾਂ ਫਿਰ ਜਦੋਂ UK ਤੋਂ ਉਹਨਾਂ ਨੂੰ ਵਾਪਸ ਮੁੜਨਾ ਪਿਆ ਔਰ ਫਿਲੀਪੀਨਸ ਤੋਂ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ, ਤੇ ਇੰਡੀਅਨ ਏਜੰਸੀਆਂ ਉਹਨਾਂ ਨੂੰ ਲੈ ਗਈਆਂ। ਹਾਲਾਂ
26 ਜਨਵਰੀ 1986 ਦੇ ਸਰਬੱਤ ਖਾਲਸਾ ਵੇਲੇ ਉਹਨਾਂ ਨੂੰ ਪੱਕੇ ਤੌਰ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਸੀ। ਉਦੋਂ ਜੇਲ੍ਹ ਦੇ ਵਿੱਚ ਸਨ ਕਿਉਂਕਿ ਆਲਰੇਡੀ ਇੰਡੀਅਨ ਏਜੰਸੀਆਂ ਨੇ ਰਾਹ ਚੋਂ ਉਹਨਾਂ ਨੂੰ ਘੇਰ ਕੇ ਉਹ ਲੈ ਗਏ ਸੀ। ਇਹ ਠੀਕ ਹੈ ਕਿ ਬਾਅਦ ਦੇ ਵਿੱਚ ਕਿਸ ਦੀ ਕੀ ਕਾਰਗੁਜ਼ਾਰੀ ਹੈ, ਕਿੰਨਾ ਕੌਣ ਨਿਭਿਆ, ਕੌਣ ਕਿੱਥੇ ਖੜਿਆ, ਇਸ ਬਾਰੇ ਮਤਭੇਦ ਹੋ ਸਕਦੇ ਨੇ। ਪਰ ਜਦੋਂ ਅਸੀਂ ਕਲੈਕਟਿਵ ਕੁਰਬਾਨੀ ਦੀ ਗੱਲ ਕਰਦੇ ਹਾਂ, ਔਰ ਜਸਬੀਰ ਸਿੰਘ ਰੋਡੇ ਹੋਰਾਂ ਦੇ ਭਰਾਤਾ ਭਾਈ ਲਖਬੀਰ ਸਿੰਘ ਰੋਡੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਜਿਹੜਾ ਉਹ ਵੀ ਦੁਬਈ ਤੋਂ ਯੂਕੇ ਆਏ, ਫਿਰ ਕੈਨੇਡਾ ਆਏ ਔਰ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੀ ਸਥਾਪਨਾ ਕੀਤੀ, ਜਿਹੜੀ ਪਾਵਰਫੁਲ ਬਾਡੀ ਦੇ ਤੌਰ ਤੇ ਇਸ ISYF ਨੇ ਬਹੁਤ ਜਿਹੜਾ ਯੋਗਦਾਨ ਪਾਇਆ। ਇਹਨਾਂ ਦੇ ਯੋਧੇ ਜਾ ਕੇ ਜੰਗ ਦੇ ਮੈਦਾਨ 'ਚ ਵੀ ਸ਼ਹੀਦ ਹੋਏ। ਪਰ ਜੋ ਜਿਹਾ ਮਾਹੌਲ ਹੁਣ ਭਾਰਤ ਦੀਆਂ ਏਜੰਸੀਆਂ ਨੇ ਤਾਂ ਸਿੱਧੀ ਕਿਲਿੰਗ ਸਪਰੀ ਸ਼ੁਰੂ ਕੀਤੀ ਹੋਈ ਹੈ। ਉਦੋਂ ਦੀ ਕੈਨੇਡਾ ਹਕੂਮਤ ਭਾਰਤੀ ਇਨਫਲੂਐਂਸ ਦੇ ਵਿੱਚ ਕਾਫੀ ਸੀ ਔਰ ਅਸੀਂ ਦੇਖਦੇ ਹਾਂ ਕਿ ਉਸੇ ਇਨਫਲੂਐਂਸ ਦਾ ਨਤੀਜਾ ਸੀ ਕਿ ਕੈਨੇਡੀਅਨ ਏਜੰਸੀਆਂ ਦੇ ਵਿੱਚ ਰਾਹ ਦੇ ਏਜੰਟ ਬੜੇ ਹੋਏ ਸੀ, ਜਿਹਦਾ ਨਤੀਜਾ ਸੀ ਕਿ 1985 ਦੇ ਵਿੱਚ ਏਅਰ ਇੰਡੀਆ ਦਾ ਡਿਜ਼ਾਸਟਰ ਹੋਇਆ ਕਨਿਸ਼ਕਾ ਦਾ। ਔਰ ਉਸੇ ਦੌਰ 'ਚ ਕਿਉਂਕਿ ਭਾਈ ਲਖਬੀਰ ਸਿੰਘ ਰੋਡੇ ਕਾਫੀ ਐਕਟਿਵ ਸਨ ਕੈਨੇਡਾ 'ਚ, ਉਹ ਹਾਲਾਤ ਪੈਦਾ ਕਰ ਦਿੱਤੇ ਗਏ ਕਿ ਉਹਨਾਂ ਦਾ ਕੈਨੇਡਾ 'ਚ ਰਹਿਣਾ ਨਾਮੁਮਕਿਨ ਬਣਾ ਦਿੱਤਾ ਗਿਆ ਕਿਉਂਕਿ ਭਾਰਤੀ ਏਜੰਸੀਆਂ ਦਾ ਦਬਾਅ ਵੀ ਸੀ ਔਰ ਕੈਨੇਡਾ ਦੀਆਂ ਏਜੰਸੀਆਂ ਉਸ ਵੇਲੇ ਤੱਕ ਕਾਫੀ ਵਲਨਰੇਬਲ ਸੀ। ਇਹ ਤਾਂ ਹੁਣ ਬਹੁਤ ਲੰਬਾ ਵਕਤ ਲੱਗਾ ਹੈ ਜਦੋਂ ਕਿ ਜਸਟਿਨ ਟਰੂਡੋ ਜਾਂ 5 ਆਈਜ਼ ਕੰਟਰੀਜ਼ ਨੇ ਇਸ ਦੇ ਉੱਤੇ ਸਟੈਂਡ ਲਿਆ। ਸੋ ਭਾਈ ਲਖਬੀਰ ਸਿੰਘ ਰੋਡੇ ਕੋਲ ਕੋਈ ਹੋਰ ਫਿਰ ਆਪਸ਼ਨ ਨਹੀਂ ਸੀ ਔਰ ਉਹਨਾਂ ਨੇ ਗੁਆਂਢੀ ਮੁਲਕ ਦੇ ਵਿੱਚ ਜਾ ਕੇ ਆਪਣਾ ਜਿਹੜਾ ਉਹ ਨਿਵਾਸ ਕੀਤਾ ਔਰ ਇਹ ਜਿਹੜਾ ਜਿਸ ਨੂੰ ਤੁਸੀਂ ਜਲਾਵਤਨੀ ਦੀ ਜ਼ਿੰਦਗੀ ਕਹਿੰਦੇ ਹੋ, ਆਪਣੇ ਤੌਰ ਤਰੀਕੇ ਨਾਲ ਉਹਨਾਂ ਨੇ ਉੱਥੇ ਜੋ ਵੀ ਉਹ ਖਿਦਮਤ ਕੀਤੀ। ਕੁਝ ਚੈਪਟਰਸ ਹੁੰਦੇ ਨੇ ਹਰ ਇੱਕ ਦੇ ਜਿਹੜੇ ਡਿਸਕਸ ਨਹੀਂ ਕੀਤੇ ਜਾ ਸਕਦੇ, ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੀਆਂ ਏਜੰਸੀਆਂ ਨੇ ਜਿਨ੍ਹਾਂ ਦੀ ਐਕਸਟ੍ਰੈਡੀਸ਼ਨ ਮੰਗੀ ਉਹਨਾਂ ਦੇ ਵਿੱਚ ਉਹਨਾਂ ਦਾ ਨਾਂ ਵੀ ਸੀ, ਲੰਬਾ ਵਕਤ ਤੋਂ ਜਲਾਵਤਨੀ ਦੇ ਵਿੱਚ ਰਹੇ ਔਰ ਅੱਜ ਦੁਪਹਿਰੇ ਹੀ ਇਹ ਖਬਰ ਸਾਰੇ ਸੋਸ਼ਲ ਮੀਡੀਆ ਤੇ ਸਰਕੂਲੇਟ ਹੋ ਰਹੀ ਸੀ, ਜਿਹਨੂੰ ਬਾਅਦ 'ਚ ਅਸੀਂ ਕਨਫਰਮ ਵੀ ਕੀਤਾ ਕਿ ਭਾਈ ਲਖਬੀਰ ਸਿੰਘ ਰੋਡੇ ਦਿਲ ਦਾ ਦੌਰਾ ਪੈਣ ਨਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਉਹਨਾਂ ਦੀ ਆਲਮੋਸਟ 72 ਸਾਲ ਦੀ ਉਮਰ ਸੀ। ਦਰਸ਼ਕ ਉਹਨਾਂ ਦੀ ਮੇਰਾ ਖਿਆਲ ਹੈ ਪਿਕਚਰ ਦਿਖਾ ਰਹੇ ਹੋਣਗੇ ਔਰ ਇਹ ਅਸੀਂ ਸਮਝਦੇ ਹਾਂ ਕਿ ਦੇਖੋ ਹਮੇਸ਼ਾ ਅਸੀਂ ਇਸ ਗੁਰਬਾਣੀ ਦੇ ਫਰਮਾਨ ਤੇ ਪਹਿਰਾ ਦਿੰਦੇ ਹਾਂ ਕਿ ਜਿਹੜੀ ਸਾਂਝ ਹੈ, ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਸਿਆਸੀ ਪਿੜ ਦੇ ਵਿੱਚ, ਸਿਆਸੀ ਜੀਵਨ ਦੇ ਵਿੱਚ ਕੌਣ ਕਿੰਨਾ ਨਿਭਿਆ, ਕਿਸ ਨੇ ਕਿੰਨਾ ਕੰਟਰੀਬਿਊਟ ਕੀਤਾ, ਇਹ ਹਰ ਕੋਈ ਜਿਹੜਾ ਉਹ ਜਾਣਦਾ ਵੀ ਹੈ। ਕਈ ਹਾਲਤਾਂ 'ਚ ਜਿਹੜੇ ਨੇ ਉਹ ਮਤਭੇਦ ਵੀ ਹੋ ਸਕਦੇ ਨੇ। ਕੁਛ ਦੀਆਂ ਸੇਵਾਵਾਂ ਸ਼ਾਇਦ ਗੁਰੂ ਨੂੰ ਪਤਾ ਹੁੰਦਾ ਹੈ, ਉਹ ਦੁਨੀਆ ਸਾਹਮਣੇ ਨਹੀਂ ਹੁੰਦੀਆਂ, ਖਾਸ ਤੌਰ ਤੇ ਜਦੋਂ ਤੁਸੀਂ ਏਜੰਸੀਆਂ ਦੇ ਇਸ ਸਾਰੇ ਨੈਟਵਰਕ ਨੂੰ ਅੱਜ ਦੇਖਦੇ ਹੋ, ਸਮਝਦੇ ਹੋ ਕਿ ਕਿਵੇਂ ਡੈਲੀਬਰੇਟ ਅੰਦਾਜ਼ ਦੇ ਵਿੱਚ ਵੀ ਕਈ ਵਾਰ ਕੰਮ ਕਰਨ ਵਾਲਿਆਂ ਨੂੰ ਕਿਵੇਂ ਬਦਨਾਮ ਕੀਤਾ ਜਾਂਦਾ ਹੈ। ਔਰ ਇਵੇਂ ਅੱਜ ਹੀ ਜਿਵੇਂ ਸਾਡੇ ਵੀਰ ਮੇਘਰਾਜ ਸਿੰਘ ਹੋਰਾਂ ਦੀ ਲਿਖਤ ਸਾਨੂੰ ਮਿਲੀ ਤੇ ਉਹਨਾਂ ਨੇ ਜੋ ਚੱਲ ਰਿਹਾ ਹੈ ਇਸ ਵੇਲੇ ਇੰਡੀਅਨ ਏਜੰਸੀਜ਼ ਦੇ ਪਲਾਟ ਔਰ ਉਹਦੇ ਕੰਟੈਕਸਟ ਕਿਹਾ ਹੈ, ਉਹਨਾਂ ਨੇ ਕਿਹਾ ਵੀ ਇੱਕ ਤਾਂ ਇਹ ਗੱਲ ਜ਼ਾਹਰ ਹੋ ਗਈ ਕਿ ਭਾਈ ਇਹ ਕਿਸ ਹੱਦ ਤੱਕ ਖੂਨੀ ਖੇਡ ਖੇਡ ਰਹੇ ਨੇ, ਤੇ ਉਹਨਾਂ ਨੇ ਕਿਹਾ ਦੂਸਰਾ ਇਹ ਵੀ ਜਿਹੜੇ ਕਈ ਵਾਰ ਆਪਣੀ ਕੌਮ ਦੇ ਵਿੱਚ ਵੀ ਇਸ ਕਿਸਮ ਦੇ ਲੋਕ ਜਿਹੜੇ ਇਸ ਪ੍ਰਚਾਰ ਦਾ ਸ਼ਿਕਾਰ ਹੋ ਜਾਂਦੇ ਨੇ ਜਾਂ ਕਈ ਡੈਲੀਬਰੇਟਲੀ ਪ੍ਰਚਾਰ ਕਰਦੇ ਨੇ ਕਿ ਜੀ ਆਹ ਦੇਖੋ ਇੰਡੀਅਨ ਗਵਰਨਮੈਂਟ ਦੇ ਏਜੰਟ ਨੇ ਔਰ ਇਹ ਜਿਹੜਾ ਸਾਰਾ ਏਜੰਡਾ ਖਾਲਿਸਤਾਨ ਦਾ ਹੈ ਜਾਂ ਦੂਜਾ ਇੰਡੀਅਨ ਏਜੰਸੀਆਂ ਪ੍ਰੋਪੇਗੇਟ ਕਰ ਰਹੀਆਂ ਜਾਂ ਦੂਸਰੀਆਂ ਕਰ ਰਹੀਆਂ। ਮੈਨੂੰ ਅਫਸੋਸ ਵੀ ਹੁੰਦਾ ਹੈ ਪਿਛਲੇ ਦਿਨਾਂ 'ਚ ਚੰਡੀਗੜ੍ਹ ਦਾ ਸਾਬਕਾ IAS ਆਫਿਸਰ ਜਿਸ ਨੂੰ ਕਦੇ ਅਸੀਂ ਸਰਦਾਰ ਕਪੂਰ ਸਿੰਘ ਸਕੂਲ ਆਫ ਥਾਟ ਦਾ ਸਟੂਡੈਂਟ ਕਹਿੰਦੇ ਸੀ, ਉਹ ਇੱਕ ਤਖਤ ਪੰਜਾਬ ਕੇ ਕਿਹੜੇ TV ਚੈਨਲ ਤੇ ਬੈਠ ਕੇ ਇਸ ਕਿਸਮ ਦੀਆਂ ਗੱਲਾਂ ਕਰ ਰਿਹਾ ਜੀ। ਇਹ ਦੱਸਣ ਤਾਂ ਸਹੀ ਖਾਲਿਸਤਾਨ ਦਾ ਹੈ ਕਿ ਕਿਸੇ ਬਾਰੇ ਕਿਸੇ ਨੂੰ ਕੋਈ ਪਤਾ ਹੀ ਨਹੀਂ ਹੈ ਔਰ ਇਹ ਤਾਂ ਇੰਡੀਅਨ ਗਵਰਨਮੈਂਟ ਨੇ ਪ੍ਰੋਪੇਗੈਂਡਾ ਖੜਾ ਕੀਤਾ ਹੋਇਆ ਸਿੱਖਾਂ ਨੂੰ ਕੁੱਟਣ ਦਾ। ਸੋ ਜਿਵੇਂ ਵੀਰ ਮੇਘਰਾਜ ਸਿੰਘ ਨੇ ਕਿਹਾ ਕਿ ਭਾਈ ਅੱਜ ਜਦੋਂ ਇਹੀ ਸਾਹਮਣੇ ਆ ਗਿਆ ਵੀ ਕਿਸ ਲੈਵਲ ਦੇ ਆ ਪਲਾਟ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ, ਭਾਈ ਅਵਤਾਰ ਸਿੰਘ ਖੰਡਾ ਦਾ ਕੀਤਾ, ਗੁਰਪ੍ਰਤਵੰਤ ਸਿੰਘ ਪੰਨੂ ਆਲਮੋਸਟ ਜਿਹੜੇ ਨੇ ਉਹ
ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕੇ ਕੋਏ, ਔਰ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਜਾਂ ਉਹਨਾਂ ਨੇ ਸਾਰੀ ਖੇਡ ਨੂੰ ਸਮਝਿਆ ਉਹਦੀ ਬਤੌਲਤ ਹੋਇਆ। ਔਰ ਕਿਵੇਂ ਉਹਨਾਂ ਨੇ 1 ਦਰਜਨ ਤੋਂ ਜ਼ਿਆਦਾ ਹੋਰ ਜਿਹੜੇ ਟਾਰਗੇਟਡ ਲਾਈਨ ਸੀ ਜਿਹੜੀਆਂ ਨੇ ਉਹ ਕਿਵੇਂ ਉਹ ਜਾਣਾ ਜਾ ਰਹੀਆਂ ਸੀ। ਹੁਣ ਉਹਨਾਂ ਨੇ ਠੀਕ ਕਿਹਾ ਕਿ ਭਾਈ ਹੁਣ ਵੀ ਤੁਹਾਨੂੰ ਕੋਈ ਜਿਹੜਾ ਉਹ ਸਰਟੀਫਿਕੇਟ ਤੁਹਾਡੇ ਨੂੰ ਦੇਣ ਦੀ ਲੋੜ ਹੈ ਕਿ ਕੌਣ ਇੰਡੀਅਨ ਏਜੰਟ ਹੈ ਤੇ ਕੌਣ ਪੰਥ ਦਾ ਏਜੰਟ ਹੈ। ਔਰ ਇਹ ਇੱਕ ਬੜਾ ਸੋਲਿਡ ਨੁਕਤਾ ਹੈ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਲਖਬੀਰ ਸਿੰਘ ਰੋਡੇ, ਔਰ ਜਿਵੇਂ ਅਸੀਂ ਜ਼ਿਕਰ ਕੀਤਾ ਜਦੋਂ ਤੁਸੀਂ ਜਲਾਵਤਨੀ 'ਚ ਹੁੰਦੇ ਹੋ ਔਰ ਉਹ ਵੀ ਜਿੱਥੇ ਕਿ ਹਰ ਚੀਜ਼ ਤੁਹਾਡੇ ਤੇ ਇੱਕ ਪਹਿਰੇ ਵਾਂਗ ਹੀ ਹੁੰਦੀ ਹੈ, ਤੁਹਾਡੀ ਸੇਫਟੀ ਲਈ ਵੀ ਹੁੰਦਾ ਹੈ, ਲੇਕਿਨ ਬਹੁਤ ਵਾਰ ਜਿੱਥੇ ਵੀ ਤੁਸੀਂ ਹੁੰਦੇ ਹੋ ਜਲਾਵਤਨੀ ਹੁੰਦੀ ਹੈ। ਔਰ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਭਾਈ ਲਖਬੀਰ ਸਿੰਘ ਰੋਡੇ, ਉਹਨਾਂ ਦੇ ਸਪੁੱਤਰ ਭਗਤ ਸਿੰਘ ਟੋਰਾਂਟੋ 'ਚ ਨੇ, ਮੈਂ ਮਿਲਿਆ ਵੀ ਆਪਣੀ ਪਿਛਲੀ ਫੇਰੀ ਵੇਲੇ, ਉਹ ਆਪਣੇ ਤੌਰ ਦੇ ਉੱਤੇ ਸਾਰੇ ਪੰਥ ਦੀ ਸੇਵਾ 'ਚ ਨੇ। ਔਰ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਅਸੀਂ ਭਾਈ ਲਖਬੀਰ ਸਿੰਘ ਰੋਡੇ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਔਰ ਸਤਿਗੁਰੂ ਰਹਿਮਤ ਕਰਨ। ਹਾਲਾਂਕਿ ਜਦੋਂ ਇਹ ਖਬਰ ਪਹਿਲਾਂ ਆਈ ਤੇ ਬਹੁਤ ਸਾਰੇ ਵੀਰਾਂ ਦੀਆਂ ਇਹ ਕਾਲਾਂ ਵੀ ਆਈਆਂ ਕਿ ਇਹ ਵੀ ਕੋਈ ਉਸ ਕਿਸਮ ਦੀ ਸ਼ੱਕੀ ਖੇਡ ਤਾਂ ਨਹੀਂ ਹੈ ਜੋ ਏਜੰਸੀਆਂ ਕਰ ਰਹੀਆਂ ਨੇ, ਕਿਉਂਕਿ ਪਰ ਜਿਹੜੀ ਉੱਥੋਂ ਮੇਨ ਰੂਪ ਤੋਂ ਆਈ ਖਬਰ ਉਹ ਹਾਰਟ ਅਟੈਕ ਨਾਲ ਸੰਬੰਧਿਤ ਹੀ ਹੈ। ਸੋ ਸਤਿਗੁਰੂ ਰਹਿਮਤ ਕਰਨ। ਇਵੇਂ ਹੀ ਜਿਹੜੇ ਵੀਰ ਭੈਣਾਂ ਇਸ ਪਾਸੇ ਤੁਰੇ ਹੋਏ ਨੇ ਉਹਨਾਂ ਦਾ ਸਿੱਖੀ ਸਦਕ ਵੀ ਔਰ ਇਹ ਜਿਹੜਾ ਕੌਮ ਲਈ ਸਮਰਪਿਤ ਭਾਵਨਾ ਹੈ ਇਹ ਕੇਸਾਂ ਸਵਾਸਾਂ ਦੇ ਨਾਲ ਨਿਭੇ। ਪਿਛਲੇ ਪ੍ਰੋਗਰਾਮ 'ਚ ਅਸੀਂ ਥਰਸਡੇ ਜ਼ਿਕਰ ਕੀਤਾ ਸੀ ਕਿ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਇੱਕ ਪੂਰੀ ਟੀਮ ਜਿਹੜੀ ਇੰਟਰਵਿਊ ਲਈ ਆਈ ਨਿਊਯਾਰਕ ਦੇ ਵਿੱਚ, ਔਰ ਉਹਨਾਂ ਨੇ ਬੇਸ਼ੱਕ ਸਟੂਡੀਓ 'ਚ ਲਗਭਗ 2 ਘੰਟੇ ਗੁਜ਼ਾਰੇ। ਇੰਟਰਵਿਊ ਵੀ ਬੜਾ ਡਿਟੇਲਡ ਸੀ, ਲੇਕਿਨ ਉਹਨਾਂ ਨੇ ਆਪਣੇ ਐਡੀਟਰ ਡੈਸਕ ਤੇ ਭੇਜਣਾ ਹੁੰਦਾ, ਉਹਨਾਂ ਨੇ ਅੱਗੋਂ ਭੇਜਣਾ ਹੁੰਦਾ। ਸੋ ਉਹ 2.5 ਮਿੰਟ ਦੀ ਜਿਹੜੀ ਕਲਿੱਪ ਹੈ ਖਾਸ ਤੌਰ ਤੇ ਜਿਹਦੇ 'ਚ ਉਹਨਾਂ ਨੇ ਗੁਰਦੁਆਰਾ ਰਿਚਮੰਡ ਹਿਲ ਕਲਚਰ ਸੁਸਾਇਟੀ ਔਰ ਜਸਪ੍ਰੀਤ ਕੌਰ ਵਾਇਸਸ ਫਾਰ ਫਰੀडम ਔਰ ਮੇਰੇ ਇੰਟਰਵਿਊ ਦੇ ਕੁਝ ਕਲਿੱਪ ਜਿਹੜੇ ਦਿੱਤੇ ਨੇ, ਲੇਕਿਨ ਜਿਹੜੀ ਦਰਸ਼ਕ ਦੇਖ ਸਕਦੇ ਨੇ ਬੈਕਗ੍ਰਾਉਂਡ 'ਚ। ਪਰ ਓਵਰਆਲ ਜਿਹੜਾ ਉਸ ਦਾ ਥਰਸਟ ਹੈ ਉਸ ਖਬਰ ਦਾ ਨਿਊਜ਼ ਆਈਟਮ ਰਾਹੀਂ ਉਹ ਬੜਾ ਪੋਜ਼ਿਟਿਵ ਹੈ ਔਰ ਉਹ ਡਿਟਰਮੀਨੇਸ਼ਨ ਵੀ ਸ਼ੋ ਕਰਦਾ। ਜਿੱਥੇ ਉਹਨਾਂ ਨੇ ਗੁਰਦੁਆਰਾ ਰਿਚਮੰਡ ਹਿਲ ਦੇ ਖਾਲਸਾਈ ਝੰਡੇ ਜਾਂ ਭਾਈ ਹਿੰਮਤ ਸਿੰਘ ਲੀਡ ਕਰ ਰਹੇ ਨੇ ਪ੍ਰੋਟੈਸਟ, ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ, ਜਾਂ ਸਾਡਾ ਕਮੈਂਟ ਜਿਹੜਾ ਫਾਈਨਲ 'ਚ, ਔਰ ਉਹਨਾਂ ਨੇ ਸੱਚੋ ਸੱਚ ਦਾ ਜਿਹੜਾ ਹੈ ਉਹ ਲਾਈਵ ਸ਼ਾਟ ਜਿਹਦੇ 'ਚ ਕਿ ਤੁਸੀਂ ਪ੍ਰੋਗਰਾਮ ਬਿਗਨ ਕਰ ਰਹੇ ਹੋ ਉਸ ਨੂੰ ਵੀ ਉਹਨਾਂ ਨੇ ਜਿਹੜਾ ਹੈ ਔਰ ਇਸ ਲੈਵਲ ਦੇ ਉੱਤੇ ਐਂਗਲ ਸੀ ਕਿ ਪੂਰਾ ਜਿਹੜਾ ਸਟੂਡੀਓ ਨਜ਼ਰ ਆਵੇ, ਹਾਂ ਜਿਹੜਾ ਸਾਡਾ ਕਰੋਮਾ ਹੈ ਉਹ ਵੀ ਉਹਦਾ ਹਿੱਸਾ ਬਣਿਆ। ਸੋ ਇਸ ਦੇ ਉੱਤੇ ਵੀ ਸਾਨੂੰ ਕਾਫੀ ਕੰਪਲੀਮੈਂਟ ਆਏ ਕਈ ਪਾਸਿਓਂ ਕਿ ਜੀ ਬੜੀ ਡਿਟਰਮੀਨੇਸ਼ਨ ਨਾਲ ਤੁਸੀਂ ਇਸ ਗੱਲ ਨੂੰ ਪਲੀਡ ਵੀ ਕੀਤਾ। ਉਹਨੇ ਜਦੋਂ ਕਿਹਾ ਕਿ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਜੋ ਹੁਣ ਤੁਹਾਨੂੰ ਵੀ ਥ੍ਰੈਟ ਆਏ, ਕਿਉਂਕਿ ਉਹਨਾਂ ਦੇ ਕੋਲ ਜਿਹੜਾ ਉਹ ਸਾਰੀ ਜਾਣਕਾਰੀ ਸੀ ਕਿ ਵੀ ਇਕੱਲਾ ਇਹੀ ਨਹੀਂ ਵੀ ਜਿਹੜਾ ਇਹ ਪਲਾਟ ਅਨਫੋਲਡ ਹੋਇਆ ਕਿਹਨਾਂ ਨੂੰ ਥ੍ਰੈਟ ਸੀ, ਕਿਉਂਕਿ ਇਹ ਸਟੋਰੀ ਆਲਰੇਡੀ ਵਾਸ਼ਿੰਗਟਨ ਪੋਸਟ ਔਰ ਦਾ ਗਾਰਡੀਅਨ ਨੇ ਵੀ ਕੀਤੀ ਹੋਈ ਸੀ ਤੇ ਉਹਨਾਂ ਨੇ ਕਿਹਾ ਕਿ ਵੀ ਕੀ ਇਸ ਤੁਹਾਨੂੰ ਹੁਣ ਥ੍ਰੈਟ ਹੈ ਔਰ FBI ਨੇ ਵਾਰਨ ਕੀਤਾ ਤੇ ਕੀ ਤੁਸੀਂ ਇਸ ਸਾਰੇ ਤੋਂ ਡਰਦੇ ਨਹੀਂ ਹੋ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਦੇਖੋ ਅਸੀਂ ਥੈਂਕਫੁਲ ਹੈ ਕਿ ਅਮਰੀਕਨ ਏਜੰਸੀਆਂ ਨੇ ਵਾਰਨ ਕੀਤਾ, ਪਰ ਸਾਡੇ ਲਈ ਤਾਂ ਅਸੀਂ ਖਾਲਿਸਤਾਨ ਸਾਡੇ ਸਾਹਾਂ 'ਚ ਹੈ, ਅਸੀਂ ਤਾਂ ਇਸ 'ਚ ਸਾਹ ਲੈਂਦੇ ਹਾਂ, ਇਸ ਦੇ ਨਾਲ ਹੀ ਸੌਂਦੇ ਹਾਂ, ਇਸ ਦੇ ਨਾਲ ਹੀ ਜਾਗਦੇ ਹਾਂ। ਔਰ ਉਹ ਇਹ ਕਾਮਨਾ ਹੈ ਵੀ ਜਿਸ ਨਿਊਯਾਰਕ ਸ਼ਹਿਰ 'ਚ ਅਸੀਂ ਹਾਂ ਜਿੱਥੇ 193 ਦੇ ਮੁਲਕਾਂ ਦੇ ਝੰਡੇ ਝੂਲਦੇ ਨੇ UN ਦੇ ਬਾਹਰ, ਉੱਥੇ ਸਾਡਾ ਝੰਡਾ ਵੀ ਬਹੁਤ ਜਲਦੀ ਝੂਲਣ ਵਾਲਾ। ਹਾਲਾਂਕਿ ਇਹ ਕਮੈਂਟ ਤਾਂ ਉਹਨਾਂ ਨੇ ਉਹਦਾ ਹਿੱਸਾ ਨਹੀਂ ਬਣਾਇਆ ਝੰਡੇ ਝੂਲਣ ਵਾਲਾ, ਲੇਕਿਨ ਜਿਹੜਾ ਉਹ ਸਾਹ ਉਹਦੇ ਨਾਲ ਲੈਣ ਦੀ ਗੱਲ ਨੂੰ, ਜਿਹਨੂੰ ਸਾਡੇ ਦਰਸ਼ਕਾਂ ਵੱਲੋਂ ਵੀ ਔਰ ਬਹੁਤ ਸਾਰੇ ਉਹਨਾਂ ਦੇ ਕਮੈਂਟਸ ਵੀ ਨੇ ਔਰ ਟਵਿੱਟਰ ਤੇ ਇੰਸਟਾਗ੍ਰਾਮ ਤੇ ਦੂਸਰੇ ਤੀਸਰੇ ਵੀ ਇਹ ਸਾਰਾ ਕਾਫੀ ਇਸ ਨੇ ਟ੍ਰੈਂਡ ਕੀਤਾ। ਸੋ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਇਸ ਦੇ ਉੱਤੇ ਸਾਨੂੰ ਕਮੈਂਟ ਵੀ ਭੇਜੇ ਨੇ ਕਲੈਕਟਿਵ ਸ਼ੁਕਰੀਆ ਅਦਾ ਕਰਦੇ ਹਾਂ। ਦੂਸਰਾ ਪਾਰਟ, ਜਦੋਂ ਅਸੀਂ ਹਿਕਸਵਿਲ ਗੁਰਦੁਆਰੇ 'ਚ ਕਿਵੇਂ ਉਹਨਾਂ ਦੇ ਪ੍ਰਬੰਧਕ ਲਾਣੇ ਨੇ ਤਰਨਜੀਤ ਸਿੰਘ ਸੰਧੂ ਨੂੰ ਸੱਦਿਆ,
ਭਾਈ ਹਿੰਮਤ ਸਿੰਘ ਉਹਨਾਂ ਦੀ ਟੀਮ ਨੇ ਜਾ ਕੇ ਜਿਵੇਂ ਉਸ ਨੂੰ ਜਿਹੜਾ ਉਹ ਕੰਧ ਤੇ ਪੜ੍ਹਿਆ ਦਿਖਾਇਆ, ਕੰਧ ਤੇ ਲਿਖਿਆ ਪੜ੍ਹਾਇਆ, ਨਤੀਜੇ ਦੇ ਤੌਰ ਤੇ ਉਹਨੂੰ ਸਲਿੱਪ ਕਰਕੇ ਉੱਥੋਂ ਨਿਕਲਣਾ ਪਿਆ। ਲੇਕਿਨ ਇਸ ਤੋਂ ਬਾਅਦ ਜਿਹੜਾ ਕੁਛ ਇੱਕ ਟੋਲਾ ਜਿਹੜਾ ਹਿੰਦੂ ਤਵੀਆਂ ਦਾ ਹੀ ਹੈ, ਉਹਨਾਂ ਦੇ ਵਿੱਚ ਸਿੱਖਸ ਫਾਰ ਆਫ ਅਮਰੀਕਾ ਦੇ ਨਾਂ ਥੱਲੇ ਜੈਸੀ ਸਿੰਘ ਔਰ ਕਮਲਜੀਤ ਸੋਨੀ ਵਰਗੇ ਕੋਈ ਇਸ ਕਿਸਮ ਦੇ ਕਾਰਟੂਨ ਕਿਰਦਾਰ ਨੇ ਜਿਹੜੇ ਸਿੱਖੀ ਰੂਪ ਦੇ ਵਿੱਚ ਕਾਰਟੂਨ ਹੀ ਨੇ। ਉਹਨਾਂ ਨੇ ਜਿਹੜਾ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਐਜ਼ ਇਫ ਇਹ ਬਹੁਤ ਗਲਤ ਹੈ, ਔਰ ਭਾਰਤ ਵਿਚਲੇ ਵੀ ਮਨਜਿੰਦਰ ਸਰਸਾ ਵੀ ਔਰ ਆਰਪੀ ਸਿੰਘ ਦੂਜਿਆਂ ਤੀਜਿਆਂ ਨੇ। ਸੋ ਇਸ ਗੱਲ ਨੂੰ ਜਿਹੜਾ ਰੀਬਫ ਕਰਨ ਦੇ ਲਈ ਕਿ ਭਾਈ ਇਹ ਜਿਹੜਾ ਮੈਜੋਰਿਟੀ ਗੁਰਦੁਆਰਾ ਸਾਹਿਬਾਨ ਕੀ ਆਲਮੋਸਟ 100% ਇਸ ਦੇ ਖਿਲਾਫ ਨੇ ਔਰ ਇਹ ਇਹਨਾਂ ਦੇ ਉੱਤੇ ਜਿਹੜੀ ਹੈ ਉਹ ਬਿਲਕੁਲ ਪਾਬੰਦੀ ਹੈ। ਹਾਂ, ਇੰਡੀਵਿਜੂਅਲੀ ਕੋਈ ਵੀ ਗੁਰਦੁਆਰੇ ਆ ਜਾ ਸਕਦਾ। ਸੋ ਇਸ ਸੰਬੰਧੀ ਗੁਰਦੁਆਰਾ ਰਿਚਮੰਡ ਹਿੱਲ ਕਲਚਰ ਸੁਸਾਇਟੀ 'ਚ ਜਿਹੜਾ ਇਸ ਵੀਕਐਂਡ ਦੇ ਉੱਤੇ ਹੀ ਜਿਹੜਾ ਸੈਚਰਡੇ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ, ਜਿਹਦੇ 'ਚ ਨਿਊਯਾਰਕ, ਨਿਊ ਜਰਸੀ, ਕਨੈਟੀਕਟ ਤੱਕ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਔਰ ਨੁਮਾਇੰਦੇ ਉਹਨਾਂ ਨੇ ਸ਼ਮੂਲੀਅਤ ਕੀਤੀ। ਦਰਸ਼ਕ ਪਿਕਚਰਸ ਦੇ ਵਿੱਚ ਦੇਖ ਸਕਦੇ ਨੇ ਵੀਡੀਓ ਰੂਪ ਦੇ ਵਿੱਚ। ਔਰ ਉਹਦੇ 'ਚ ਇਹ ਜੁਆਇੰਟ ਮੈਸੇਜ ਦਿੱਤਾ ਗਿਆ ਇਸ ਇਕੱਠ 'ਚ, ਜਿੱਥੇ ਇੱਕ 11 ਮੈਂਬਰੀ ਕਮੇਟੀ ਬਣਾਈ ਗਈ ਜਿਨ੍ਹਾਂ ਨੇ ਹਿਕਸਵਿਲ ਵਾਲੀ ਕਮੇਟੀ ਨੂੰ ਅਕਾਊਂਟੇਬਲ ਬਣਾਉਣਾ, ਆਨਸਰੇਬਲ ਬਣਾਉਣਾ ਆਪਣੀ ਇਸ ਕਰਤੂਤ ਦੇ ਲਈ। ਲੇਕਿਨ ਇਹ ਜੁਆਇੰਟ ਮੈਸੇਜ ਦਿੱਤਾ ਗਿਆ ਕਿ ਭਾਈ ਕੋਈ ਵੀ ਜਿਹੜਾ ਇਹਨਾਂ ਦੇ ਕਿਸੇ ਡਿਪਲੋਮੈਟ ਨੂੰ, ਇਹਨਾਂ ਦੇ EMPLOYEE ਨੂੰ ਗੁਰਦੁਆਰਾ ਸਟੇਜ ਤੋਂ ਨਾ ਸਿਰੋਂ ਪਾਓ ਨਾ ਬੋਲਣਾ। ਹਾਂ, ਕੋਈ ਇੰਡੀਵਿਜੂਅਲੀ ਜਿਹੜਾ ਗੁਰੂ ਦੇ ਅੱਗੇ ਜਿਹੜਾ ਆਪਣਾ ਆਪਾ ਨਿਭਾਉਣਾ ਚਾਹੁੰਦਾ, ਨਤਮਸਤਕ ਹੋਣਾ ਚਾਹੁੰਦਾ, ਉਹ ਵੈਲਕਮ ਹੈ। ਸੋ ਅਸੀਂ ਇਸ ਦੇ ਲਈ ਵੀ ਸਮੂਹ ਗੁਰਦੁਆਰਾ ਕਮੇਟੀਆਂ ਨੂੰ ਔਰ ਜਥੇਬੰਦੀਆਂ ਨੂੰ ਮੁਬਾਰਕਬਾਦ ਦਿੰਦੇ ਆ ਕਿ ਇਹ ਬੜਾ ਇੱਕ ਟਾਈਮਲੀ ਐਕਸ਼ਨ ਹੈ ਜਿਹੜਾ ਬੜਾ ਜ਼ਰੂਰੀ ਵੀ ਸੀ। ਇਸੇ ਤਰ੍ਹਾਂ ਜਿਹੜਾ ਇੱਕ ਜਦੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਤੇ ਇਸ ਦੇ ਉੱਤੇ ਅਸੀਂ ਇੱਕ ਜਾਣਕਾਰੀ ਵੀ ਦੇਣਾ ਚਾਹੁੰਦੇ ਹਾਂ ਕਿ ਇਸ ਮੁੱਦੇ ਦੇ ਉੱਤੇ ਇੱਕ ਹੀਅਰਿੰਗ ਜਿਹੜੀ ਹੈ ਉਹ US ਸੈਨੇਟ ਦੇ ਵਿੱਚ ਅਗਲੇ ਕਮਿੰਗ ਵੈਨਸਡੇ ਹੋਣ ਜਾ ਰਹੀ ਹੈ। 10 ਵਜੇ ਦਾ ਟਾਈਮ ਹੈ। ਉਹਦੇ 'ਚ ਬੇਸ਼ੱਕ ਜਿਨ੍ਹਾਂ ਨੂੰ ਹਾਈਲਾਈਟ ਕੀਤਾ ਹੋਇਆ ਉਹ ਤਾਂ ਮੋਸਟਲੀ ਜਿਹੜਾ ਉਹ ईरान, चाइना और रशिया के कॉन्टेक्स्ट ही है, लेकिन मैं डिटेल मेरे सामने नहीं है, शायद मैं उन्होंने प्रिंट आउट नहीं कढ़िया है। सो असी जिहड़ा वो वाशिंगटन वाले अपने वीरां भैणां नूं खास तौर ते कि वो जरूर जिहड़ी उत्थे अपनी प्रेजेंस रखण। जदों सैनेट दे विच ब्रीफिंग हुंदी है तो 3 उस दे विच विटनेसिस ने जिन्हां ने अपनी प्रेजेंटेशन देनी है कि किवें ट्रांसनैशनल रिप्रैशन चल रहा है। तो ਉਹਦੇ 'ਚ ਬੇਸ਼ੱਕ ਕਿਉਂਕਿ ਇਹ ਮੀਟਿੰਗ ਆਲਮੋਸਟ 3-4 ਮਹੀਨੇ ਪਹਿਲਾਂ ਦੀ ਸਕੈਜੂਲਡ ਸੀ, ਇਹਦੇ 'ਚ ਇੰਡੀਆ ਦੀ ਡਿਸਕਸ਼ਨ ਨਹੀਂ ਹੋਏਗੀ। ਲੇਕਿਨ ਇਸੇ ਤੇ ਹੀ ਬਿਹਾਫ ਦੇ ਉੱਤੇ ਕਿਉਂਕਿ ਇੰਡੀਆ ਵਾਲਾ ਇਸ਼ੂ ਹੁਣ ਖੁੱਲ ਕੇ ਸਾਹਮਣੇ ਆਇਆ ਹੈ ਜਦੋਂ ਕਿ ਜਿਹੜੀ ਹੈ ਉਹ ਇਹਨਾਂ ਦੀ ਇੰਡਾਇਕਟਮੈਂਟ ਹੋਈ ਹੈ ਨਿਊਯਾਰਕ ਕੋਰਟ ਦੇ ਵਿੱਚ। ਸੋ ਆਪਣੀ ਪ੍ਰੈਜ਼ੈਂਸ ਉੱਥੇ ਹੋਣਾ ਹੀ ਜਿਹੜਾ ਹੈ ਇਹ ਇੰਪੋਰਟੈਂਟ ਹੋਏਗਾ। ਸੋ ਇਹ ਸੈਨੇਟ ਦੇ ਵਿੱਚ 10 ਵਜੇ ਸਵੇਰੇ ਹੈ ਔਰ ਉਹਦੇ 'ਚ ਆਪਣੇ ਦਸਤਾਰਾਂ ਵਾਲੀਆਂ ਬੀਬੀਆਂ ਭੈਣਾਂ ਸਿੰਘ ਸਿੰਘਣੀਆਂ ਉੱਥੇ ਪਹੁੰਚਣ, ਹਾਂ ਉਹਨਾਂ ਦੀ ਪ੍ਰੈਜ਼ੈਂਸ ਹੋਣੀ ਚਾਹੀਦੀ ਹੈ। ਦੂਸਰਾ ਬਹੁਤ ਵਾਰ ਇਹ ਹੁੰਦਾ ਹੈ ਕਿ ਜੀ ਕੌਣ ਕੀ ਕਰ ਰਿਹਾ ਹੈ ਔਰ ਉਹਦੇ 'ਚ ਵਰਲਡ ਸਿੱਖ ਪਾਰਲੀਮੈਂਟ ਜਿਨ੍ਹਾਂ ਦੇ ਅੱਡ-ਅੱਡ ਵਿੰਗ ਨੇ, ਰਿਲੀਜੀਅਸ ਵਿੰਗ ਵੱਲੋਂ ਖਾਸ ਤੌਰ ਤੇ ਐਫਰਟ ਕੀਤਾ ਗਿਆ ਸੀ ਕਿ ਹੁਣ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨਾਲ ਸੰਬੰਧਿਤ ਦਿਨ ਵੀ ਨੇ ਦਸੰਬਰ ਮਹੀਨੇ 'ਚ। ਸੋ ਬੱਚਿਆਂ ਦੀ ਯੂਥ ਦੀ ਇਨਵੋਲਵਮੈਂਟ ਹੋਏ। ਸੋ ਗੁਰਦੁਆਰਾ ਸਿੰਘ ਸਭਾ ਵਰਜੀਨੀਆ ਔਰ ਸਾਡੇ ਵੀਰ ਸਰ ਬਲਵਿੰਦਰ ਸਿੰਘ ਚੱਠਾ ਔਰ ਦੂਸਰੇ ਸਾਰੀ ਕਮੇਟੀ ਮੈਂਬਰਸ ਜਿਨ੍ਹਾਂ ਨੇ ਪੂਰਾ ਸਹਿਯੋਗ ਕੀਤਾ ਹੈ, ਉਹਨਾਂ ਦੇ ਇਸ ਸਹਿਯੋਗ ਸਦਕਾ ਹੀ ਇਸ ਐਤਵਾਰ ਜਿਹੜਾ ਉੱਥੇ ਵੱਡੇ ਪੈਮਾਨੇ ਦੇ ਉੱਤੇ ਇਹ ਸਾਰਾ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਸੀ ਉਹ ਸਿਰੇ ਚੜਿਆ। ਦਰਸ਼ਕ ਜਿਹੜਾ ਹੈ ਉਹ ਬੈਕਗ੍ਰਾਉਂਡ ਦੇ ਵਿੱਚ ਪਿਕਚਰ ਦੇਖ ਸਕਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਇੰਪੋਰਟੈਂਟ ਪ੍ਰਾਪਤੀ ਹੈ। ਆਉਣ ਵਾਲੇ ਪੀਰੀਅਡ 'ਚ ਹੋਰ ਵੀ ਆਰਗੇਨਾਈਜ਼ਡ ਢੰਗ ਦੇ ਨਾਲ ਥਾਂ ਇਸ ਨੂੰ, ਕਿਉਂਕਿ ਵਰਲਡ ਸਿੱਖ ਪਾਰਲੀਮੈਂਟ ਇੱਕ ਖੁੱਲ੍ਹਾ ਪਲੇਟਫਾਰਮ ਹੈ ਜਿਹਦੇ 'ਚ ਪੋਲੀਟੀਕਲੀ ਤਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੂਲ ਤੌਰ ਦੇ ਉੱਤੇ ਹੈ, ਲੇਕਿਨ ਇਹ ਸਾਰੀਆਂ ਐਕਟੀਵਿਟੀਜ਼ ਵੀ
ਉਹ ਰਿਲੀਜੀਅਸ ਅਰੀਨਾ 'ਚ ਹੈ ਜਾਂ ਫਾਈਨੈਂਸ਼ੀਅਲ ਹੈ ਜਾਂ ਸੋਸ਼ਲ ਹੈ ਜਾਂ ਈਵਨ ਸਪੋਰਟਸ ਦੇ ਮਾਮਲੇ 'ਚ ਵੀ, ਜਿਵੇਂ ਜਾਫੀ ਸਿੰਘ ਹੋਰਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ, ਉਹ ਜੋ ਇਸ ਦੇ ਉੱਤੇ ਕੋਈ ਕਰਨ। ਸੋ ਅਸੀਂ ਜਿਹੜਾ ਇਹਨਾਂ ਦੀ ਸਾਰੀ ਟੀਮ ਨੂੰ ਵਰਜੀਨੀਆ ਮੁਬਾਰਕਬਾਦ ਦਿੰਦੇ ਹਾਂ। ਗੁਰਦੁਆਰਾ ਸਿੰਘ ਸਭਾ ਦੀ ਮੈਨੇਜਮੈਂਟ ਕਮੇਟੀ ਦਾ ਖਾਸ ਤੌਰ ਤੇ ਧੰਨਵਾਦ ਕਿ ਉਹਨਾਂ ਨੇ ਪੂਰੇ ਤੌਰ ਦੇ ਉੱਤੇ ਕੋਆਪਰੇਟ ਕੀਤਾ। ਇਸ ਐਕਟੀਵਿਟੀ ਨੂੰ ਲੈ ਕੇ ਬਹੁਤ ਵਾਰੇ ਹੁੰਦਾ ਵੀ ਜੋ ਇੱਥੇ ਚੱਲ ਰਿਹਾ ਹੈ ਭਾਰਤੀ ਏਜੰਸੀਆਂ ਦੀ ਖੇਡ, ਕਿ ਪੰਜਾਬ ਦੇ ਵਿੱਚ ਕੋਈ ਆਵਾਜ਼ ਨਹੀਂ ਉੱਠਦੀ ਹੈ, ਲੇਕਿਨ ਜਿਹੜੇ ਵੱਡਾ ਤਬਕਾ ਹੈ, ਜਿਹੜੇ ਤਾਂ ਉਹ ਇੰਡੀਅਨ ਏਜੰਸੀਆਂ ਦੇ ਹੀ ਜਾਂ ਉਹਨਾਂ ਦੇ ਹੀ ਸਿਆਸੀ ਖਿਡਾਰੀ ਨੇ, ਉਹਨਾਂ ਨੇ ਤਾਂ ਕੀ ਬੋਲਣਾ। ਪਰ ਦਲ ਖਾਲਸਾ ਵੱਲੋਂ ਇਸ ਸੰਬੰਧੀ ਉਹਨਾਂ ਨੇ 9 ਦਸੰਬਰ ਨੂੰ ਬਠਿੰਡੇ 'ਚ ਜ਼ੋਰਦਾਰ ਜਿਹੜਾ ਇੱਕ ਪ੍ਰੋਟੈਸਟ ਰੱਖਿਆ। ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ। ਉਹਨਾਂ ਨੇ ਕਿਹਾ ਕਿ ਵੀ ਖਾਲਿਸਤਾਨੀਆਂ ਦੀਆਂ ਹੱਤਿਆਵਾਂ ਤੇ ਸਾਜ਼ਿਸ਼ਾਂ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਵਿਰੁੱਧ ਇਹ ਵਿਖਾਵਾ ਹੈ। ਉਹਨਾਂ ਨੇ ਕਿਹਾ ਵੀ ਅਸੀਂ ਹਕੂਮਤ ਦੀ ਦਹਿਸ਼ਤਗਰਦੀ ਵਿਰੁੱਧ ਹਰ ਪੱਧਰ ਤੇ ਲੜਾਂਗੇ, ਮੁਕਾਬਲਾ ਕਰਾਂਗੇ। ਅਸਹਿਣਸ਼ੀਲ ਭਾਰਤ ਨੂੰ ਸ਼ੀਸ਼ਾ ਦਿਖਾਉਣ ਲਈ ਅਮਰੀਕੀ ਨਿਆਂ ਵਿਭਾਗ ਦਾ ਧੰਨਵਾਦ, ਕਿ ਥੈਂਕ ਯੂ। ਪਰ ਮੈਂ ਆਲਰੇਡੀ ਹੋਰ ਵੀ ਐਕਟਿਵਿਸਟ ਨੂੰ ਕਹਿ ਰਿਹਾ ਸੀ, ਮੈਂ ਕਿਹਾ ਇਹ ਟਾਈਮ ਹੈ ਕਿ ਦਲ ਖਾਲਸਾ ਹੋਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਏ ਜਾਂ ਹੋਰ ਵੀ ਸਾਡੀਆਂ ਪੰਥਕ ਧਿਰਾਂ ਜਿਹੜੀਆਂ ਆਪਣੇ ਤੌਰ ਦੇ ਉੱਤੇ ਕੰਮ ਕਰਦੀਆਂ ਨੇ, ਕਿ ਉਹ ਅਪਾਇੰਟਮੈਂਟਸ ਬਣਾ ਕੇ US ਐਮਬੈਸੀ ਨਾਲ, ਦਿੱਲੀ ਕੈਨੇਡੀਅਨ ਹਾਈ ਕਮਿਸ਼ਨ ਨਾਲ, UK ਵਾਲਿਆਂ ਨਾਲ ਉੱਥੇ ਜਾ ਕੇ ਖਾਸ ਤੌਰ ਤੇ ਅਮਰੀਕਾ ਕੈਨੇਡਾ ਉਹਨਾਂ ਨੂੰ ਥੈਂਕ ਯੂ ਦੇਣ ਕਿ ਭਾਈ ਤੁਸੀਂ ਜਿਹੜਾ ਹੈ ਜੋ ਕੁਝ ਸਾਡੇ ਨਾਲ ਇੱਥੇ ਵਾਪਰ ਰਿਹਾ ਸੀ, ਵਾਪਰਦਾ, ਤੁਸੀਂ ਉਸ ਨੂੰ ਘੱਟੋ ਘੱਟ ਉੱਥੇ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਇਹ ਮੈਟਰ ਕਰਦਾ ਕਿਉਂਕਿ ਇਸ ਵੇਲੇ ਜਿਵੇਂ ਜਸਟਿਨ ਟਰੂਡੋ ਅੱਡੀ ਕੱਢ ਕੇ ਖਲੋਤਾ ਔਰ ਅਮਰੀਕਾ ਨੇ ਸਾਰਾ ਸਟ੍ਰੈਟੇਜਿਕ ਪਾਰਟਨਰ, ਕੁਆਡ, ਚਾਈਨਾ ਦੇ ਖਿਲਾਫ ਬੁਲਵਾਕ, ਉਹਨਾਂ ਸਾਰੇ ਇਸ਼ੂਜ਼ ਨੂੰ ਇੱਕ ਖੁੰਝੇ 'ਚ ਰੱਖ ਕੇ ਉਹਨਾਂ ਨੇ ਜਿਸ ਲੈਵਲ ਦੀ ਇੰਪੋਰਟੈਂਸ ਇਸ ਇਸ਼ੂ ਨੂੰ ਦਿੱਤੀ ਹੈ, ਇੱਕ ਸਿੱਖ ਨੂੰ ਜਿਹਨੂੰ ਮਾਰਿਆ ਜਾਣਾ ਸੀ ਉਹ ਪਲਾਟ ਅਨਫਾਇਲ ਕੀ, ਲੇਕਿਨ ਉਹਦੇ ਲਈ ਉਹਨਾਂ ਨੇ ਜਿਵੇਂ ਇੰਟਰਨੈਸ਼ਨਲ ਲੈਵਲ ਦੀ ਸ਼ੇਮ ਭਾਰਤ ਨੂੰ ਦਿੱਤੀ। ਹਾਲਾਂਕਿ ਏਜੰਸੀਆਂ ਦੇ ਕੋਵਰਟ ਆਪਰੇਸ਼ਨ ਹੁੰਦੇ ਨੇ, ਕੁਝ ਫੜੇ ਜਾਂਦੇ ਨੇ, ਕੁਝ ਨਹੀਂ ਫੜੇ ਜਾਂਦੇ, ਪਰ ਇਹ ਕਿਉਂਕਿ ਇਸ ਨੂੰ ਅਬਾਰਟ ਵੀ ਕੀਤਾ ਅਮਰੀਕਾ ਨੇ, ਲੇਕਿਨ ਪਬਲਿਕ ਸ਼ੇਮ ਜਿਹੜੀ ਉਹਨਾਂ ਨੇ ਇੰਡੀਆ ਨੂੰ ਦਿੱਤੀ ਹੈ ਔਰ ਇਸ ਦੇ ਉੱਤੇ ਇਸ ਲੈਵਲ ਦਾ ਦਬਾਅ ਬਣਾਇਆ ਹੋਇਆ। ਇੱਕ ਪਾਸੇ ਤਾਂ ਇੰਡਾਇਕਟਮੈਂਟ ਹੋਈ ਹੈ 15 ਸਫ਼ਿਆਂ ਦੀ, ਜਿਹੜੇ ਅਸੀਂ ਡਿਸਕਸ ਕੀਤੀ ਸੀ ਨਿਖਲ ਗੁਪਤੇ ਨੂੰ ਲੈ ਕੇ। ਹੁਣ ਉੱਥੇ ਵੀ ਜਿਹੜੇ ਬੈਠੇ ਹੋਏ ਉਹਨਾਂ ਦੇ ਟਾਕ ਸ਼ੋਅ ਵਾਲੇ ਜਾਂ ਉਹਨਾਂ ਦੇ ਵੀ ਮਜਬੂਰੀ ਬਣ ਗਈ ਕਿ ਕੀਤਾ ਜਾਏ। ਹੁਣ ਜਦੋਂ ਭਾਰਤੀ ਹਕੂਮਤ ਦੇ ਕਰਿੰਦੇ ਦੀ ਗੱਲ ਹੁੰਦੀ ਹੈ, ਹਾਲਾਂਕਿ ਬਹੁਤ ਵਾਰੀ ਉਹਨੂੰ CC1 ਕਰਕੇ ਕਿਹਾ ਗਿਆ ਜੀ, ਹਾਇਰ ਲੈਵਲ, ਔਰ ਅਸੀਂ ਆਇਡੈਂਟੀਫਾਈ ਕੀਤਾ ਸੀ ਕਿ ਮੋਸਟ ਲਾਈਕਲੀ ਉਹ ਕੁਲਦੀਪ ਸਿੰਘ ਨਾਂ ਦਾ ਹੀ ਬੰਦਾ ਹੈ ਜਿਹੜਾ CRPF ਦਾ ਵੀ ਮੁਖੀ ਰਿਹਾ ਔਰ ਦੂਜਾ। ਹਾਲਾਂਕਿ ਮੈਨੂੰ ਇੱਕ ਜਿਹੜੇ ਜਾਣੂ ਨੇ ਉਹ ਕਹਿੰਦੇ ਜੀ CC ਦਾ ਮਤਲਬ ਕੋ ਕੰਸਪੀਰੇਟਰ ਹੁੰਦਾ, ਕਿ ਭਾਵੇਂ ਇਹਨੂੰ ਕਿਉਂਕਿ ਸਾਰੇ CC1 ਹੀ ਕਹਿ ਰਹੇ ਨੇ ਵੀ ਇਹਦਾ ਮਤਲਬ ਹੀ ਕੋ ਕੰਸਪੀਰੇਟਰ ਹੈ, ਔਰ ਉਹ ਵੀ ਇਹਨਾਂ ਨੂੰ ਤਾਂ ਆਇਡੈਂਟੀਟੀ ਬੇਸ਼ੱਕ ਉਹਦਾ ਨਾਂ ਨਹੀਂ ਦਿੱਤਾ ਹੋਇਆ, ਇਹਨਾਂ ਨੂੰ ਤਾਂ ਪਤਾ ਹੈ ਵੀ ਉਹ ਕੌਣ ਹੈ। ਔਰ ਇਹੀ ਨਹੀਂ ਵੀ ਉਹਨਾਂ ਨੇ ਇੱਥੇ ਇੰਡਾਇਕਟ ਕਰਕੇ ਜਾਂ ਨਿਖਲ ਗੁਪਤਾ ਜਿਹੜਾ ਚੈਕ ਰਿਪਬਲਿਕ ਦੇ ਵਿੱਚ ਇਹਨਾਂ ਨੇ ਉੱਥੇ ਕਾਬੂ ਕੀਤਾ ਹੋਇਆ, ਉਹਨੂੰ ਐਕਸਟ੍ਰਾਡਾਈਟ ਕਰਨ ਦੀ ਲਾਈਨ ਹੈ ਔਰ ਇਹ ਟ੍ਰਾਇਲ ਦੇ ਵਿੱਚ ਕੇਸ ਜਾਏਗਾ। ਹਾਲਾਂਕਿ ਮੈਂ ਇਹ ਵੀ ਦੱਸਦੇ ਹਾਂ ਕਿਉਂਕਿ ਸਾਡੇ ਕੁਝ ਵੀਰਾਂ ਭੈਣਾਂ ਨੇ ਇਸ ਦੇ ਉੱਤੇ ਸਾਡੇ ਤੋਂ ਬਹੁਤ ਸਾਰੇ ਸਵਾਲ ਪੁੱਛੇ ਨੇ ਕਿ ਵੀ ਕਿਉਂਕਿ ਇਹ ਕੇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਹੈ, ਪਰ ਨਾ ਹੀ ਅਮਰੀਕਾ ਦੇ ਵਿੱਚ ਨਾ ਹੀ ਦੁਨੀਆ ਦੇ ਕਿਸੇ ਮੁਲਕ ਦੇ ਵਿੱਚ ਕੋਈ ਐਸਾ ਲਾਅ ਐਗਜ਼ਿਸਟ ਕਰਦਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਉਹਦੇ ਥੱਲੇ ਕੇਸ ਰਜਿਸਟਰ ਹੁੰਦਾ ਹੋਵੇ। ਇਹੀ ਕਾਰਨ ਹੈ ਕਿ ਇਹ ਜਿਹੜਾ ਨਾਰਮਲ ਅਮਰੀਕਾ ਦਾ ਕ੍ਰਿਮੀਨਲ ਲਾਅ ਹੈ ਉਹਦੇ ਥੱਲੇ ਹੀ ਇਹ ਸਾਰੀ ਜਿਹੜੀ ਹੈ ਉਹ ਕਾਰਵਾਈ ਹੋਏਗੀ। ਜਿਹੜਾ ਕ੍ਰਿਮੀਨਲ ਲਾਅ ਹੈ ਉਹਦੇ ਥੱਲੇ ਅਟੈਂਪਟ ਟੂ ਮਰਡਰ ਐਂਡ ਕੰਸਪੀਰੇਸੀ ਦੋਨੋਂ ਜਿਹੜੇ ਸਾਈਡ ਬਾਈ ਸਾਈਡ ਚਾਰਜ ਨੇ, ਉਹਨਾਂ 'ਚ 10 ਸਾਲਾਂ ਦੀ ਮੈਕਸਿਮਮ ਕੈਦ ਹੈ। ਉਹ ਜੇ ਦੋਵਾਂ 'ਚ ਵੀ ਮੈਕਸਿਮਮ ਜੱਜ ਦੇ 10-10 ਸਾਲ ਦੀ, ਤੇ ਉਹ ਵੀ ਕਈ ਵਾਰ ਕਨਕਰੈਂਟ ਰਨ ਕਰਦੀਆਂ ਨੇ ਕਿ ਇੱਕੋ ਵੇਲੇ ਰਨ ਕਰਦੀਆਂ ਨੇ। ਲੇਕਿਨ ਜਿਹੜਾ ਔਰ ਇਸ ਤੋਂ ਇਲਾਵਾ ਕਿਉਂਕਿ ਸਾਡੇ ਕੁਝ ਵੀਰਾਂ ਨੇ ਪੁੱਛਿਆ ਕਿ ਵੀ ਜੇ ਇਹ ਕਨਵਿਕਸ਼ਨ ਇਹਦੇ ਮਾਮਲੇ 'ਚ ਵੀ ਜਿਹੜਾ ਨਿਊਯਾਰਕ ਕੇਸ ਹੈ, ਪਰ ਦੂਸਰਾ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਵੀ ਇਹ ਸਵਾਲ ਪੁੱਛਿਆ ਗਿਆ ਕਿ ਕੈਨੇਡਾ 'ਚ ਤਾਂ ਅਜੇ
ਪ੍ਰੋਪਰ ਉਹਨਾਂ ਨੇ ਚਾਰਜ ਸ਼ੀਟ ਦਾਖਲ ਨਹੀਂ ਕੀਤੀ ਕਿ ਵੀ ਜੇ ਉਹ ਕਨਵਿਕਟ ਕਰਦੇ ਨੇ ਉਹਦੇ ਚ ਇੰਡੀਆ ਦਾ ਵੀ ਜਿਹਨੂੰ ਰਾ ਹੈਡ ਨੂੰ ਉੱਥੋਂ ਕਿਕ ਆਊਟ ਕੀਤਾ ਗਿਆ ਹੈ, ਉਹਨੂੰ ਕਰਦੇ ਨੇ, ਤੇ ਫਿਰ ਕੀ ਫਰਦਰ ਇੰਡੀਆ ਜਿਹੜਾ ਹੈ ਉਹ ਲੱਤ ਨਹੀਂ ਲਾਉਂਦਾ ਤੇ ਫਿਰ ਕੀ ਹੋਏਗਾ ਕਿ ਵੀ ਇੰਟਰਨੈਸ਼ਨਲ ਕੋਰਟ। ਮੈਂ ਕਿਹਾ ਜੀ ਉਹਦੇ ਚ ਜਿਹੜੇ ਦੋਨੋਂ ਹੀ ਨੇ, ਜਿਹੜੀ ਯੂਨਾਈਟਿਡ ਨੇਸ਼ਨਸ ਦੀ ਲੀਗਲ ਆਰਮ ਹੈ ਉਹਨੂੰ ICJ ਕਹਿੰਦੇ ਨੇ, ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਪਰ ਉਹਦੇ ਚ ਉਹੀ ਕੇਸ ਜਾਂਦਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਿਹਨੂੰ ਦੋਵੇਂ ਮੁਲਕ ਲੈ ਕੇ ਜਾਂਦੇ ਨੇ, ਦੋਵਾਂ ਨੇ ਜਿਹਦੇ ਚ ਦਸਤਖਤ ਕੀਤੇ ਹੋਏ ਨੇ ਇਸ ਮਾਮਲੇ ਦੇ ਵਿੱਚ, ਔਰ ਉਹਨੂੰ ਸਮਣ, ਜਿਵੇਂ ਕੁਲਭੂਸ਼ਣ ਯਾਦਵ ਦਾ ਕੇਸ ਜਿਹਨੂੰ ਡੈਥ ਪੈਨਲਟੀ ਪਾਕਿਸਤਾਨ 'ਚ ਦਿੱਤੀ ਗਈ ਹੈ, ਉਹ ਵੀ ਇੰਡੀਅਨ ਸਪਾਈ ਏਜੰਟ, ਪਰ ਉਹ ਹੈ। ਫਿਰ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ ਖਾਸ ਤੌਰ ਤੇ ਜਿਹੜੇ ਇਸ ਕਿਸਮ ਦੇ ਕ੍ਰਾਈਮ ਲਈ, ਉਹਦੇ ਤਾਂ ਅਮਰੀਕਾ ਵੀ ਸਿਗਨੇਟਰੀ ਨਹੀਂ ਹੈ, ਉਹਦੇ ਤੇ ਇੰਡੀਆ ਵੀ ਸਿਗਨੇਟਰੀ ਨਹੀਂ ਹੈ। ਸੋ ਮੋਰ ਔਰ ਲੈਸ ਇਹ ਜਿਹੜਾ ਸਾਰਾ, ਕਿਉਂਕਿ ਬਹੁਤ ਵਾਰੀ ਸਾਡੇ ਬਹੁਤ ਹੋਪਫੁਲ ਹੋ ਜਾਂਦੇ ਨੇ ਵੀ ਪਤਾ ਨਹੀਂ ਇਸ ਤੋਂ ਬਾਅਦ ਕੀ ਹੋਣਾ, ਇਹ ਟ੍ਰਾਇਲ ਕ੍ਰਿਮੀਨਲ ਜਿਹੜਾ ਲਾਅ ਹੈ ਉਸ ਦੇ ਥੱਲੇ ਹੀ ਹੋਏਗਾ। ਲੇਕਿਨ ਇਸ ਸਾਰੇ ਨੇ ਜਿਹੜਾ ਭਾਰਤ ਦਾ ਰੋਗ ਸਟੇਟ ਜਿਹੜੀ ਅਸਲ ਚ ਸੀ ਫॉर ਅ ਲੌਂਗ ਟਾਈਮ, ਔਰ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਇਹਨਾਂ ਵਰਿਆਂ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਬਹੁਤ ਸਪਾਈ ਮਾਸਟਰ ਔਰ ਬੜਾ ਸਮਝਦਾ ਅਜੀਤ ਡੋਵਲ, ਕਿਵੇਂ 5 ਜਿਹੜੇ ਵੱਡੇ ਇਹਨਾਂ ਦੇ ਕੋਵਰਟ ਆਪਰੇਸ਼ਨ ਨੇ, ਕੋਵਰਟ ਲੁਕਵੇਂ ਹੁੰਦੇ ਨੇ, ਓਵਰਟ ਸਾਹਮਣੇ, ਪੋਲੀਟੀਕਲ ਐਕਟੀਵਿਟੀ ਓਵਰਟ ਹੁੰਦੀ ਹੈ। ਜਦੋਂ ਇੰਡੀਆ, ਅਮਰੀਕਾ, ਯੂ ਆਰ ਅ ਗ੍ਰੇਟ ਡੈਮੋਕ੍ਰੇਸੀ, ਵੀ ਆਰ ਦਾ ਲਾਰਜੈਸਟ ਡੈਮੋਕ੍ਰੇਸੀ, ਇਹ ਓਵਰਟ ਡਿਪਲੋਮੈਟਿਕ ਬਿਆਨਬਾਜ਼ੀਆਂ ਸੀ। ਪਰ ਕੋਵਰਟ ਆਪਰੇਸ਼ਨ ਜਦੋਂ ਫੜਿਆ ਹੀ ਗਿਆ, ਉਹ ਫਿਰ ਕੋਈ ਨੋ ਮੋਰ ਕੋਵਰਟ, ਉਹ ਫਿਰ ਜਦੋਂ ਇੱਕ ਤੋਂ ਬਾਅਦ ਇੱਕ ਫੜਿਆ ਜਾ ਰਿਹਾ, ਇਸ ਨੇ ਦੱਸ ਦਿੱਤਾ ਹੈ ਕਿ ਭਾਰਤ ਦਾ ਜਿਹੜਾ ਰੌਕ ਸਟੇਟ ਰੁਤਬਾ ਹੈ ਉਹੀ ਹਾਈਲਾਈਟ ਹੋਇਆ ਹੈ, ਉਹਨਾਂ ਦਾ ਸੋ ਕਾਲਡ ਡੈਮੋਕ੍ਰੇਸੀ ਵਾਲਾ ਜਿਹੜਾ ਝੂਠ ਹੈ ਉਹ ਫੜਿਆ ਗਿਆ। ਔਰ ਅਮਰੀਕਾ ਨੇ ਇਹਨੂੰ ਕਿਸ ਲੈਵਲ ਤੇ ਲਿਆ, ਕਿੰਨਾ ਸੀਰੀਅਸਲੀ ਲਿਆ, ਉਹ ਆਪਣੇ ਆਪ ਚ ਜ਼ਾਹਰ ਹੈ ਵੀ ਉਹਨਾਂ ਨੇ ਪਬਲਿਕ ਸ਼ੇਮ ਤਾਂ ਦਿੱਤੀ, ਔਰ ਆਲਮੋਸਟ 3-4 ਮਹੀਨੇ ਦੇ ਉਸ ਪੀਰੀਅਡ ਤੋਂ ਬਾਅਦ ਜਦੋਂ, ਕਿਉਂਕਿ ਮੈਂ ਜਦੋਂ ਹੁਣ ਇਹਦੀ ਟਾਈਮ ਲਾਈਨ ਵੀ ਦੇਖਦਾ ਹੈ, ਇਹ ਦੇਖੋ ਇਹਨਾਂ ਨੇ ਇੰਡੀਅਨ ਏਜੰਸੀਆਂ ਨੇ ਜੂਨ ਦਾ ਮਹੀਨਾ ਹੀ ਚੁਣਿਆ, ਔਰ ਇਹ ਐਕਟੀਵਿਟੀ ਜੂਨ 1-2 ਤੋਂ ਸ਼ੁਰੂ ਹੋ ਜਾਂਦੀ ਹੈ। ਔਰ ਜਦੋਂ ਉਹਨੇ ਮੋਦੀ ਨੇ ਇੱਥੇ 22 ਜੂਨ ਨੂੰ ਮਿਲਣਾ ਬਾਈਡਨ ਨੂੰ, ਆਲਮੋਸਟ 19 ਜਾਂ 20 ਜੂਨ ਨੂੰ ਆਉਂਦਾ, ਉਸੇ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਵਤਾਰ ਸਿੰਘ ਖੰਡੇ ਦਾ ਮਰਡਰ ਕੀਤਾ ਜਾਂਦਾ 3 ਦਿਨ ਪਹਿਲਾਂ ਹਰਦੀਪ ਸਿੰਘ ਨਿੱਜਰ ਤੋਂ। 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਕੀਤਾ ਜਾਂਦਾ, ਔਰ ਫਿਰ ਇਹੀ ਨਿਖਲ ਗੁਪਤਾ ਜਿਹੜਾ ਹੈ ਉਹ ਜਿਹਨੂੰ ਉਹ ਹਿਟਮੈਨ ਸਮਝਦਾ ਹਾਇਰ ਕੀਤਾ, ਜਿਹੜਾ ਕਿ FBI ਦਾ ਕਵਰ ਏਜੰਟ ਹੈ, ਉਹਨੂੰ ਕਹਿ ਰਿਹਾ ਕਿ ਵੀ ਹਜੇ ਮੋਦੀ ਉੱਥੇ ਹੀ ਹੈ ਔਰ ਅਜੇ ਜੂਨ ਚੱਲ ਰਿਹਾ ਕਿ ਵੀ ਇਸ ਜੌਬ ਨੂੰ ਜਿਹੜਾ ਉਹ ਜੂਨ ਐਂਡ ਤੋਂ ਪਹਿਲਾਂ ਫਿਨਿਸ਼ ਕਰੋ। ਔਰ ਉਹਦੇ ਚ ਉਹਨੂੰ ਕਹਿ ਰਿਹਾ ਕਿ ਜੇ ਗੁਰਪਤਵੰਤ ਸਿੰਘ ਪੰਨੂ ਕੋਈ ਮੀਟਿੰਗ 'ਚ ਹੋਏ, 2-3 ਹੋਰ ਨਾਲ ਬੈਠੇ ਹੋਣ, ਦੈਨ ਉਹ ਕਹਿੰਦਾ ਵੀ ਫਿਨਿਸ਼ ਐਵਰੀਬਡੀ, ਪੁੱਟ ਐਵਰੀਬਡੀ ਡਾਊਨ। ਸੋ ਇਸ ਲੈਵਲ ਤੱਕ ਜਿਹੜਾ ਜਾਣਾ ਹੈ, ਔਰ ਇਹ ਜਦੋਂ ਇੰਡੈਕਟਮੈਂਟ ਸਾਹਮਣੇ ਆਈ ਤੇ ਬਹੁਤਿਆਂ ਦੇ ਮੂੰਹ ਤਾਂ ਟੱਡੇ ਰਹਿ ਗਏ, ਔਰ ਇੰਡੀਅਨਸ ਨੂੰ ਵੀ ਉਹਨਾਂ ਨੇ ਜਿਹੜਾ ਉਹ ਪਬਲਿਕਲੀ, ਔਰ ਜੋ ਕੁਝ ਕੈਨੇਡਾ ਦੇ ਮਾਮਲੇ ਜਿਵੇਂ ਉਹ ਉਹਨਾਂ ਦੀ ਲਾਈਨ ਸੀ ਉਹ ਬਿਲਕੁਲ ਬੈਕਡ੍ਰੌਪ, ਫਿਰ ਹੋਇਆ ਜੇ ਅਸੀਂ ਇਨਕੁਆਇਰੀ ਕਮੇਟੀ ਬਣਾ ਦਿੱਤੀ ਹੈ, ਔਰ ਦੂਜਾ ਹਾਲਾਂ ਉਹ ਬਹਾਨਾ ਜੇ ਮੰਨਣਗੇ ਵੀ ਤਾਂ ਕਹਿਣਗੇ ਜੀ ਰੋਗ ਐਲੀਮੈਂਟ ਹੈ, ਇਹ ਆਫੀਸ਼ੀਅਲ ਸਾਡੀ ਪੋਜੀਸ਼ਨ ਨਹੀਂ ਸੀ, ਰੋਗ ਐਲੀਮੈਂਟ, ਤਾਂ ਰੋਗ ਐਲੀਮੈਂਟ ਨੂੰ ਪਾਸੇ ਕਰ ਦੇਣਗੇ, ਉਹਦੀ ਆਈਡੈਂਟੀਟੀ ਬਦਲ ਕੇ ਜਾਂ ਦੂਜੇ। ਸੋ ਹੈ ਤਾਂ ਇਹ ਇਸ ਵੇਲੇ ਇੱਕ ਪਾਸੇ ਡਿਪਲੋਮੈਟਿਕ ਪਬਲਿਕ ਪ੍ਰੈਸ਼ਰ ਹੈ, ਦੂਸਰੇ ਪਾਸੇ ਜਿਹੜਾ ਹੈ ਉਹ ਇੰਡੀਆ ਦਾ ਐਕਸਪੋਜ਼ ਹੋਣਾ ਹੈ ਕਿ ਜਿਹਨੂੰ ਅਸੀਂ ਕਿਹਾ ਸੀ ਵੀ ਅਰਸ਼ ਤੋਂ ਫਰਸ਼ ਤੱਕ। ਔਰ ਅਮਰੀਕਾ ਇਸ ਮਾਮਲੇ ਨੂੰ ਲੈ ਕੇ ਕਿੰਨਾ ਸੀਰੀਅਸ ਹੈ, ਇਹਦਾ ਇਹ ਸਬੂਤ ਹੈ, ਅਸੀਂ ਦੇਖ ਰਹੇ ਹਾਂ ਕਿ ਅਮਰੀਕਾ ਦਾ ਡਿਪਟੀ ਨੈਸ਼ਨਲ ਸਿਕਿਉਰਿਟੀ ਏਜੰਸੀ ਦਾ ਮਿਸਟਰ ਜੋਨੇਥਨ ਫਾਈਨਰ ਇਸ ਵੇਲੇ ਦਿੱਲੀ 'ਚ ਹੈ। ਹਾਲਾਂ ਉਸ ਦਾ ਜਿਹੜਾ ਜਦੋਂ ਇਹ ਕਾਊਂਟਰ ਪਾਰਟ ਕਹਿੰਦੇ ਨੇ ਕਿ ਉਹਦੇ ਪੈਰਲਲ ਬੰਦਾ ਜਿਹੜਾ ਡਿਪਟੀ ਹੈ ਉਸ ਦੇ ਨਾਲ ਹੀ ਉਹਦੀ ਮੁਲਾਕਾਤ ਹੋਣੀ ਸੀ, ਲੇਕਿਨ ਕਿਸ ਲੈਵਲ ਤੇ ਅਮਰੀਕਾ ਨੇ ਬਾਹ ਮਰੋੜੀ ਹੋਈ ਹੈ ਇਹਨਾਂ ਦੀ, ਔਰ ਕਿਸ ਸੀਰੀਅਸਨੈਸ ਦੇ ਨਾਲ ਅਮਰੀਕਾ ਲੈ ਰਿਹਾ ਹੈ। ਮਿਸਟਰ ਜੋਨੇਥਨ ਫਾਈਨਰ ਉਹਨਾਂ ਨੇ ਸਿਰਫ ਆਪਣੇ ਕਾਊਂਟਰ ਪਾਰਟ ਨਾਲ ਹੀ ਮੁਲਾਕਾਤ ਨਹੀਂ ਕੀਤੀ, ਐਸ ਜੈਸ਼ੰਕਰ ਫੋਰਨ ਮਿਨਿਸਟਰ ਦੇ ਨਾਲ ਵੀ ਮੁਲਾਕਾਤ, ਔਰ ਸ਼ੈਤਾਨਾਂ ਦਾ ਪਿਓ, ਸ਼ੈਤਾਨ ਦਾ ਜਮੂਰਾ ਜਿਹੜਾ ਸ਼ਤੂੰਗੜਾ ਅਜੀਤ ਡੋਵਲ, ਉਹਦੇ ਨਾਲ ਵੀ। ਔਰ ਇਹਨਾਂ ਦੇ ਮੀਡੀਆ ਦੀਆਂ ਹੀ ਹੈਡਲਾਈਨਸ ਨੇ, US ਡਿਪਟੀ NSA ਜੌਨ ਫਾਈਨਰ ਮੀਟਸ ਜੈਸ਼ੰਕਰ ਐਂਡ ਡੋਵਲ। ਔਰ ਇਹ ਜਿਹੜਾ ਜੋਨੇਥਨ ਫਾਈਨਰ ਦਾ
एस जयशंकर ਨੂੰ ਮਿਲਣਾ ਹੈ, ਅਜੀਤ ਡੋਵਲ ਨੂੰ ਮਿਲਣਾ ਹੈ ਔਰ ਉਹਨਾਂ ਨੇ ਇਹ ਕਿਹਾ ਵੀ ਇਹ ਮੀਟਿੰਗਾਂ ਨੇ ਅਗੇਂਸਟ ਦਾ ਬੈਕਡ੍ਰੌਪ of Washington's allegations of an Indian link to a plot to kill a Khalistani leader on American soil. ਹੁਣ ਇਹਨਾਂ ਨੂੰ ਟੈਰਰਿਸਟ ਲਫ਼ਜ਼ ਭੁੱਲ ਗਿਆ, ਹੁਣ ਸੈਪਰੇਟਿਸਟ ਵੀ ਹੁਣ ਕਲੀਅਰਲੀ ਆ ਗਿਆ ਕਿ ਖਾਲਿਸਤਾਨੀ ਲੀਡਰ ਔਨ ਅਮਰੀਕਨ ਸੋਇਲ। ਔਰ ਇਹ ਉਹਨਾਂ ਨੇ ਕਿਹਾ ਜੀ ਦਿਸ ਵਾਜ਼ ਦਾ ਫਸਟ ਪਬਲਿਕਲੀ ਐਕਨੋਲੇਜਡ ਕੰਟੈਕਟ between a senior US security official and the Indian leadership since US prosecutors alleged last week that Indian national Nikhil Gupta had worked with an official purportedly responsible for intelligence in a thwarted plot to assassinate Sikhs for Justice leader Gurpatwant Singh Pannu। ਪਿਛਲੇ ਹਫਤੇ ਇੰਡਾਇਕਟਮੈਂਟ ਫਾਈਲ ਹੁੰਦੀ ਹੈ, ਇਸ ਹਫਤੇ ਚ ਜਿਹੜਾ ਹੈ ਉਹ ਜੋਨਾਥਨ ਫਾਈਨਰ ਉੱਥੇ ਪਹੁੰਚ ਜਾਂਦੇ ਨੇ ਔਰ ਉਹ ਇਹ ਸਾਰੇ ਜਿਹੜੇ ਨੇ ਉਹਨਾਂ ਦੀ ਅਦਾਲਤ ਦੇ ਵਿੱਚ ਹਾਜ਼ਰ ਹੋ ਰਹੇ ਨੇ। ਐਸ ਜੈਸ਼ੰਕਰ ਵੀ, ਅਜੀਤ ਡੋਵਲ ਵੀ। ਹਾਲਾਂ ਉਹਨਾਂ ਦਾ ਜਿਹੜਾ ਕਾਊਂਟਰ ਪਾਰਟ ਹੈ ਉੱਥੇ NSA ਇੰਡੀਆ ਦਾ ਡਿਪਟੀ ਵਿਕਰਮ ਮਿਸ਼ਰੀ ਹੈ ਔਰ ਇਹ ਵਿਕਰਮ ਮਿਸ਼ਰੀ ਦੇ ਨਾਲ ਜਿਹੜਾ ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਗੁੱਡ ਟੂ ਮੀਟ ਆਪਣਾ ਉਹ ਜਿਹੜੀ ਬਾਕੀ ਤਾਂ ਅਫੀਸ਼ੀਅਲ ਜਿਹਾ ਹੁੰਦਾ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਮਿਸਰੀ ਐਂਡ ਫਾਈਨਰ ਆਲਸੋ ਅੰਡਰਟੁਕ ਦਾ ਫਸਟ ਕੰਪ੍ਰੈਹੈਂਸਿਵ ਮਿਡ ਟਰਮ ਰਿਵਿਊ ਆਫ ਇੰਡੀਆ US ਇਨੀਸ਼ੀਏਟਿਵ ਔਨ ਕ੍ਰਿਟੀਕਲ ਐਂਡ ਐਮਰਜਿੰਗ। ਇਹ ਸਾਰੇ ਕਵਰ ਅਪ ਹੁੰਦਾ ਜੀ ਫਲਾਣੇ ਤੇ ਉਹਨਾਂ ਨੇ ਡਿਸਕਸ ਕੀਤਾ, ਢਿਮਕੇ ਦੇ ਕੀਤਾ। ਲੇਕਿਨ ਹੁਣ ਇੱਕ ਪਾਸੇ ਤਾਂ ਇਹ ਮੀਟਿੰਗ ਹੀ ਆਪਣੇ ਆਪ ਦੇ ਵਿੱਚ ਦੱਸਦੀ ਹੈ ਔਰ ਇਹਦੇ ਤੇ ਈਵਨ ਐਸ ਜੈਸ਼ੰਕਰ ਦੀ ਸਟੇਟਮੈਂਟ ਹੈ ਇੰਡੀਆ ਐਂਡ US ਕੈਨ ਰਿਜ਼ੋਲਵ ਡਿਫਰੈਂਸਿਸ ਸੇ ਐਸ ਜੈਸ਼ੰਕਰ ਕਿ ਜੀ ਮਤਭੇਦ ਨੇ ਔਰ ਇਹ ਪਿਕਚਰ ਵੀ ਹੈ ਉਹਨਾਂ ਦੀ ਜਿਹੜੀ ਆਪਸ ਦੇ ਵਿੱਚ ਮੁਲਾਕਾਤਾਂ ਦੀ ਪੂਰੀ। ਸੋ ਇਹ ਵਿਦਿਨ ਏ ਵੀਕ ਇਸ ਇੰਡਾਇਕਟਮੈਂਟ ਨੂੰ ਫਾਈਲ ਕਰਨ ਦੇ ਇਹਨਾਂ ਦਾ ਪਹੁੰਚਣਾ, ਐਸ ਜੈਸ਼ੰਕਰ, ਅਜੀਤ ਡੋਵਲ ਦਾ ਉਹਨਾਂ ਦੀ ਕਚਹਿਰੀ 'ਚ ਹਾਜ਼ਰ ਹੋਣਾ, ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਅਮਰੀਕਾ ਇਹਨੂੰ ਕਿੰਨੀ ਅਹਿਮੀਅਤ ਦਿੰਦਾ ਹੈ ਇਸ ਕੇਸ ਨੂੰ ਔਰ ਭਾਰਤ ਦੇ ਉੱਤੇ ਕਿੰਨਾ ਦਬਾਅ ਬਣਾਇਆ ਹੋਇਆ, ਕਿੰਨੀ ਬਾਹ ਉਹਨਾਂ ਦੀ ਮਰੋੜੀ ਹੋਈ ਹੈ ਕਿ ਭਾਈ ਫਰਦਰ ਸਪਿਲ ਦਾ ਬੀਨਸ ਜਿਵੇਂ ਕਿਹਾ ਜਾਂਦਾ ਹੈ। 20ਵੀਂ ਸਦੀ ਦੀ ਬਿਗਨਿੰਗ ਦਾ ਇਹ ਸਲੈਂਗ ਹੈ ਪਰ ਇਹ ਕੁਛ ਤਾਂ ਉਹਨਾਂ ਨੇ ਨਿਖਿਲ ਗੁਪਤੇ ਨੇ ਹੀ ਬੀਨ ਉਗਲ ਦਿੱਤੇ ਨੇ ਲੇਕਿਨ ਹੁਣ ਜਿਹੜੇ ਉਹਦੇ ਹੈਂਡਲਰ ਨੇ, ਉਹਦੇ ਪਿਓ ਨੇ ਔਰ ਉਹਨਾਂ ਨੂੰ ਜਾ ਕੇ ਉਹਨਾਂ ਨੇ ਉਹ ਦਿਖਾਇਆ ਹੋਣਾ ਵੀ ਆਹ ਤੁਹਾਡੀ ਕਰਤੂਤ ਹੈ, ਹੁਣ ਦੱਸੋ ਕਿ ਵੀ ਤੁਸੀਂ ਕਿੱਥੇ ਖੜੇ ਹੋ। ਸੋ ਅਸੀਂ ਇਹ ਸਮਝਦੇ ਹਾਂ ਕਿਉਂਕਿ ਇਸ ਇਸ਼ੂ ਦੇ ਉੱਤੇ ਮੇਰੀ ਵੀਕਐਂਡ ਦੇ ਉੱਤੇ ਸਰ ਰਣਜੀਤ ਸਿੰਘ ਸਰਾਂ ਜਿਹੜੇ ਲੀਗਲ ਐਡਵਾਈਜ਼ਰ ਵੀ ਨੇ ਔਰ ਲੀਗਲ ਕਾਉਂਸਲ ਨੂੰ ਹੈਡ ਕਰਦੇ ਨੇ ਵਰਲਡ ਸਿੱਖ ਪਾਰਲੀਮੈਂਟ ਦੇ, ਉਹਨਾਂ ਦੇ ਨਾਲ ਵੀ ਡਿਟੇਲ 'ਚ ਗੱਲਬਾਤ ਹੋਈ ਕਿ ਇਹਦੀਆਂ ਲੀਗਲ ਇੰਪਲੀਕੇਸ਼ਨਸ ਕੀ ਨੇ ਜਿਹੜਾ ਔਰ ਇੰਟਰਨੈਸ਼ਨਲੀ ਕੀ। ਔਰ ਮੈਂ ਤਾਂ ਇਹੀ ਇਸ 'ਚੋਂ ਦੇਖਦਾ ਕਿ ਵੀ ਵਿਦਿਨ ਸਾਨੂੰ ਪ੍ਰੈਸ਼ਰ ਬਿਲਡ ਰੱਖਣਾ ਚਾਹੀਦਾ। ਇਹ ਨਾ ਹੋਏ ਕਿ ਵੀ ਅਮਰੀਕਾ ਕੈਨੇਡਾ ਜਿਨ੍ਹਾਂ ਨੇ ਪੋਜੀਸ਼ਨ ਲਈਆਂ ਉਹਨਾਂ ਨੇ ਜਿੰਨਾ ਕੁ ਇਹਨਾਂ ਨੂੰ ਸੂਟ ਕਰਦਾ ਉਨੀ ਕੁ ਬਾਂਹ ਮਰੋੜ ਕੇ ਉਹਨਾਂ ਤੋਂ ਆਪਣਾ ਜੋ ਵੀ ਉਹ ਫੇਵਰ ਲੈਣਾ ਚਾਹੁੰਦੇ ਨੇ ਲੈਣ ਔਰ ਫਿਰ ਸਿੱਖ ਇਸ਼ੂ ਕਿਤੇ ਨੇੜੇ ਤੇੜੇ ਵੀ ਨਾ ਹੋਏ। ਸੋ ਉਹਦੇ 'ਚ ਇਹ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇਸ ਮੁੱਦੇ ਦੇ ਉੱਤੇ ਲਗਾਤਾਰਤਾ ਦੇ ਨਾਲ ਪ੍ਰੈਸ਼ਰ ਬਿਲਟ ਵੀ ਰੱਖੀਏ ਔਰ ਇੰਡੀਅਨ ਗਵਰਨਮੈਂਟ ਦੀ ਜਵਾਬਦੇਹੀ ਬਰਾਬਰ ਇਸ ਇਸ਼ੂ ਦੇ ਉੱਤੇ ਹੁੰਦੀ ਰਹੇ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184 ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵੀਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ
ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਜੀਤ ਡੋਵਲ ਦੀ ਅਗਵਾਈ ਵਾਲੀ ਭਾਰਤੀ ਖੁਫੀਆ ਏਜੰਸੀ ਰਾਹ ਦੀਆਂ ਕਰਤੂਤਾਂ ਹੁਣ ਜਗਜ਼ਾਰ ਹੋ ਗਈਆਂ ਨੇ ਔਰ ਪਿਛਲੇ ਸਮੇਂ ਵਿੱਚ ਰਾਹ ਦੇ 5 ਖੁਫੀਆ ਐਕਸ਼ਨ ਮੁਕੰਮਲ ਤੌਰ ਤੇ ਫੇਲ ਹੋਏ ਨੇ। ਸੋ ਭਾਰਤ ਨੂੰ ਸ਼ਰਮਿੰਦਗੀ ਦਾ ਮੂੰਹ ਦੇਖਣਾ ਪਿਆ ਔਰ ਹੁਣ ਸਾਡੀ ਇਹ ਮੰਗ ਹੋਣੀ ਚਾਹੀਦੀ ਹੈ ਕਿ ਭਾਰਤ ਨੂੰ ਇੱਕ ਰੋਗ ਸਟੇਟ ਵਜੋਂ ਐਲਾਨਿਆ ਜਾਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਦੁਨੀਆ ਦੇ ਵਿੱਚ ਜਦੋਂ ਤੋਂ ਵੀ ਰਾਜਤੰਤਰ, ਉਹ ਭਾਵੇਂ ਬਾਦਸ਼ਾਹੀ ਨਿਜ਼ਾਮ ਸੀ ਜਾਂ ਨਵਾਬੀ ਨਿਜ਼ਾਮ ਸੀ ਜਾਂ ਬਾਅਦ ਦੇ ਵਿੱਚ ਡਿਕਟੇਟਰਾਨਾ, ਅਥੋਰੀਟੇਰੀਅਨ, ਕਮਿਊਨਿਸਟ ਜਾਂ ਡੈਮੋਕ੍ਰੇਸੀਜ਼ ਦੇ ਨਾਂ ਥੱਲੇ ਬਣੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਗੁਪਤ ਜਾਣਕਾਰੀਆਂ ਦੂਸਰੀ ਜਿਹਦੇ ਨਾਲ ਐਨਿਮਿਟੀ ਹੈ ਜਾਂ ਜਿਹੜਾ ਈਵਨ ਤੁਹਾਡਾ ਦੋਸਤ ਵੀ ਹੈ ਪਰ ਉਸ ਦੇ ਰਾਜ ਭਾਗ ਦੇ ਉੱਤੇ ਤੁਹਾਡੀ ਅੱਖ ਹੈ, ਸੋ ਗੁਪਤ ਜਾਣਕਾਰੀਆਂ, ਅੰਦਰੂਨੀ ਜਾਣਕਾਰੀਆਂ ਕਿਵੇਂ ਹਾਸਲ ਕਰਨੀਆਂ ਨੇ, ਉਹਦੇ ਲਈ ਹਰ ਕਿਸਮ ਦੇ ਜਿਹੜੇ ਟੈਕਟਿਕ ਨੇ ਜਾਂ ਤਰੀਕੇ ਨੇ ਉਹ ਇਸਤੇਮਾਲ ਕੀਤੇ ਜਾਂਦੇ ਰਹੇ ਨੇ। ਬੇਸ਼ੱਕ ਇਸ ਸਾਰੇ 'ਚ ਹਰ ਸਿਵਲਾਈਜੇਸ਼ਨ ਵਾਲੇ ਆਪਣਾ ਆਪਣਾ ਜਿਹੜਾ ਉਹ ਕੋਈ ਨਾ ਕੋਈ ਰੋਲ ਸਮਝਦੇ ਹੋਣਗੇ, ਪਰ ਜੇ ਕਹਿਣਾ ਹੋਏ ਵੀ ਇਸ ਸਭ ਦਾ ਪਿਓ ਚਾਣਕਿਆ ਹੈ ਔਰ ਚਾਣਕਿਆ ਦਾ ਅਰਥ ਸ਼ਾਸਤਰ ਜਾਂ ਇਸ ਸਾਰੇ ਦੇ ਥੱਲੇ ਧੋਖੇਬਾਜ਼ੀ, ਬੇਈਮਾਨੀ ਔਰ ਫਿਰ ਉਸ ਤੁਸੀਂ ਆਪਣੇ ਨੈਰੇਟਿਵ ਕੀ ਬਣਾਉਣਾ, ਇਹ ਜਿਹੜਾ ਹੈ ਇਹਨਾਂ ਤੋਂ ਵੱਡਾ ਇਹਦੇ 'ਚ ਕੋਈ ਨਾ ਕੋਈ ਗਪੌੜ ਇਹਨਾਂ ਤੋਂ ਵੱਡਾ ਲਿਖ ਸਕਦਾ ਹੈ। ਜੇ ਤੁਸੀਂ ਹਿੰਦੂ ਪੁਰਾਣ ਦੇਖਦੇ ਹੋ ਤੇ ਤੁਹਾਨੂੰ ਇਹ ਹੈਰੀ ਪੋਟਰ ਜਾਂ ਦੂਜੇ ਤੀਜੇ ਕੁਝ ਵੀ ਨਹੀਂ ਲੱਗਦੇ ਕਿ ਕਿੱਡੀ ਵੱਡੀ ਗੱਪ ਨੂੰ ਕਿਵੇਂ ਕਿਹੜੀ ਸ਼ਕਲ ਦੇਖ ਕੇ ਕਿੰਨਾ ਵੱਡੀ ਜਿਹਨੂੰ ਕਥਾਨਾਕ ਕਹਿੰਦੇ ਨੇ ਉਹਦੇ 'ਚ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਬਿਲਕੁਲ। ਦੂਸਰਾ, ਇਹਨਾਂ ਦੀ ਇੱਕ ਐਂਕਰ ਬੀਬੀ ਜਿਹੜੀ ਵੱਡੀ ਇੰਟਰਨੈਸ਼ਨਲ ਲੈਵਲ ਦੇ ਟੀਵੀਆਂ ਤੇ ਜੁੜ, ਉਹਨੇ ਇੱਕ ਇੰਟਰਵਿਊ 'ਚ ਉਹ ਕਹਿ ਰਹੀ ਸੀ, ਜੇ ਉਹਨੂੰ ਪੁੱਛਿਆ ਵੀ ਮੀਡੀਆ ਦਾ ਕੀ ਰੋਲ ਹੈ, ਉਹਨੇ ਕਿਹਾ ਮਹਾਭਾਰਤ ਪੜ੍ਹਿਆ ਤੁਸੀਂ? ਉਹ ਕਹਿੰਦੇ, ਹੁਣ ਉਹ ਕਹਿੰਦੇ ਵੀ ਉਹ ਪਾਂਡਵ ਪਹਿਲਾਂ ਤਾਂ ਜਿਨ੍ਹਾਂ ਦੀ ਇੱਕੋ ਹੀ ਵਾਈਫ ਹੈ, ਜਿਹੜੇ ਉਹਨਾਂ ਦੀ 5 ਦੀ, ਤੇ ਫਿਰ ਉਹਨੇ ਕਿਹਾ ਵੀ ਉਹ ਜਿਨ੍ਹਾਂ ਨੇ ਉਹਨੂੰ ਵੀ ਜੂਏ ਦੇ ਵਿੱਚ ਹਾਰ ਦਿੱਤਾ, ਉਹ ਕੀ ਕਰੈਕਟਰ ਨੇ? ਪਰ ਕਹਿੰਦੇ ਵੀ ਉਹ ਤੁਸੀਂ ਨੈਰੇਟਿਵ ਦੇਖੋਗੇ ਤੇ ਤੁਸੀਂ ਇਹ ਸਵਾਲ ਚੁੱਕ ਕੇ ਨਹੀਂ ਸਕਦੇ ਕਿ ਵੀ, ਫਿਰ ਉਹ ਕਹਿੰਦੇ ਵੀ ਉਹਨੇ ਇਹ ਉਹਦੀ ਜ਼ੁਬਾਨੀ, ਉਹਨੇ ਕਿਹਾ ਮਹਾਭਾਰਤ। ਉਹਨਾਂ ਨੇ ਕਿਹਾ ਕਿਹੜਾ ਦੁਨੀਆ 'ਚ ਐਸਾ ਨੈਗੇਟਿਵ ਝੂਠ ਜਾਂ ਟੈਕਟਿਕ ਹੈ ਜਿਹੜਾ ਉੱਥੇ ਇਸਤੇਮਾਲ ਨਹੀਂ ਹੋਇਆ ਟੂ ਵਿਨ ਦਾ ਵਾਰ, ਕਿ ਵੀ ਜਿੱਤਣਾ ਚਾਹੀਦਾ, ਪਰ ਉਹ ਕ੍ਰਿਸ਼ਨ ਜੀ ਦੇ ਥੱਲੇ ਲੁਕ ਜਾਂਦਾ ਹੈ, ਪਰ ਉਹ ਸਾਰੇ ਝੂਠ ਦੂਜੇ। ਇਹ ਕਹਿ ਕੇ ਉਹਨੇ ਕਿਹਾ ਵੀ ਇਹੀ ਮੀਡੀਆ ਦਾ ਰੋਲ ਹੈ ਕਿ ਵੀ ਕੌਣ ਕੀ ਕਰ ਰਿਹਾ ਹੈ, ਕਿੱਥੇ ਕੀ ਹੈ। ਜਿਹੜਾ ਨੈਰੇਟਿਵ ਸੈੱਟ ਹੋ ਗਿਆ, ਜੇ ਮਹਾਭਾਰਤ ਦਾ ਉਹ ਨੈਰੇਟਿਵ ਹੈ, ਉਹਨਾਂ ਨੇ ਕਿਹਾ ਜੀ ਉਹਨਾਂ ਨੇ ਹਰ ਇਮੋਰਲ ਚੀਜ਼ ਨੂੰ ਮੋਰੈਲਿਟੀ ਦਾ ਪਹਿਰਾਵਾ ਜਿਹੜਾ ਲਬਾਦਾ ਪਹਿਨਾਇਆ, ਉਹਨੂੰ ਜਸਟੀਫਾਈ ਕੀਤਾ। ਔਰ ਮੈਂ ਇਹ ਦੇਖਦਾ ਵੀ ਇਹ ਗੱਲ ਸਾਡੇ ਸਿੱਖਾਂ ਦੇ ਵੱਡੇ ਤਬਕੇ ਨੂੰ ਅਜੇ ਤੱਕ ਸਮਝ ਨਹੀਂ ਆਉਂਦੀ ਵੀ ਇਹ ਅਹਿਮੀਅਤ ਕੀ ਹੈ। ਫਿਰ ਕੱਲਾ ਇਹੀ ਨਹੀਂ ਕਿ ਵੀ ਉਹਨਾਂ ਨੇ ਨੈਰੇਟਿਵ ਕਿਵੇਂ ਸਿਰਜਣਾ ਹੈ ਜਾਂ ਕਿਵੇਂ ਉੱਚੀ ਉੱਚੀ ਬੋਲਣਾ ਹੈ ਜਾਂ ਕਿਵੇਂ ਉਹਨੂੰ ਵਾਰ-ਵਾਰ ਰਿਪੀਟ ਕਰਨਾ ਹੈ। ਤੁਸੀਂ ਉਸ ਲੈਵਲ ਦੇ ਉੱਤੇ ਅਸੀਂ ਅੱਜ ਜਦੋਂ ਰਾਹ ਜਾਂ ਉਹਨਾਂ ਦੀ ਡਰਟੀ ਗੇਮ ਜਾਂ ਇਨ ਦਾ ਵਰਲਡ ਜਿਸ ਕਿਸਮ ਦੇ ਡਰਟੀ ਉਹਨਾਂ ਨੇ
ਸਿੱਖਾਂ ਦੇ ਖਿਲਾਫ ਟਾਰਗੇਟ ਕਿਲਿੰਗਸ ਦੀ ਲਾਈਨ ਲਈ ਐਕਸਪੋਜ਼ ਹੋਏ, ਪਰ ਹੋਰ ਵੀ ਉਹਨਾਂ ਦੇ ਜਿਹੜੇ ਫੀਲਡ ਆਪਰੇਸ਼ਨ ਹੁਣ ਇਹੀ ਮੈਨੂੰ ਨਹੀਂ ਹਾਲਾਂ ਜਦੋਂ ਹਨੀ ਟ੍ਰੈਪ ਕਿਹਾ ਜਾਂਦਾ ਹੈ ਇੰਟੈਲੀਜੈਂਸ ਦੀ ਦੁਨੀਆ 'ਚ, ਇਹ ਵੀ ਇੱਕ ਪੁਰਾਣਾ ਪਾਰਟ ਹੈ ਔਰ ਇਹ ਪੁਰਾਣੇ ਰਾਜੇ ਔਰ ਦੂਜੇ ਵੀ ਇਸਤੇਮਾਲ ਕਰਦੇ। ਪਰ ਜਦੋਂ ਤੁਸੀਂ ਇਹਨਾਂ ਦੀ ਆਪਣੀ ਹਿੰਦੂਤਵੀ ਪੀਰੀਅਡ ਦੇ ਵਿੱਚ ਦੇਖੋਗੇ, ਇਹਨਾਂ ਨੇ ਇੱਕ ਟਰਮ ਜਿਹਨੂੰ ਵਿਸ਼ ਕੰਨਿਆਏ ਕਹਿੰਦੇ ਸੀ, ਕੰਨਿਆ ਜ਼ਾਹਰ ਹੈ ਯੰਗ ਬੱਚੀ ਨੂੰ ਕਹਿੰਦੇ ਨੇ, ਵਿਸ਼ ਜ਼ਹਿਰ ਨੂੰ ਕਹਿੰਦੇ ਨੇ। ਇਹ ਸ਼ਾਇਦ ਮੈਂ ਦੁਨੀਆ ਦੇ ਹੋਰ ਕਿਤੇ ਨਹੀਂ, ਔਰ ਇਹਨਾਂ ਦੇ ਉੱਤੇ ਇਹ ਚਾਣਕਿਆ ਪੀਰੀਅਡ ਔਰ ਉਸ ਤੋਂ ਬਾਅਦ ਦੇ ਪੀਰੀਅਡ ਕਿ ਛੋਟੀਆਂ ਬੱਚੀਆਂ ਨੂੰ ਜਦੋਂ ਬਹੁਤ 2-3 ਸਾਲ ਦੀਆਂ ਪਿਕ ਕਰਕੇ ਉਹਨਾਂ ਨੂੰ ਇੱਕ ਸਰਟਨ ਡੋਜ਼ ਪੋਇਜ਼ਨ ਦੀ ਦਿੱਤੀ ਜਾਂਦੀ ਸੀ ਤਾਂ ਕਿ ਉਹ ਜਿਹੜਾ ਉਸ ਨੂੰ ਟੋਲਰੇਟ ਹੋਣ, ਔਰ ਜਦੋਂ ਉਹ ਫਿਰ ਗਰੋ ਹੋ ਜਾਂਦੀਆਂ ਸੀ ਉਹਨਾਂ ਨੂੰ ਜਿਹੜੀ ਦੁਸ਼ਮਣ ਰਿਆਸਤ ਜਾਂ ਦੂਜੀ ਹੈ ਉਹਦੇ 'ਚ ਪਹੁੰਚਾ ਦਿੱਤਾ ਜਾਂਦਾ ਸੀ, ਉਹ ਰਾਜ ਘਰਾਣੇ ਤੱਕ ਪਹੁੰਚ ਕਰ ਲੈਂਦੀਆਂ ਸੀ ਔਰ ਫਿਰ ਉਹਨਾਂ ਦਾ ਜਿਹੜਾ ਪੋਇਜ਼ਨ ਹੈ, ਉਹਨਾਂ ਦਾ ਟੱਚ ਜਾਂ ਦੂਜਾ ਹੈ, ਉਹਦੇ ਰਾਹੀਂ ਉਹ ਸਲੋ ਡੈਥ ਜਿਹੜੀ ਹੈ ਉਹਨੂੰ ਹੁੰਦੀ ਸੀ। ਇਹ ਵਿਸ਼ ਕੰਨਿਆਏ, ਇਹ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਦੇ ਕਿਸੇ ਹੋਰ 'ਚ। ਸੋ ਅਸੀਂ ਜਿਨ੍ਹਾਂ ਦੇ ਨਾਲ ਅੱਜ ਡੀਲ ਕਰ ਰਹੇ ਹਾਂ, ਅਜੀਤ ਡੋਵਲ ਔਰ ਇਹ ਦਿਨਕਰ ਗੁਪਤਾ ਔਰ ਇਹਨਾਂ ਦੀ ਡਰਟੀ ਗੇਮ, ਭਾਵੇਂ ਇੰਟੈਲੀਜੈਂਸ ਬਿਊਰੋ 'ਚੋਂ ਚੀਦਾ ਅਫਸਰ ਕੱਢ ਕੇ ਆਰਨ ਕੌਰ ਨੇ 1967-68 ਦੇ ਪੀਰੀਅਡ 'ਚ ਰਾਹ ਬਣਾਈ, ਪਰ ਰਾਹ ਦੀ ਡਰਟੀ ਗੇਮ ਵਿਦਨ ਜੇ ਦੇਖਣਾ ਹੋਏ ਤਾਂ ਉਹਨਾਂ ਨੇ ਕਿਵੇਂ ਸਿੱਕਮ ਨੂੰ ਇਨੈਕਸ ਕੀਤਾ, ਇੰਦਰਾ ਗਾਂਧੀ ਦੇ ਵੇਲੇ ਇਹ ਰਾਹ ਬਣੀ, ਕਿਵੇਂ ਉਹਨਾਂ ਨੇ ਮੁਕਤੀ ਬਾਹਿਨੀ ਦੇ ਨਾਂ ਥੱਲੇ ਇੱਕ ਫੇਕ ਫੋਰਸ ਖੜੀ ਕਰਕੇ ਇੰਡੀਅਨ ਆਰਮੀ ਆਪਰੇਸ਼ਨ ਰਾਹੀਂ ਉਹਨਾਂ ਨੇ ਪਾਕਿਸਤਾਨ ਦੇ 2 ਟੁਕੜੇ ਕੀਤੇ, ਕਿਵੇਂ ਈਵਨ ਉਸੇ ਪੀਰੀਅਡ ਤੋਂ ਹੀ ਅਸੀਂ ਦੇਖ ਰਹੇ ਹਾਂ ਵੀ ਅਫਗਾਨਿਸਤਾਨ ਪਾਕਿਸਤਾਨ ਇਸ਼ੂਜ਼ ਜੇ ਪਾਕਿਸਤਾਨ ਨੂੰ ਇਸ ਕਿਸਮ ਦੀ ਦਹਿਸ਼ਤਗਰਦੀ ਦੇ ਵਿੱਚ ਝੋਕਿਆ ਤੇ ਕਿਸ ਲੈਵਲ ਤੇ ਉਹਨਾਂ ਨੇ ਕੀਤਾ। ਸ੍ਰੀਲੰਕਾ ਵਰਗਾ ਪੀਸਫੁਲ ਬੁੱਧਿਸਟ ਮੁਲਕ ਜਿਹਦੇ 'ਚ ਉਹਨਾਂ ਨੇ ਪ੍ਰਭਾਕਰਨ ਵਰਗਾ ਬੰਦਾ ਕ੍ਰੀਏਟ ਕੀਤਾ, ਰਾਹ ਦੀ ਅਦਾਈ ਉਹ ਅਸੈਟ ਸੀ ਔਰ ਉਹ ਵਰਤ ਕੇ ਪਹਿਲਾਂ ਸ੍ਰੀਲੰਕਾ 'ਚ ਸਿਵਲ ਵਾਰ ਕਰਵਾਈ ਔਰ ਫਿਰ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਹੁਣ ਇਹ ਕਾਬੂ 'ਚ ਹੈ ਫਿਰ ਉਹਨੂੰ ਸਮਝੌਤੇ ਤੇ ਮਜਬੂਰ ਕੀਤਾ। ਹਾਲਾਂਕਿ ਇਹ ਵੱਖਰੀ ਕਹਾਣੀ ਹੈ ਕਿ ਉਹ ਫਿਰ ਇਹਨਾਂ ਤੋਂ ਵਿਗੜ ਗਿਆ ਔਰ ਫਿਰ ਲਿਟੇ ਔਰ ਸ੍ਰੀਲੰਕਾ ਦੀ ਫਰਦਰ ਉਸ ਲੜਾਈ 'ਚ ਕਿੰਨੇ ਵੱਡੇ ਲੈਵਲ ਤੇ ਤਾਮਿਲ ਜੈਨੋਸਾਈਡ ਕੀਤਾ ਗਿਆ। ਪਰ ਇਹ ਵਿਦਨ ਜਿਹੜਾ ਗਵਾਂਢੀ ਮੁਲਕਾਂ ਦੇ ਵਿੱਚ ਇਹਨਾਂ ਦੀਆਂ ਕੀ ਕਾਰਵਾਈਆਂ ਨੇ, ਪਰ ਜਿਸ ਲੈਵਲ ਤੇ ਅੱਜ ਇਹ ਸਾਰੇ ਨੂੰ ਉਹਨਾਂ ਨੇ ਸਿੱਖਾਂ ਨੂੰ ਔਰ ਕਸ਼ਮੀਰੀਆਂ ਨੂੰ, ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿਉਂਕਿ ਜਦੋਂ ਅਮਰੀਕਨ ਇੰਡਾਇਕਟਮੈਂਟ ਦੀ ਕਹਾਣੀ ਬਾਹਰ ਆਈ ਉਸ ਤੋਂ ਪੀਰੀਅਡ 'ਚ ਇੰਟਰਸੈਪਟ ਜਿਹੜੀ ਇੱਕ ਇਨਵੈਸਟੀਗੇਟਿਵ ਜਰਨਲਿਸਟਿਕ ਮੈਗਜ਼ੀਨ ਹੈ, ਉਹਨਾਂ ਨੇ ਪਾਕਿਸਤਾਨ ਦੀਆਂ ਏਜੰਸੀਆਂ ਦੇ ਹਵਾਲੇ ਨਾਲ ਵੀ ਕੱਚਾ ਚਿੱਠਾ ਜਿਹੜਾ ਹੈ ਉਹ ਖੋਲ੍ਹਿਆ ਕਿ ਭਾਈ ਫਲਾਂ ਕਸ਼ਮੀਰੀ ਐਕਟਿਵਿਸਟ ਕਰਾਚੀ 'ਚ ਮਾਰਿਆ, ਫਲਾਂ ਇਸਲਾਮਾਬਾਦ 'ਚ ਮਾਰਿਆ ਔਰ ਪਰਮਜੀਤ ਸਿੰਘ ਪੰਜਵੜ ਮਈ ਮਹੀਨੇ 'ਚ ਲਾਹੌਰ 'ਚ ਔਰ ਉਸ ਤੋਂ ਪਿਛਲੇ ਵਰੇ 'ਚ ਹਰਪ੍ਰੀਤ ਸਿੰਘ ਹੈਪੀ ਨਾਂ ਦੇ ਸੱਜਣ ਜਿਨ੍ਹਾਂ ਨੂੰ ਐਲੀਮੀਨੇਟ ਕੀਤਾ ਗਿਆ ਔਰ ਇਹ ਬਹੁਤ ਸਾਰਾ। ਲੇਕਿਨ ਮੈਂ ਅੱਜ ਇਹ ਦੇਖ ਰਿਹਾ ਸੀ ਕਿ ਵੀ ਜਿਸ ਲੈਵਲ ਦੇ ਉੱਤੇ ਇਹਨਾਂ ਨੇ ਰਾਹ ਦੀ ਡਰਟੀ ਖੇਡ ਸਾਰੇ ਪਾਸੇ ਪਹੁੰਚੀ, ਇਸ ਦੇ ਉੱਤੇ ਅੱਜ ਈਵਨ ਇਹਨਾਂ ਦੀ ਮੈਂ ਅੱਗੇ ਵੀ ਉਹਦਾ ਸੁਬਰਾਮਨੀਅਮ ਸਵਾਮੀ ਦੀ ਡਾਟਰ ਹੈ ਸੁਹਾਸਿਨੀ ਹੈਦਰ ਜਿਹੜੀ ਫੋਰਨ ਪਾਲਿਸੀ ਐਕਸਪਰਟ ਹੈ ਦਾ ਹਿੰਦੂ ਦੀ, ਉਸ ਦਾ ਇੱਕ ਡਿਟੇਲ ਆਰਟੀਕਲ ਹੈ ਜਿਹਦੇ 'ਚ ਉਹਨਾਂ ਨੇ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਸ ਵੇਲੇ ਇੰਡੀਆ ਜਿਹਨੂੰ ਕਹਿੰਦੇ ਨੇ ਕਿ ਦੇ ਹੈਵ ਬੀਨ ਕਾਟ ਵਿਦ देयर ਹੈਂਡਸ ਇਨ ਦਾ ਕੁਕੀ ਜਾਰ ਪੂਰਾ, ਔਰ ਉਹਨਾਂ ਦਾ ਕਿ ਡਾਰਕ ਸ਼ੈਡੋ ਨਿਊ ਦਿੱਲੀ's ਕ੍ਰੈਡੀਬਿਲਿਟੀ ਕਿ ਵੀ ਆ ਜਿਹੜਾ ਸਾਰਾ ਗੁਰਪਤਵੰਤ ਸਿੰਘ ਪੰਨੂ ਦੇ ਵਾਲਾ ਪਲਾਟ ਜਿਹੜਾ ਉਹ ਅਨਕਵਰ ਕੀਤਾ ਉਹਨਾਂ ਨੇ ਵੀ ਭਾਰਤ ਦੀ ਉਸ ਸਾਰੀ ਇਮੇਜ ਦੇ ਉੱਤੇ ਜਿਹੜੀ ਇਹਨਾਂ ਨੇ ਬਣਾਈ ਹੋਈ ਸੀ ਇੱਕ ਡਾਰਕ ਸ਼ੈਡੋ ਹੈ। ਉਹਨੇ ਕਿਹਾ ਦਾ ਲਾਸਟਿੰਗ ਇੰਪੈਕਟ of the episode of American indictment against an Indian national will lie in the image India wishes to project to the world. Indictment ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇੰਡੀਆ ਕੀ ਇਮੇਜ ਚਾਹੁੰਦਾ ਸੀ ਤੇ ਕੀ ਦਾ ਕੀ ਹੋ ਗਿਆ, ਕਹਿਣਾ ਉਹ ਇਹ ਚਾਹੁੰਦੀ ਹੈ ਕੀ ਦਾ ਕੀ ਹੋ ਗਿਆ। ਔਰ ਮੈਂ ਦੱਸਦਿਆਂ ਮੈਂ ਜਿਵੇਂ ਪਹਿਲੇ ਸੈਗਮੈਂਟ 'ਚ ਕਿਹਾ ਸੀ ਕਿ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ, ਅਥੋਰੀਟੇਰੀਅਨਸ ਟਾਰਗੇਟਿੰਗ ਡਾਈਸੈਂਟਰਸ ਐਬਰੋਡ, ਇਹ ਜਿਹੜੀ ਸੈਨੇਟ ਦੇ ਵਿੱਚ ਇਸ ਦੇ ਉੱਤੇ ਹੀਅਰਿੰਗ ਹੋ ਰਹੀ ਹੈ ਉਹ ਬੁੱਧਵਾਰ ਹੈ ਸਵੇਰੇ 10 ਵਜੇ ਔਰ 3 ਇਹਦੇ 'ਚ ਮੇਨਲੀ ਵਿਟਨੈਸਿਸ ਨੇ ਜਿਨ੍ਹਾਂ ਨੇ ਟੈਸਟੀਫਾਈ ਕਰਨਾ
ਉਹਨਾਂ 'ਚ ਮਿਸਟਰ ਕ੍ਰਿਸਟੋ ਗਰੋਜ਼ੀ, ਇਹ ਇਨਵੈਸਟੀਗੇਟਿਵ ਜਰਨਲਿਸਟ ਹੈ, ਕੋ ਫਾਊਂਡਰ ਬੈਲਿੰਗਟਨ ਪ੍ਰੋਡਕਸ਼ਨ ਨਿਊਯਾਰਕ, ਇੱਕ ਇਹ ਵਿਟਨੈਸ ਹੈ। ਦੂਸਰਾ ਮਿਸਟਰ ਮਾਈਕਲ ਐਬਰਾਮੋਵਿਚ, ਇਹ ਪ੍ਰੈਜ਼ੀਡੈਂਟ ਨੇ ਫਰੀडम ਹਾਊਸ ਵਾਸ਼ਿੰਗਟਨ ਡੀਸੀ ਦੇ, ਇਹ ਵਿਟਨੈਸ ਹੋਣੇ ਨੇ। ਔਰ ਤੀਸਰੇ ਮਿਸਟਰ ਕੈਲੋਫੀਹਾਨ ਕੈਲਗਰ ਕੇਸੀ, ਇੰਟਰਨੈਸ਼ਨਲ ਲੀਗਲ ਕਾਉਂਸਲ ਟੂ ਜਿਮੀ, ਇਹ ਬੈਰਿਸਟਰ ਲੰਡਨ ਇੰਗਲੈਂਡ ਤੋਂ। ਸੋ ਅਸੀਂ ਅਗੇਨ ਮੈਂ ਇਹ ਦੱਸਦੇ ਹਾਂ ਕਿ ਵੀ ਇਹ ਇੰਪੋਰਟੈਂਟ ਬਰੀਫਿੰਗ ਹੈ ਔਰ ਇਸ ਦੇ ਵਿੱਚ ਇਹਦੀ ਲੋਕੇਸ਼ਨ ਜਿਹੜਾ ਹੈ SD 419, ਇਹ ਸੈਨੇਟ ਦੇ ਵਿੱਚ 419। ਸੋ ਅਸੀਂ ਆਪਣੇ ਵਾਸ਼ਿੰਗਟਨ ਪੈਨਸਿਲਵੇਨੀਆ ਵਾਲੇ ਵੀਰਾਂ ਭੈਣਾਂ ਤੱਕ ਕਹਿ ਰਹੇ ਹਾਂ ਕਿ ਭਾਈ ਇਹਦੇ 'ਚ ਜ਼ਰੂਰ ਪਾਰਟਿਸਿਪੇਸ਼ਨ ਕਰੋ। ਹੁਣ ਇਸੇ ਹੀ ਰਾਈਟ ਅਪ ਦੇ ਵਿੱਚ ਸੁਹਾਸਨੀ ਹੈਦਰ ਹੀ ਇਹ ਪੁਆਇੰਟ ਆਊਟ ਕਰ ਰਹੀ ਹੈ ਕਿ ਵੀ ਇਹ ਜਿਹੜਾ ਇਸ ਵੇਲੇ ਇੰਡੀਅਨ ਰਾਜ ਔਰ ਖੁਫੀਆ ਏਜੰਸੀਆਂ ਦਾ ਇਮੇਜ ਹੈ ਉਹ ਬਿਲਕੁਲ ਨੋਜ਼ ਡਾਈਵ ਤੇ ਚਲਾ ਗਿਆ, ਕਿਉਂਕਿ ਅਮਰੀਕਾ ਨੇ ਤਾਂ ਬਿਲਕੁਲ ਹੀ ਉਹਨਾਂ ਨੂੰ ਫੜ ਲਿਆ। ਪਰ ਉਹਨੇ ਹੀ ਜ਼ਿਕਰ ਕੀਤਾ ਵੀ ਇਸ ਪੀਰੀਅਡ 'ਚ ਕਿਹੜੇ ਆਪਰੇਸ਼ਨ ਨੇ ਰਾਜ ਦੇ ਜਿਹੜੇ ਐਕਸਪੋਜ਼ ਹੋਏ। ਸੋ ਪਹਿਲਾਂ ਉਹਨਾਂ ਨੇ ਕਿਹਾ ਕਿ ਬਈ ਇਹ ਦਾ ਇੰਡਾਇਕਟਮੈਂਟ, ਪਹਿਲਾਂ ਤਾਂ ਅਮਰੀਕਨ ਇੰਡਾਇਕਟਮੈਂਟ ਦੀ ਗੱਲ ਹੈ। ਇੰਡਾਇਕਟਮੈਂਟ ਆਲਸੋ ਕਮਸ ਔਨ ਦਾ ਹੀਲਸ ਆਫ ਏ ਨੰਬਰ ਆਫ ਇੰਟੈਲੀਜੈਂਸ ਆਪਰੇਸ਼ਨਸ that have been challenged in courts in other friendly countries in recent years। ਕਿ ਇਹਨਾਂ ਸਾਲਾਂ ਦੇ ਵਿੱਚ ਕਿਹੜੇ ਉਹ ਆਪਰੇਸ਼ਨ ਨੇ ਜਿਹੜੇ ਇਹਨਾਂ ਦੇ ਫੜੇ ਗਏ ਔਰ ਮੁਲਕਾਂ ਦੇ ਵਿੱਚ ਜਿਹੜੇ ਨੇ ਫਰੈਂਡਲੀ ਮੁਲਕਾਂ ਦੀਆਂ ਅਦਾਲਤਾਂ ਦੇ ਵਿੱਚ ਚੈਲੰਜ ਹੋਏ। ਹੁਣ ਇੱਕ ਸਟੋਰੀ, ਕਿਉਂਕਿ ਇੰਡੀਅਨ ਮੀਡੀਆ ਤਾਂ ਗੋਦੀ ਮੀਡੀਆ ਬਣਿਆ ਹੋਇਆ, ਉਹਨੂੰ ਬਿਲਕੁਲ ਕਿਲ ਕਰ ਦਿੰਦਾ ਹੈ। ਇਹ UK ਦੇ ਕੋਰਟ ਸਾਹਮਣੇ ਆਇਆ ਕਿ UAE ਦੀ ਪ੍ਰਿੰਸੈਸ ਲਤੀਫਾ ਜਿਹੜੀ ਬਾਗੀ ਸੀ, ਉਹ ਆਪਣੇ ਢੰਗ ਦੀ ਜ਼ਿੰਦਗੀ ਜਿਉਣਾ ਚਾਹੁੰਦੀ ਸੀ ਔਰ ਦੂਸਰੇ ਉਹ ਉੱਥੋਂ ਭੱਜ ਨਿਕਲੀ, ਉਹਦੇ ਉੱਤੇ ਉਹਨੂੰ ਬਿਲਕੁਲ ਰੱਖਿਆ ਹੋਇਆ ਸੀ ਕੈਦ ਦੇ ਵਿੱਚ, ਹਾਊਸ ਅਰੈਸਟ ਦੇ ਵਿੱਚ। ਹੁਣ ਉਹ ਜਦੋਂ ਉੱਥੋਂ UAE ਫਰੈਂਡਲੀ ਕੰਟਰੀ ਆ, ਉੱਥੋਂ ਉਹ ਆਪਣੇ ਨਿਕਲੀ ਲਤੀਫਾ, ਤੇ UAE ਦੀ ਗਵਰਨਮੈਂਟ ਨੇ ਇੰਡੀਅਨ ਏਜੰਸੀਆਂ ਨੂੰ ਕਿਹਾ ਕਿ ਜੀ ਇਹ ਤਾਂ ਸਾਡੀ ਬਦਨਾਮੀ ਦਾ ਥਾਂ, ਜਦੋਂ ਜੋ UK ਉਹਨੇ ਹੋਣਾ ਸੀ। ਔਰ ਉਹਨਾਂ ਨੇ ਵਾਟਰਸ ਦੇ ਵਿੱਚ ਹੀ ਉਸ ਨੂੰ ਇੰਟਰਸੈਪਟ ਕਰਕੇ ਤੇ ਵਾਪਸ ਭੇਜ ਦਿੱਤਾ। ਉਹਦੇ ਨਾਲ ਕੀ ਬਣਿਆ ਕੀ ਨਹੀਂ ਇਹ ਅੱਜ ਤੱਕ ਨਹੀਂ ਪਤਾ, ਪਰ ਇਹ ਸਾਹਮਣੇ ਆ ਗਿਆ ਕਿ ਭਾਈ ਇੰਡੀਅਨ ਏਜੰਸੀਆਂ ਨੇ ਇੰਟਰਨੈਸ਼ਨਲ ਵਾਟਰਸ, ਔਰ ਇਹਨੇ ਵੀ ਪੁਆਇੰਟ ਆਊਟ ਕੀਤਾ। ਉਹਨੇ ਕਿਹਾ ਵੀ ਪਹਿਲਾ ਕੇਸ from the forcible return of a United Arab Emirates princess Latifa by the Indian Coast Guard in international waters in 2018 that has been criticized by a court in the United Kingdom। ਇਹ 2018 ਦੇ ਵਿੱਚ ਉਹੀ ਮੋਦੀ ਪੀਰੀਅਡ, ਜੀਤ ਡੋਵਲ, ਐਵੇਂ ਨਹੀਂ ਉਹ UAE ਨੇ ਇਹਨੂੰ ਸੱਦ ਕੇ ਤਮਗਾ ਦਿੱਤਾ ਕਿ ਜੀ ਬਹੁਤ ਹਾਈਐਸਟ ਅਵਾਰਡ ਹੈ ਸਾਡਾ। ਇਹ ਇਸ ਕਿਸਮ ਦੀ ਹਰਕਤ ਉਹਨਾਂ ਨੇ ਕੀਤੀ ਹੋਈ ਹੈ, ਪਰ ਇਹ ਸਾਹਮਣੇ ਆ ਗਿਆ ਕਿ ਭਾਈ ਇਹ ਕਿਵੇਂ ਕਰਦੇ ਨੇ। ਫਿਰ ਉਹਨਾਂ ਨੇ ਕਿਹਾ ਅਟੈਂਪਟਡ ਕਿਡਨੈਪ ਆਫ ਏ ਬਿਜ਼ਨਸਮੈਨ ਔਨ ਦਾ ਰਨ ਮੈਹੁਲ ਚੌਕਸੀ from Antigua to Dominica by British nationals alleged to have been working for Indian agencies in 2021। ਇਹ 2021 ਦੇ ਵਿੱਚ ਹੁਣ ਇਹ ਜਿਹੜਾ ਬੰਦਾ ਹੈ ਮੈਹੁਲ ਚੌਕਸੀ, ਹਾਲਾਂ ਫਰਾਡਰ ਹੈ, ਫਰਾਡ ਹੈ, ਕਿੰਨਾ ਲੈ ਕੇ ਦੌੜਿਆ ਹੋਇਆ। ਹੁਣ ਇਹਨੂੰ ਇਹ ਇੰਡੀਅਨ ਦੱਸਣਾ, ਕਿਉਂਕਿ ਇਹ ਸਵਾਲ ਹੁੰਦਾ ਹੈ ਕਿ ਜੀ ਤੁਸੀਂ ਤਾਂ ਕਹਿੰਦੇ ਸੀ ਅਸੀਂ ਸਵਿਸ ਬੈਂਕਾਂ ਚੋਂ ਲਿਆਵਾਂਗੇ, ਬਲੈਕ ਮਨੀ ਫਲਾਣਾ, ਉਹ ਫਲਾਣਾ ਵੀ ਦੌੜ ਗਿਆ, ਲਲਿਤ ਮੋਦੀ ਵੀ ਦੌੜ ਗਿਆ, ਦੂਜਾ ਵੀ ਦੌੜ ਗਿਆ, ਮੈਹੁਲ ਚੌਕਸੀ ਵੀ ਦੌੜ ਗਿਆ। ਹੁਣ ਜਿਹੜਾ ਮੈਹੁਲ ਚੌਕਸੀ ਹੈ ਉਹਨੇ ਐਂਟੀਗੁਆ ਔਰ ਡੋਮਿਨਿਕਾ ਇਸ ਖਿੱਤੇ ਦੀ ਸਿਟੀਜ਼ਨਸ਼ਿਪ ਲਈ ਹੋਈ ਹੈ। ਹੁਣ ਇਸੇ ਪੀਰੀਅਡ 'ਚ ਇੱਕ ਪੂਰੀ ਕਹਾਣੀ ਆਈ ਕਿ ਵੀ ਕਿਵੇਂ ਉਹਨਾਂ ਨੇ 7-8 ਬੰਦੇ ਜਿਹੜੇ ਰਾਹ ਨਾਲ ਹੀ ਸੰਬੰਧਿਤ ਸੀ, ਉਹਨਾਂ 'ਚ ਇੱਕ ਇੰਡੀਅਨ ਡਿਪਲੋਮੈਟ ਸਾਬਕਾ ਬਾਠ ਨਾਂ ਦਾ ਬੰਦਾ ਵੀ ਹੈ, ਉਹਦੇ ਰਾਹੀਂ ਉਹਨਾਂ ਨੇ ਹਨੀ ਟ੍ਰੈਪ ਲੈ ਕੀਤਾ ਇਹਦੇ ਲਈ, ਜਿਹੜਾ ਮੈਹੁਲ ਚੌਕਸੀ ਲਈ, ਕਿ ਜੀ ਉਹਨੂੰ ਉੱਥੇ ਸੱਦਿਆ ਗਿਆ, ਉਹ ਲੇਡੀ ਵੀ ਜਿਹੜੀ ਹੈ ਜਿਹਦੇ ਰਾਹੀਂ ਟ੍ਰੈਪ ਕੀਤਾ ਗਿਆ, ਲੇਕਿਨ ਉੱਥੋਂ ਨਿਕਲਣ 'ਚ ਕਾਮਯਾਬ ਹੋਇਆ। ਔਰ ਇਹ ਪੂਰੀ ਬੋਟ ਵਗੈਰਾ ਹਾਇਰ, ਯਾਨੀ ਇੰਡੀਅਨ ਏਜੰਸੀਆਂ ਨੇ ਇਹ ਜਿਹੜਾ ਪਲਾਟ ਵੀ ਸੀ ਕਿ ਵੀ ਉਹਨੂੰ ਉੱਥੋਂ ਕਿਡਨੈਪ ਕਰਕੇ ਸਿੱਧਾ ਇੰਡੀਆ ਪਹੁੰਚਾਉਣਾ, ਉਹ ਫਾਈਲ ਕੀਤਾ। ਔਰ ਉਹਦੀ ਚਰਚਾ ਇਸ ਬੀਤੇ ਵੀਕਐਂਡ ਵੀ ਬ੍ਰਿਟਨ ਦੇ ਇੱਕ ਪ੍ਰੋਮੀਨੈਂਟ ਮੈਗਜ਼ੀਨ ਦੇ ਵਿੱਚ ਹੋਈ ਹੈ ਕਿ ਉਹ ਕਿਹੜੇ-ਕਿਹੜੇ ਆਫੀਸ਼ੀਅਲ ਨੇ, ਕਿ ਵੀ
ਕਿੰਨੇ ਵੱਡੇ ਅੱਡੇ ਇੰਡੀਆ ਨੇ ਆਪਣੇ ਗੱਡੇ ਹੋਏ ਨੇ UK ਕੈਨੇਡਾ ਅਮਰੀਕਾ 'ਚ ਜਿੱਥੇ ਕਿ ਇਸ ਕਿਸਮ ਦੇ ਕੋਵਰਟ ਆਪਰੇਸ਼ਨ ਕਰਦੇ ਨੇ। ਸੋ ਉਹਨੂੰ ਵੀ ਇਹਨੇ ਪੁਆਇੰਟ ਆਊਟ ਕੀਤਾ ਕਿ ਭਾਈ ਅਟੈਂਪਟਡ ਕਿਡਨੈਪ ਆਫ businessman on the run Mehul Choksi from Antigua to Dominica by British nationals alleged to have been working for Indian agencies in 2021, and conviction of 8 former Indian naval officers in Qatar for espionage, which is now in appeal। ਹੁਣ 8 ਬੰਦੇ ਹਾਈਐਸਟ ਕਮਾਂਡਰ ਰੈਂਕ ਦੇ ਜਿਹੜੇ ਇਹਨਾਂ ਦੇ ਬਿਠਾਏ ਹੋਏ ਨੇ ਉਹਦੇ 'ਚ ਜਿਹੜਾ ਉਹ ਕਤਰ ਦੇ ਵਿੱਚ ਔਰ ਜਸੂਸੀ ਕਰ ਰਹੇ ਨੇ ਮੋਸਾਦ ਦੇ ਲਈ। ਟ੍ਰੇਨਿੰਗ ਇਹਨਾਂ ਨੇ ਦੇਣੀ ਸੀ ਉਹਨਾਂ ਦੀ ਨੇਵੀ ਨੂੰ ਔਰ ਇਹ ਸਾਰੇ ਨੂੰ ਕਰ ਰਹੇ ਨੇ। ਉਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਹੈ। ਇੰਡੀਆ ਨੇ ਹੁਣ ਜ਼ੋਰ ਲਾ ਕੇ ਉਹਦੀ ਅਪੀਲ ਦਾਇਰ ਕੀਤੀ ਹੋਈ ਹੈ। ਲੇਕਿਨ ਇਹ ਆਪਰੇਸ਼ਨ ਵੀ ਇਸ ਲੈਵਲ ਦੇ ਬੰਦੇ ਜਿਹੜੇ ਨੇ ਉਹ ਸਪਾਈਂਗ ਕਰ ਰਹੇ ਨੇ। ਇਹ ਵੀ ਇਹਨਾਂ ਦਾ ਆਪਰੇਸ਼ਨ ਜਿਹੜਾ ਹੈ ਉਹ ਐਕਸਪੋਜ਼ ਹੋਇਆ ਵਾਈਲ ਦ ਐਕਸਟਰਾ ਜੁਡੀਸ਼ੀਅਲ ਮਿਲਟਰੀ ਕੋਰਟ ਟ੍ਰਾਇਲ ਅਗੇਂਸਟ ਫਾਰਮਰ ਇੰਡੀਅਨ ਨੇਵਲ ਆਫਿਸਰ Kulbhushan Yadav in Pakistan since 2016 has been challenged by India at the International Court of Justice. The fact that he was operating his business from Iran, a friendly neighbor, has no doubt been noted. ਵੀ ਤੁਸੀਂ ਈਰਾਨ ਦੇ ਵਿੱਚ ਕੁਲਭੂਸ਼ਣ ਯਾਦਵ ਬੈਠਾ ਹੈ ਬਿਜ਼ਨਸ ਦੇ ਨਾਂ ਥੱਲੇ ਔਰ ਪਾਕਿਸਤਾਨ ਚੋਂ 2016 ਚ ਫੜਿਆ ਜਾਂਦਾ ਇੰਡੀਆ ICJ ਚ। ਇਹ ਵੀ ਤੁਹਾਡਾ ਇਸ ਲੈਵਲ ਦਾ ਬੰਦਾ ਜਿਹਨੇ ਘੱਟੋ ਘੱਟ 50 ਜਿਹੜੇ ਨੇ ਉਹ ਸਬ ਸਟੇਸ਼ਨ ਬਣਾਏ ਹੋਏ ਨੇ ਜਿਨ੍ਹਾਂ ਦੇ ਰਾਹੀਂ ਉਹਨੇ ਏਜੰਟ ਰਿਕਰੂਟ ਕੀਤੇ ਹੋਏ ਨੇ। ਸੋ ਇਹ ਵੀ ਉਹਨੇ ਕਿਹਾ ਕਿ ਬਈ ਐਕਸਪੋਜ਼ ਹੋਇਆ। ਇਹ ਫ੍ਰੈਂਡਲੀ ਨੇਬਰ ਹੈਜ਼ no doubt been noted. Meanwhile, the circulation of a list of alleged operations against wanted Khalistani and Pakistani operatives, not just in Pakistan, but also in Nepal, Italy, United Kingdom, and Thailand, has been hailed in the media as proof of Indian security establishments' global reach. ਹੁਣ ਕਿਉਂਕਿ ਵੱਡੇ ਕੇਸਾਂ ਦੀ ਇੰਨੀ ਚਰਚਾ ਹੈ ਕਿ ਇਹਨਾਂ ਨੇ ਥਾਈਲੈਂਡ ਚੋਂ ਕਿਵੇਂ ਖਾਲਿਸਤਾਨੀ ਐਕਟਿਵਿਸਟ ਐਲੀਮੀਨੇਟ ਕੀਤੇ ਜਾਂ ਲੈ ਕੇ ਗਏ ਜਾਂ ਜਿਹੜੇ ਨੇ ਦੂਜੇ ਮੁਲਕ ਇਟਲੀ ਤੋਂ ਔਰ ਨੇਪਾਲ ਤੋਂ, ਇਹ ਇਹਨਾਂ ਦੀ ਚਰਚਾ ਨਹੀਂ ਹੈ। ਹੁਣ ਇਹ ਮੰਨ ਰਹੀ ਹੈ ਕਿ ਭਾਈ ਇਹ ਵੀ ਸਾਹਮਣੇ ਆ ਗਿਆ ਲੀਕ ਡਾਕੂਮੈਂਟ ਰਾਹੀਂ ਜਾਂ ਦੂਜਿਆਂ ਰਾਹੀਂ ਵੀ ਇਹਨਾਂ ਦੇ ਆਪਰੇਸ਼ਨ ਇਹਨਾਂ ਮੁਲਕਾਂ ਦੇ ਵਿੱਚ ਵੀ ਇਸ ਕਿਸਮ ਦੇ ਨੇ। ਇਟ ਮਸਟ ਬੀ ਰਿਮੈਂਬਰਡ that the government has so far not accepted that it ordered any of these operations, but is not averse to the large narrative that security agencies have been empowered to carry them out. ਹੁਣ ਇਹ ਤਾਂ ਭਾਵੇਂ ਗਵਰਨਮੈਂਟ ਨੇ ਤਾਂ ਨਹੀਂ ਮੰਨਿਆ ਨਾ ਹੀ ਉਹਨਾਂ ਨੇ ਮੰਨਣਾ, ਪਰ ਜਦੋਂ ਤੁਸੀਂ ਨਾਨ ਸਟੇਟ ਐਕਟਰਸ ਨੂੰ ਦੇਖਦੇ ਹੋ, ਉਹ ਗੋਬਰ ਆਰੀਆ ਤੋਂ ਲੈ ਕੇ ਇਹਨਾਂ ਦੇ ਕਿੰਨੇ ਚੈਨਲ ਜਿਹੜੇ ਕਹਿੰਦੇ ਜੀ घर में घुस के मारा, देखो पंजवड़ को वहां मारा, खंडा को यूके में मारा, निजर को मारा, बिस्की वारी है। सो जेड़ा काम ये सारे एजेंसियां राही करवा रहे सी ਉਹਦੀ ਜ਼ਿੰਮੇਵਾਰੀ ਵੀ ਕੋਈ ਲੈ ਰਿਹਾ ਸੀ, ਸਿੱਧੇ ਤੌਰ ਤੇ ਨਹੀਂ ਪਰ ਨਜ਼ਰ ਆ ਰਿਹਾ ਸੀ ਕਿ ਹੁਣ ਜਿਹੜੀ ਏਜੰਸੀ ਦੇ 5 ਆਪਰੇਸ਼ਨ ਇਹਨਾਂ 4-5 ਸਾਲਾਂ ਦੇ ਵਿੱਚ ਬਾਹਰ ਆਏ ਨੇ, ਕਿੰਨੇ ਨੇ ਜਿਹੜੇ ਬਾਹਰ ਨਹੀਂ ਆਏ। ਸੋ ਇਸ ਤੋਂ ਇਹ ਬਿਲਕੁਲ ਸਪਸ਼ਟ ਹੈ ਕਿ ਜੇ ਕੋਈ ਇਸ ਵੇਲੇ ਰੋਗ ਸਟੇਟ, ਰੋਗ ਨੂੰ ਜਿਵੇਂ ਪੰਜਾਬੀ ਚ ਬਦਮਾਸ਼ ਹੀ ਕਹਿੰਦੇ ਨੇ, ਇਸ ਦੇ ਲਈ ਕੋਈ ਕੁਆਲੀਫਾਈ ਕਰਦਾ ਹੈ ਤੇ ਉਹ ਇੰਡੀਆ ਤੋਂ ਬਿਹਤਰ ਹੋਰ ਕੋਈ ਉਮੀਦਵਾਰ ਨਹੀਂ ਹੈ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਸਰੀ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ 3 ਦਿਨ ਪਹਿਲਾਂ ਬਰਮਿੰਘਮ ਯੂਕੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਈ ਸੀ। ਸੋ ਯੂਕੇ ਦੀ ਪ੍ਰਸਿੱਧ ਅਖਬਾਰ ਦਾ ਗਾਰਡੀਅਨ ਨੇ ਇਸ ਦੇ ਉੱਤੇ ਸਵਾਲ ਚੁੱਕੇ ਨੇ ਕਿਉਂਕਿ ਠੀਕ ਉਸ ਸਮੇਂ ਯੂਕੇ ਸਰਕਾਰ ਨੇ ਯੂਕੇ ਵਿਚਲੇ ਰਾ ਦੇ ਏਜੰਟ ਨੂੰ ਮੁਲਕ ਚੋਂ ਬਾਹਰ ਜਾਣ ਦਾ ਹੁਕਮ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਹੁੰਦਾ ਇਹ ਹੈ ਵੀ ਜਿਹੜਾ ਕੋਈ ਕ੍ਰਿਮੀਨਲ ਮਰਡਰ ਹੋਏ, ਬੇਸ਼ੱਕ ਉਹ ਸੀਰੀਅਲ ਮਰਡਰਰ ਹੋਏ ਜਾਂ ਕੋਈ ਹੋਰ ਕ੍ਰਿਮੀਨਲ ਹੋਏ, ਉਹਦਾ ਜਦੋਂ ਇੱਕ ਵਾਰ ਕਿਸੇ ਥਾਂ ਦੇ ਉੱਤੇ ਉਹ ਕਾਬੂ ਆ ਜਾਂਦਾ ਹੈ ਤੇ ਫਿਰ ਜਿਉਂ ਹੀ ਉਹਦੀਆਂ ਪਰਤਾਂ ਖੁੱਲ੍ਹਦੀਆਂ ਨੇ ਕਾਨੂੰਨ ਦੀਆਂ ਨਜ਼ਰਾਂ 'ਚ, ਫਿਰ ਉਹ ਸਾਰੇ ਜਿਹੜੇ ਪਿਛਲੇ ਅਨਸੋਲਵਡ ਵੀ ਹੁੰਦੇ ਨੇ ਉਹ ਖਾਤੇ 'ਚ ਪੈਂਦੇ ਨੇ। ਉਹਨਾਂ ਨੂੰ ਨਜ਼ਰ ਆ ਰਿਹਾ ਹੁੰਦਾ ਵੀ ਪੈਡ ਚਾਲ ਜਾਂ ਫਿੰਗਰਪ੍ਰਿੰਟਸ ਉਸ ਦਾ ਤੁਸੀਂ ਪੋਲਿਟਿਕਸ ਦੇ ਵਿੱਚ ਵੀ ਅਸੀਂ ਫਿੰਗਰਪ੍ਰਿੰਟਸ ਕਈ ਵਾਰ ਅੰਦਾਜ਼ੇ ਨਾਲ ਦੇਖਦੇ ਹਾਂ ਕਿ ਵੀ ਇਹ ਜਿਹੜੀ ਐਕਟੀਵਿਟੀ ਚੱਲ ਰਹੀ ਹੈ ਇਹਦੇ ਫਿੰਗਰਪ੍ਰਿੰਟਸ ਜਿਹੜੇ ਨੇ ਉਹ ਇੰਡੀਅਨ ਸਟੇਟ ਵੱਲ ਇਸ਼ਾਰਾ ਕਰਦੇ ਨੇ। ਹਾਲਾਂਕਿ ਕੋਈ ਲਿਟਰਲੀ ਨਹੀਂ ਹੁੰਦਾ ਕਿ ਵੀ ਉੱਥੇ ਕੋਈ ਮੋਦੀ ਦੇ ਹੱਥ ਦੇ ਉਹਨਾਂ ਨੇ ਪ੍ਰਿੰਟ ਲਏ ਹੋਏ ਨੇ ਜਾਂ ਅਜੀਤ ਡੋਵਲ ਦੇ ਲਏ ਹੋਏ ਨੇ। ਜਿਵੇਂ ਜਦੋਂ ਕਨਿਸ਼ਕਾ ਦਾ ਏਅਰ ਇੰਡੀਆ ਦਾ ਡਿਜ਼ਾਸਟਰ ਹੁੰਦਾ 85 ਚ, ਔਰ 2 ਪ੍ਰੋਮੀਨੈਂਟ ਜਰਨਲਿਸਟ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ ਉਹ ਆਪਣਾ ਇਨਵੈਸਟੀਗੇਟਿਵ ਰਿਪੋਰਟਿੰਗ ਕਰਦੇ ਨੇ ਔਰ ਸੌਫਟ ਟਾਰਗੇਟ ਦੇ ਥੱਲੇ ਉਹ ਆਉਂਦੇ ਨੇ, ਉਹ ਕਹਿੰਦੇ ਨੇ ਕਿ ਵੀ ਆਪਣੀਆਂ ਗੱਡੀਆਂ ਲੈ ਜਾਓ, ਆਟਵਾ ਦੇ ਹਾਈ ਕਮਿਸ਼ਨ ਔਰ ਵੈਨਕੂਵਰ ਦੇ ਕੌਂਸੂਲੇਟ ਔਰ ਦੂਸਰੇ all proofs are lying there. You can see the fingerprints of Indian agencies all over this tragedy. ਕਿ ਵੀ ਇੱਥੇ ਨੇ ਸਾਰੇ ਜਿੰਨੇ ਫੁੱਟ ਸਟੈਪ ਨੇ ਉਹ ਤੁਹਾਨੂੰ ਉੱਥੇ ਹੀ ਲੀਡ ਕਰਦੇ ਨੇ ਕਿ ਉੱਥੋਂ ਹੀ ਉਹ ਸਾਰਾ ਗਵਰਨ ਹੋ ਰਿਹਾ ਜਾਂ ਉੱਥੋਂ ਹੀ ਇਹ ਪਲਾਨ ਕੀਤਾ ਗਿਆ, ਉੱਥੋਂ ਹੀ ਐਗਜ਼ੀਕਿਊਟ ਕੀਤਾ ਗਿਆ। ਹੁਣ ਇਸੇ ਤਰ੍ਹਾਂ ਜਦੋਂ ਭਾਈ ਅਵਤਾਰ ਸਿੰਘ ਖੰਡਾ ਦਾ ਬੜੇ ਸ਼ੱਕੀ ਮਿਸਟੀਰੀਅਸ ਹਾਲਾਤ ਦੇ ਵਿੱਚ ਜਿਹੜਾ ਉਹ ਆਲਮੋਸਟ 15 ਤਰੀਕ ਨੂੰ 16 ਨੂੰ ਸ਼ਾਇਦ 16 17 18 15 ਜਾਂ 16 ਨੂੰ ਉਹਨਾਂ ਦੀ ਡੈਥ ਹੁੰਦੀ ਹੈ ਯੂਕੇ ਦੇ ਵਿੱਚ। ਉਸ ਤੋਂ ਅਸੀਂ ਪਹਿਲਾਂ ਜੂਨ ਦੇ ਪਹਿਲੇ ਹਫਤੇ ਜਦੋਂ ਪ੍ਰੋਟੈਸਟ ਘੱਲੂਘਾਰਾ ਹਫਤੇ ਦਾ ਦੇਖ ਰਹੇ ਹਾਂ ਤਾਂ ਉਹਦੇ 'ਚ ਅਸੀਂ ਦੇਖ ਰਹੇ ਹਾਂ ਅਵਤਾਰ ਸਿੰਘ ਖੰਡਾ ਹੈਲਥੀ ਜਿਹੜਾ ਲੀਡ ਕਰ ਰਹੇ ਨੇ ਔਰ ਪੂਰੀ ਨਾਅਰੇਬਾਜ਼ੀ ਹੋ ਰਹੀ ਹੈ। ਉਸ ਤੋਂ ਪਹਿਲੇ ਅੱਜ ਅਸੀਂ ਦੇਖਦੇ ਹਾਂ ਜੇ ਮਾਰਚ ਅਪ੍ਰੈਲ ਮਹੀਨੇ 'ਚ ਅਪ੍ਰੈਲ 'ਚ ਚਲੇ ਜਾਈਏ ਜਦੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਉਹ ਉਹਨਾਂ ਦੀ ਗ੍ਰਿਫਤਾਰੀ ਦੀ ਨੌਟੰਕੀ ਉਹ ਰਚ ਰਹੇ ਨੇ ਔਰ ਉਹਦੇ 'ਚ ਉਹਨਾਂ ਨੇ ਕਿਵੇਂ ਜਿਹੜਾ ਭਾਈ ਅਵਤਾਰ ਸਿੰਘ ਖੰਡਾ ਦੀ ਮਾਤਾ ਔਰ ਉਹਨਾਂ ਦੀ ਭੈਣ ਜਸਪ੍ਰੀਤ ਕੌਰ ਉਹਨਾਂ ਸਾਰਿਆਂ ਨੂੰ 3 ਦਿਨ ਚੁੱਕਿਆ, ਜਿਹੜਾ ਉਹ ਚੰਡੀਗੜ੍ਹ ਰੱਖਿਆ ਔਰ ਉਹ ਸਾਰੇ ਨਾਲ ਪੂਰਾ ਪਬਲਿਸਾਈਜ਼ ਕੀਤਾ ਗਿਆ ਮੀਡੀਆ ਦੇ ਵਿੱਚ ਵੀ ਦੂਜੇ 'ਚ ਵੀ। ਔਰ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਜਿਹੜੀ ਹੈ ਪ੍ਰੇਰਨਾ ਜਾਂ ਉਹਨਾਂ ਦੇ ਨਾਲ ਜਿਹੜੀ ਸਿੱਖੀ ਵੱਲ ਉਹਨਾਂ ਦਾ ਝੁਕਾਅ ਦੁਬਈ 'ਚ ਹੁੰਦਿਆਂ ਵੀ ਹੋਇਆ, ਉਹਦੇ 'ਚ ਭਾਈ ਅਵਤਾਰ ਸਿੰਘ ਖੰਡਾ ਇੱਕ ਬਹੁਤ ਵੱਡੀ ਮੋਟੀਵੇਸ਼ਨ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਅਵਤਾਰ ਸਿੰਘ ਖੰਡਾ, ਭਾਈ ਕੁਲਵੰਤ ਸਿੰਘ ਖੁਖਰੈਣ ਜਿਹੜੇ ਸ਼ਹੀਦ ਨੇ ਸੰਘਰਸ਼ ਦੇ ਔਰ ਉਹਨਾਂ ਸਾਰਿਆਂ ਦਾ ਬਹੁਤ ਵੱਡਾ ਰੋਲ ਔਰ ਬਹੁਤ ਆਦਰਸ਼ ਨੌਜਵਾਨ ਜਿਸ ਨੇ ਯੂਕੇ ਦੇ ਵਿੱਚ ਹੁੰਦਿਆਂ ਬੜੇ ਚੰਗੇ ਢੰਗ ਦੇ ਨਾਲ ਜਿਹੜਾ ਉਹ ਪੰਥਕ ਸਫਾ 'ਚ ਆਪਣੀ ਥਾਂ ਬਣਾਈ। ਔਰ ਮੈਂ ਉਹਨਾਂ ਦੀ ਚੜ੍ਹਾਈ ਤੋਂ ਬਾਅਦ ਜਦੋਂ ਉਹਨਾਂ ਦੇ ਅੱਡ ਵੀਡੀਓ ਔਰ ਦੂਸਰਾ ਵੀ ਦੇਖੇ ਤਾਂ ਮੈਨੂੰ ਅੰਦਾਜ਼ਾ ਹੋਇਆ ਵੀ ਕਿ ਇਸ ਲੈਵਲ ਦਾ ਸਮਝਦਾਰ ਵੀ ਪੂਰਾ ਹਰ ਇੱਕ ਨੂੰ ਗਲ ਨਾਲ ਲਾਉਣ ਵਾਲਾ ਵੀ ਔਰ ਹਮਰਾ ਤੜਾ ਰਹਾ ਸਮਾਈ ਪੰਥ ਦੇ ਨਾਲ ਜੁੜਿਆ ਹੋਇਆ ਵੀ। ਹੁਣ ਜਦੋਂ ਇਹ ਉਹਨਾਂ ਦੀ ਅਚਾਨਕ ਇਹ ਆਂਦਾ ਹੈ ਕਿ ਜੀ ਉਹਨਾਂ ਦੀ ਜਿਹੜੀ ਹੈ ਡੈਥ ਹੋਈ, ਫਿਰ ਆਇਆ ਜੀ ਉਹਨਾਂ ਦੇ 2-3 ਦਿਨ ਪਹਿਲਾਂ ਹੀ ਉਹਨਾਂ ਨੂੰ ਹਸਪੀਟਲ 'ਚ ਕਰਾਇਆ ਗਿਆ ਐਡਮਿਟ, ਲਿਊਕੀਮੀਆ ਡਾਇਗਨੋਸ, ਬਲੱਡ ਕੈਂਸਰ ਔਰ ਆਲ ਆਫ ਏ ਸਡਨ। ਔਰ ਇਹ ਉਸ ਪੀਰੀਅਡ 'ਚ ਵੀ ਜੇ ਅਸੀਂ ਜਿਹਨੂੰ ਵੀ ਕੋਈ ਸ਼ੌਕ ਹੈ ਉਹ ਸਾਡੀਆਂ ਉਸ ਦੌਰ ਦੀਆਂ ਵੀਡੀਓਜ਼ ਕੱਢ ਕੇ ਦੇਖ ਸਕਦਾ ਹੈ ਕਿ ਜਦੋਂ ਈਵਨ ਪੰਜਾਬ 'ਚ ਬੈਠੇ ਵੀ ਸਾਡੇ ਕਈ ਜਿਹੜੇ ਆਪਣੇ ਆਪ ਨੂੰ ਇਸ ਪਾਸੇ ਦੇ ਮਾਹਰ ਸਮਝਦੇ ਨੇ ਉਹ ਇਹਨੂੰ ਨੈਚੁਰਲ ਡੈਥ ਹੀ ਕਹਿ ਰਹੇ ਸੀ ਜੀ ਕਿ ਦੇਖੋ ਕੈਂਸਰ ਉਹਨਾਂ ਨੇ ਕਿਹਾ ਜੀ ਹਰ ਇੱਕ ਨੂੰ ਹੀ ਤੁਸੀਂ ਸ਼ਹੀਦ ਬਣਾ ਦਿੰਦੇ ਹੋ ਹਰ ਕਿਸੇ ਨੂੰ। ਲੇਕਿਨ ਜਿਵੇਂ ਇਹ ਹੁੰਦਾ ਹੈ ਕਿ ਵੀ ਅਸੀਂ ਕੋਈ ਇਹ ਤਾਂ ਸਬੂਤ ਤਾਂ ਤੁਹਾਡੇ ਨਹੀਂ ਹੱਥੀਂ ਹੁੰਦੇ ਡਾਇਰੈਕਟਲੀ, ਪਰ ਉਹ ਜਿਵੇਂ ਅਮਰੀਕਨਾਂ ਨੇ ਇੱਕ ਸਿੰਪਲ ਜਿਹਾ ਉਹਨੂੰ ਡਕ ਟੈਸਟ ਕਹਿੰਦੇ ਨੇ ਕਿ ਵਟ
walks like a duck, quacks like a duck, is a duck। ਤੇ ਉਹ ਨਜ਼ਰ ਆ ਰਿਹਾ ਸੀ ਕਿ ਵੀ ਇਹ ਜਿਸ ਕਿਸਮ ਦਾ ਇੱਕ ਹੈਲਥੀ ਬੰਦਾ ਆਲ ਆਫ ਅ ਸਡਨ, ਔਰ ਇਹ ਕੈਮੀਕਲ ਵੈਪਨ ਦੀ ਗੱਲ ਯੂਕੇ ਦੇ ਵਿੱਚ ਆਲਰੇਡੀ KGB ਵਾਲਿਆਂ ਨੇ ਇਸਤੇਮਾਲ ਕੀਤੀ ਹੋਈ ਸੀ ਆਪਣੇ ਡਾਈਸੈਂਟਰਸ ਦੇ ਖਿਲਾਫ। ਲੇਕਿਨ ਜਿਵੇਂ ਯੂਕੇ ਦੇ ਵਿੱਚ ਇਸ ਸਾਰੇ ਪਾਰਟ ਨੂੰ ਉਹਨਾਂ ਦੀ ਪੁਲਿਸ ਹੋਏ ਮਿਡਲੈਂਡ ਦੀ, ਉਹਨਾਂ ਦੀਆਂ ਏਜੰਸੀਆਂ, ਉਹਨਾਂ ਨੇ ਹਸ਼-ਅਪ ਕੀਤਾ। ਬਿਲਕੁਲ। ਇਹਦੇ ਬਾਵਜੂਦ ਕਿ ਕੁਝ ਜਿਹੜਾ ਹਲਕਿਆਂ ਵੱਲੋਂ, ਉਹਨਾਂ ਦੇ ਇਵਨ ਕਲੋਜ਼ ਦਾਇਰਾਕਾਰ ਵੱਲੋਂ ਵੀ ਇਹ ਸ਼ੱਕ ਜ਼ਾਹਿਰ ਕੀਤਾ ਗਿਆ ਸੀ ਕਿ ਵੀ ਇਹ ਕੋਈ ਮਿਸਟੀਰੀਅਸ ਪਲਾਟ ਹੋ ਸਕਦਾ ਹੈ। ਹੁਣ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਕਿਉਂਕਿ ਸ਼ੂਟ ਡਾਊਨ ਕੀਤਾ ਕੋਈ ਭੁਲੇਖਾ ਹੀ ਨਹੀਂ ਸੀ, ਲੇਕਿਨ ਉੱਥੇ ਅਜੇ ਆਪਣਿਆਂ ਨੂੰ ਵੀ ਬਹੁਤਾ ਕੋਈ ਸਮਝ ਨਹੀਂ ਸੀ ਕਿ ਵੀ ਇਸ ਕਿਸਮ ਦਾ ਵੀ ਹੋ ਸਕਦਾ। ਅਸੀਂ ਇਹਨੂੰ ਜ਼ਰੂਰ ਹਾਈਲਾਈਟ ਵੀ ਕਰਨ ਦੀ ਕੋਸ਼ਿਸ਼ ਕੀਤੀ, ਉੱਥੋਂ ਵਾਲਿਆਂ ਨਾਲ ਵੀ ਰਾਬਤਾ ਕੀਤਾ। ਪਰ ਹੁਣ ਜਦੋਂ ਕਿ ਇਹਨਾਂ ਦਾ ਅਮਰੀਕਾ ਪਲਾਟ ਜਿਹੜਾ ਹੈ ਉਹ ਅਨਕਵਰ ਹੋ ਗਿਆ, ਔਰ ਇਸ ਸਾਰੇ ਦੇ ਨਾਲ ਇਹ ਵੀ ਜੁੜ ਗਿਆ ਕਿ ਭਾਈ ਇਹ ਜਿਹੜਾ ਨਿਖਿਲ ਗੁਪਤਾ ਹੈ, ਇਹ ਜਿਹੜਾ ਇਹਦਾ ਹੈਂਡਲਰ ਹੈ, ਉਹ ਜਿੱਦਣ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਜਾਂਦਾ ਹੈ ਉਸ ਦਿਨ ਸ਼ਾਮ ਨੂੰ ਹੀ ਉਸ ਦੀ ਡੈੱਡ ਬਾਡੀ ਜਿਹੜੀ ਗੱਡੀ 'ਚ ਹੀ ਉਹ ਲੁੜਕਿਆ ਹੋਇਆ ਹੈ, ਉਹ ਭੇਜਦਾ ਉਹਨੂੰ ਕਿ ਦੇਖੋ ਇਹ ਵੀ ਸਾਡੇ ਟਾਰਗੇਟ ਤੇ ਸੀ, ਅਸੀਂ ਕਰਤਾ ਹੈ। ਔਰ ਦੂਸਰਾ, ਔਰ ਫਿਰ ਇਹ ਸਾਹਮਣੇ ਆਉਂਦਾ ਵੀ ਉਸ ਤੋਂ 3 ਦਿਨ ਪਹਿਲਾਂ ਅਵਤਾਰ ਸਿੰਘ ਖੰਡੇ ਦੀ ਡੈਥ ਹੁੰਦੀ ਹੈ। ਔਰ ਇਸ ਦੇ ਉੱਤੇ ਇੱਕ ਜਿਹੜਾ ਫਿਰ ਸਵਾਲੀਆ ਨਿਸ਼ਾਨ ਖੜਾ ਹੋ ਜਾਂਦਾ ਵੀ ਕੀ ਹੈ। ਹੁਣ ਜਦੋਂ ਇਹ ਖਬਰ ਆਈ ਕਿ ਬਈ ਕੈਨੇਡਾ ਨੇ ਤਾਂ ਜਦੋਂ ਤੱਕ ਉਹਨਾਂ ਨੂੰ ਪਤਾ, ਉਹਨਾਂ ਨੇ ਰਾਹ ਦੇ ਏਜੰਟ ਨੂੰ ਕਿਕ ਆਊਟ ਕਰਤਾ। ਅਮਰੀਕਾ ਵਾਲਿਆਂ ਦਾ ਆਇਆ ਜੀ ਜਿਹੜਾ ਵਾਸ਼ਿੰਗਟਨ 'ਚ ਰਾਜ ਸਟੇਸ਼ਨ ਸੀ, ਉਹਨੂੰ ਉਹਨਾਂ ਨੇ, ਉਹ ਇੰਡੀਆ ਆਪਣੇ ਕ੍ਰੈਡੈਂਸ਼ੀਅਲਸ ਦੇ ਰਿਹਾ ਸੀ, ਉਹਨਾਂ ਨੇ ਉਹਨੂੰ ਐਕਸੈਪਟ ਨਹੀਂ ਕੀਤਾ, ਹੈ ਹੀ ਨਹੀਂ ਉਹਨਾਂ ਦਾ। ਸੈਨ ਫਰਾਂਸਿਸਕੋ ਵਾਲਾ ਜਿਹੜਾ ਮਲਕ ਨਾਂ ਦਾ ਬੰਦਾ ਸੀ, ਉਹ ਵਿਦਾਇਗੀ ਲੈ ਕੇ ਚਲਾ ਗਿਆ, ਨਵਾਂ ਉਹਨਾਂ ਨੇ ਵੜਨ ਨਹੀਂ ਦਿੱਤਾ। ਵੀ ਉਹਨਾਂ ਇਸ ਪੀਰੀਅਡ ਦੇ ਵਿੱਚ ਇਹਨਾਂ ਦਿਨਾਂ 'ਚ ਇਹ ਖਬਰ ਵੀ ਆਈ ਕਿ ਕਿ ਯੂਕੇ ਵਿਚਲਾ ਜਿਹੜਾ ਰਾਹ ਦਾ ਬੰਦਾ ਹੈ ਉਹਨੂੰ ਵੀ ਯੂਕੇ ਦੀ ਸਰਕਾਰ ਨੇ ਕੱਢ ਦਿੱਤਾ ਹੋਇਆ ਉਹਨਾਂ ਦਿਨਾਂ 'ਚ ਹੀ। ਹੁਣ ਇਸ 'ਚੋਂ ਇਹ ਗੱਲ ਜ਼ਾਹਰ ਹੋਈ ਕਿ ਬੇਸ਼ੱਕ ਜਦੋਂ ਤੱਕ ਇਹ ਸਾਹਮਣੇ ਆਇਆ ਰਿਸ਼ੀ ਸੁਨਕ ਦੀ ਸਰਕਾਰ ਆ ਚੁੱਕੀ ਸੀ ਹੋਂਦ ਦੇ ਵਿੱਚ, ਉਹਨਾਂ ਨੇ ਇੰਡੀਆ ਨੂੰ ਪਬਲਿਕਲੀ ਐਮਬੈਰਸ ਨਹੀਂ ਕਰਨਾ ਚਾਹਿਆ। ਇਸ ਲਈ ਖੰਡੇ ਦੀ ਮਰਡਰ ਦੀ ਕਹਾਣੀ ਨੂੰ ਜਿਹੜਾ ਹਸ਼-ਹਸ਼ ਕਰਤਾ ਹੈ, ਲੇਕਿਨ ਰਾਹ ਵਾਲੇ ਨੂੰ ਕੱਢ ਦਿੱਤਾ ਕਿਉਂਕਿ ਉਹ ਫੈਸਲੇ ਉਹਦੇ ਪ੍ਰਾਈਮ ਮਿਨਿਸਟਰ ਲੈਵਲ ਦੇ ਨਹੀਂ ਹੁੰਦੇ। ਉਹਨਾਂ ਦੀ ਬ੍ਰਿਟਿਸ਼ ਜਿਹੜੀ MI6 ਹੈ, ਉਹਨਾਂ ਨੇ ਦੇਖ ਲਿਆ ਕਿ ਬਈ ਇਹ ਤਾਂ ਸਾਡੇ ਵੀ ਇੰਟਰਫੀਅਰ ਕਰ ਰਿਹਾ, ਔਰ ਕੱਢਿਆ ਵੀ ਇਸ ਲਈ ਗਿਆ ਵੀ ਤੁਸੀਂ ਇੰਟਰਫੀਅਰ ਕਰ ਰਹੇ ਹੋ। ਹੁਣ ਇਸ ਨੂੰ ਦਾ ਗਾਰਡੀਅਨ ਨੇ, ਇਹ ਹੁੰਦਾ ਜਦੋਂ ਮੀਡੀਆ ਕਿਸੇ ਚੀਜ਼ ਨੂੰ ਚੁੱਕਦਾ ਹੈ, ਆਪਣੀ ਕਾਈਂਡ ਆਫ ਇੱਕ ਇਨਵੈਸਟੀਗੇਟਿਵ ਸਟੋਰੀ ਬਣਾਇਆ। ਔਰ ਇਹ ਜਿਹੜਾ 4 ਦਸੰਬਰ ਦੀ ਇਹ ਸਟੋਰੀ ਹੈ, Indian police accused of harassing Sikh activist in UK before his sudden death। ਹੁਣ ਇਹ ਤਾਂ ਹੀ ਸਵਾਲੀਆ ਨਿਸ਼ਾਨ ਉਹਨੇ ਲਾਤਾ ਹੈ ਕਿ ਭਾਈ ਅਵਤਾਰ ਸਿੰਘ ਖੰਡੇ ਨੂੰ ਕਿਵੇਂ ਪੁਲਿਸ ਹਰਾਸ ਕਰ ਰਹੀ ਸੀ ਉਹਦੀ ਅਚਾਨਕ ਮੌਤ ਤੋਂ ਪਹਿਲਾਂ। ਔਰ ਉਹਨਾਂ ਨੇ ਕਿਹਾ ਕਿ ਫੈਮਿਲੀ ਆਫ ਅਵਤਾਰ ਖੰਡਾ question UK authorities account that his death was reviewed by police and there was no foul play। ਹੁਣ ਜਦੋਂ ਇਹ ਇਲਜ਼ਾਮ ਲੱਗ ਰਿਹਾ ਸੀ, UK ਪੁਲਿਸ ਨੇ ਕਿਹਾ ਜੀ we have investigated this and this is a normal death, no foul play। ਹੁਣ ਜਦੋਂ ਗਾਰਡੀਅਨ ਨੇ ਇਹਨੂੰ ਚੱਕ ਲਿਆ ਕੇਸ ਨੂੰ ਕਿ ਵੀ ਰਾਹ ਦਾ ਬੰਦਾ ਵੀ ਕੱਢਿਆ ਹੋਇਆ ਉਹਦੇ 'ਚ ਨਾ ਹੋਏ, ਤੇ UK ਪੁਲਿਸ ਨੇ ਆਪਣੀ ਪੋਜੀਸ਼ਨ ਵਾਪਸ ਲੈ ਲਈ ਇਨਵੈਸਟੀਗੇਸ਼ਨ ਦੀ। ਔਰ ਇਹ ਸਟੋਰੀ ਉਹਨਾਂ ਨੇ ਕੀਤੀ ਹੈ, ਬੀਬੀ ਸਟਫਨੀ ਜਿਹੜੀ ਵਾਸ਼ਿੰਗਟਨ ਬੇਸਡ ਹੈ, ਉਹਨਾਂ ਦੇ ਬਿਊਰੋ ਦੀ ਹਾਨਾ, ਜਿਨ੍ਹਾਂ ਨੇ ਸਾਡੇ ਨਾਲ ਵੀ ਗੱਲਬਾਤ ਕੀਤੀ ਜਦੋਂ ਉਹਨਾਂ ਨੇ FBI ਨੇ ਕਿਹਨਾਂ ਨੂੰ ਵਾਰਨ ਕੀਤਾ, ਸਟੋਰੀ ਕੀਤੀ। ਔਰ ਉਹਦੇ 'ਚ ਉਹਨੇ ਕਿਹਾ ਕਿ ਸਿੱਖ ਐਕਟਿਵਿਸਟ ਇਨ ਬਰਮਿੰਗਮ ਕੰਪਲੇਨਡ that Indian police were verbally harassing him by phone and threatening his family in Punjab months before his sudden death in June, a Guardian investigation has found। ਉਹਨਾਂ ਦੀ ਇਨਵੈਸਟੀਗੇਟਿਵ ਸਟੋਰੀ ਉਹਨਾਂ ਨੇ ਕਿਹਾ ਜੀ ਉਹ ਤਾਂ ਕਈ ਮਹੀਨੇ ਤੋਂ the death of ਅਵਤਾਰ ਸਿੰਘ ਖੰਡਾ, which family and friends have said was suspicious, coincided with a plot that was playing out across Atlantic, where US prosecutors have alleged an Indian government official with close ties to Indian intelligence was ordering the murder of high-profile Sikh activists in Canada and US। ਜਦੋਂ ਐਟਲਾਂਟਿਕ ਕਹਿੰਦੇ ਨੇ, ਐਟਲਾਂਟਿਕ ਓਸ਼ਨ ਹੈ, ਉਧਰ ਐਟਲਾਂਟਿਕ ਦੇ ਯੂਰਪ ਹੈ, UK ਹੈ, ਇਧਰ ਅਮਰੀਕਾ ਹੈ, ਕਿ ਵੀ ਇਹ ਜਿਹੜਾ ਪਲਾਟ ਸਾਹਮਣੇ ਆਇਆ ਵੀ ਅਕ੍ਰੋਸ ਐਟਲਾਂਟਿਕ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਸੀ,
ਉਹਦਾ ਇਹ ਹਿੱਸਾ ਹੋ ਸਕਦਾ ਹੈ। ਜੀ British authorities have said Khanda's death in June, 4 days after he was admitted to Birmingham Sandwell Hospital, feeling unwell and in pain, was the subject of thorough review by police and that there was no reason to suspect foul play. ਉਹਨਾਂ ਨੇ ਕਿਹਾ ਜੀ ਬ੍ਰਿਟਿਸ਼ ਅਥਾਰਟੀਜ਼ ਨੇ ਕਿਹਾ ਸੀ ਜੀ ਉਹਨੇ ਪੁਲਿਸ ਨੇ ਇਹਨੂੰ ਥੋਰੋ ਇਨਵੈਸਟ ਕੀਤਾ ਹੈ ਔਰ ਇਹ ਬਿਮਾਰੀ ਕਰਕੇ ਡੈਥ ਹੋਈ, ਇਸ ਲਈ ਕੋਈ ਸ਼ੱਕ ਨਹੀਂ ਹੈ। ਜੀ ਪਰ ਉਹਨਾਂ ਨੇ ਇਸ ਸਟੋਰੀ 'ਚ ਉਹਨਾਂ ਨੇ ਕਿਹਾ ਬਟ ਐਕਸਕਲੂਸਿਵ ਇੰਟਰਵਿਊਜ਼ ਵਿਦ ਫਰੈਂਡਸ ਐਂਡ ਫੈਮਿਲੀ ਆਫ ਦਾ ਐਕਟਿਵਿਸਟ ਕੰਟਰਾਡਿਕਟ ਆਫੀਸ਼ੀਅਲ ਸਟੇਟਮੈਂਟਸ, ਕਿ ਜਦੋਂ ਅਸੀਂ ਪਰਿਵਾਰ ਔਰ ਦੂਜਿਆਂ ਦੇ ਨਾਲ ਗੱਲ ਕੀਤੀ ਹੈ ਇਹ ਜੋ ਉਹਨਾਂ ਦੀ ਆਫੀਸ਼ੀਅਲ ਪੋਜੀਸ਼ਨ ਹੈ ਉਹਨੂੰ ਕੰਟਰਾਡਿਕਟ ਕਰਦੀ ਹੈ। including by foreign office ministers that death was investigated by West Midland police. ਉਹਨਾਂ ਨੇ ਕਿਹਾ ਜੀ ਦੇਖੋ West Midland police ਨੇ ਕੀਤੀ। They have also revealed that Khanda was considered a close associated by Indian officials of Amritpal Singh, ਕਿ ਵੀ ਉਹਦੇ ਪਿੱਛੇ ਇਸ ਲਈ ਪਏ ਹੋਏ ਸੀ ਕਿਉਂਕਿ ਉਹ ਅਮਰਿਤਪਾਲ ਸਿੰਘ ਦਾ ਵੀ ਕਲੋਜ਼ ਸੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਨ ਬਰਮਿੰਗਮ associates of Khanda claim that West Midland police did not take statements from friend and family after ਕਿ ਵੀ ਗਵਰਨਮੈਂਟ ਕਹਿ ਰਹੀ ਜੀ ਇਨਵੈਸਟੀਗੇਟ ਕੀਤੀ, ਉਹਨਾਂ ਦੀ ਫੈਮਿਲੀ ਫਰੈਂਡ ਕਹਿ ਰਹੇ ਨੇ ਵੀ ਸਾਨੂੰ ਤਾਂ ਉਹਨਾਂ ਨੇ ਕੋਈ ਪੁੱਛਗਿੱਛ ਨਹੀਂ ਕੀਤੀ, ਕੋਈ ਸਾਡੇ ਤੱਕ ਪਹੁੰਚ ਨਹੀਂ ਕੀਤੀ, ਨਾ ਹੀ ਉਹਨਾਂ ਦੇ ਇੰਪਲੋਇਰਸ ਨਾਲ ਨਾ ਹੀ ਉਹਨਾਂ ਦੇ ਵਰਕ ਕਲੀਗਸ ਨਾਲ, did not retrace his steps on the days before his sudden illness, did not visit his residence or study threats made against him। ਵੀ ਜਿਹੜਾ ਗਵਰਨਮੈਂਟ ਵੀ ਹਸ਼ਪ ਉਹਨੇ ਕੀਤਾ ਕਿ ਇਨਵੈਸਟੀਗੇਸ਼ਨ ਕੋਈ ਕੀਤੀ ਨਹੀਂ, ਕਹਿਤਾ ਜੀ ਅਸੀਂ ਥੋਰੋ ਇਨਵੈਸਟੀਗੇਸ਼ਨ ਕੀਤੀ ਹੈ। ਫਿਰ ਉਹਨੇ ਕਿਹਾ when the Guardian asked about these concerns, the West Midlands force appeared to distance itself from its original statement to the press, ਕਿ ਜੋ ਹੀ ਗਾਰਡੀਅਨ ਨੇ ਇਨਵੈਸਟੀਗੇਟਿਵ ਸਟੋਰੀ ਕੀਤੀ ਹੈ ਪੁਲਿਸ ਆਪਣੇ ਬਿਆਨ ਤੋਂ ਦੌੜ ਗਈ। when it said the matter had been thoroughly investigated, ਉਹਨਾਂ ਨੇ ਫਿਰ ਨਵੀਂ ਸਟੇਟਮੈਂਟ ਉਹਨਾਂ ਨੇ ਕਿਹਾ for said the matter had been referred from the coroner and it was satisfied that there are no, ਕਿ ਜੀ ਜੋ coroner ਨੇ ਕਿਹਾ ਅਸੀਂ satisfied ਸੀ, ਯਾਨੀ ਕਿ ਇਨਵੈਸਟੀਗੇਸ਼ਨ ਹੋਈ ਨਹੀਂ, ਜਿਹੜਾ ਪਹਿਲਾਂ ਝੂਠ ਕਿਹਾ ਪੁਲਿਸ ਨੇ ਵੀ ਔਰ ਫੋਰਨ ਆਫਿਸ ਨੇ ਵੀ ਕਿ ਥੋਰਲੀ ਇਨਵੈਸਟੀਗੇਸ਼ਨ ਕੀਤੀ ਹੈ। ਔਰ ਇਹਦਾ ਜਿਹੜਾ ਇੰਪੋਰਟੈਂਟ ਫੈਕਟਰ ਹੈ, neither the Department of Justice nor UK government have commented, ਕਿ ਉਹਨਾਂ ਦੋਨਾਂ ਨੇ ਇਹਦੇ ਤੇ ਕੋਈ ਕਮੈਂਟ ਨਹੀਂ ਕੀਤਾ whether Khanda's case deserves more scrutiny after the latest revelations। ਕਿ ਕੀ revelations ਨੇ? A report published last week in the print in India suggested that UK had expelled an Indian intelligence officer from Britain earlier this year in part because of perceived meddling by India in Sikh exile politics. The Foreign Office did not respond to a request for a comment। ਉਹਨੇ ਕਿਹਾ ਜੀ ਹੁਣ ਇਹ ਗਾਰਡੀਅਨ ਦੇ ਇਨਵੈਸਟੀਗੇਟਿਵ ਸਟੋਰੀ ਹੈ ਕਿ ਜੀ ਪ੍ਰਿੰਟ ਉਹਨਾਂ ਦਾ ਕਹਿ ਰਿਹਾ ਕਿ ਉਹਨਾਂ ਪੀਰੀਅਡ 'ਚ ਹੀ ਰਾਹ ਦੇ ਅਫੀਸ਼ੀਅਲ ਨੂੰ ਕਿਕ ਆਊਟ ਕੀਤਾ ਗਿਆ ਯੂਕੇ ਤੋਂ ਕਿ ਬਈ ਉਹ ਸਿੱਖਾਂ ਦੇ ਮਾਮਲਿਆਂ 'ਚ ਯੂਕੇ 'ਚ ਇੰਟਰਫੀਅਰ ਕਰ ਰਿਹਾ ਹੈ। ਕੀ ਇਸ ਲਈ ਸੀ ਕਿ ਖੰਡੇ ਦਾ ਮਰਡਰ ਕੀਤਾ ਸੀ? ਇਹਨਾਂ ਨੇ ਹਸ਼ਪ ਕਰਕੇ ਰਿਸ਼ੀ ਸੋਨਕ ਹਿੰਦੂ ਤਵੀ ਬॉय ਜਾਂ ਦੂਜਾ ਉਹ, ਔਰ ਪੂਰੀ ਇਹ ਡੀਟੇਲ ਹੈ। ਫਿਰ ਉਹਨਾਂ ਨੇ ਜਿਹੜਾ ਕੰਟੈਕਟ ਕੀਤਾ ਗਾਰਡੀਅਨ ਨੇ ਅਵਤਾਰ ਸਿੰਘ ਖੰਡਾ ਦੀ ਮਾਤਾ ਨਾਲ, ਭੈਣ ਨਾਲ, ਉਹਨਾਂ ਨੇ ਵੀ ਆਪਣੇ ਇੰਟਰਵਿਊ 'ਚ ਕਿਹਾ ਵੀ ਉਹਨਾਂ ਨੂੰ ਪੁਲਿਸ ਨੇ ਕਿਵੇਂ ਹਰਾਸਮੈਂਟ ਕੀਤੀ, ਫਿਰ ਕਿਵੇਂ ਜਿਹੜਾ ਉਹ ਅਵਤਾਰ ਸਿੰਘ ਖੰਡੇ ਦੇ ਨਾਲ ਕੀ ਵਾਪਰਦਾ ਰਿਹਾ। ਇਹ ਪੂਰੀ ਡੀਟੇਲ ਸਟੋਰੀ ਹੈ, ਜਿਹੜੇ ਇੰਟਰਸਟਿਡ ਹੋਣ ਇਹਨੂੰ ਗੂਗਲ ਕਰਕੇ ਦੇਖ ਸਕਦੇ ਨੇ। ਪਰ ਅਸੀਂ ਸਮਝਦੇ ਹਾਂ ਵੀ ਹੁਣ ਇਹ ਯੂਕੇ ਵਿਚਲੀਆਂ ਹਾਲਾਂ, ਮੈਨੂੰ ਹਮੇਸ਼ਾ ਹੀ ਇਹ ਹੈ ਕਿ ਭਾਈ ਉੱਥੇ ਜਥੇਬੰਦੀਆਂ ਵੀ ਬਹੁਤ ਨੇ, ਗੁਰਦੁਆਰਾ ਵੀ 200-250 ਹੈ, ਪਤਾ ਨਹੀਂ ਕਿਉਂ ਇਸ ਕਿਸਮ ਦੇ ਮੁੱਦਿਆਂ ਤੇ ਜਿੱਥੇ ਆਸਟ੍ਰੇਲੀਆ ਵਾਲੇ ਵੀ ਆਪਣੀ ਆਵਾਜ਼ ਚੁੱਕਦੇ ਨੇ ਜ਼ੋਰਦਾਰ ਢੰਗ ਨਾਲ, ਚਲੋ ਕੈਨੇਡਾ ਅਮਰੀਕਾ ਤਾਂ ਹੁਣ ਹੈ ਹੀ ਹੈ, ਹੁਣ ਜਦੋਂ ਕਿ ਇਹ ਗੱਲ ਸਾਹਮਣੇ ਆਈ ਕਿ ਰਾ ਅਫੀਸ਼ੀਅਲ ਕਿਕ ਆਊਟ ਕੀਤਾ, ਉਹੀ ਪੀਰੀਅਡ ਹੈ, ਪੁਲਿਸ ਮੁੱਕਰ ਗਈ ਪਹਿਲਾਂ ਜਿਹਨੂੰ ਥੋਰਲੀ ਇਨਵੈਸਟੀਗੇਟਡ ਕਹਿ ਰਹੇ ਸੀ, ਹੁਣ ਕੋਰਨਰ ਤੇ ਛੱਡਤਾ ਉਹਨਾਂ ਨੇ ਕਿ ਇਸ ਦੇ ਉੱਤੇ ਕਿ ਬਈ ਇਹ ਕੇਸ ਰੀਓਪਨ ਕੀਤਾ ਜਾਏ, ਸਾਰੇ ਡਾਕੂਮੈਂਟ ਦੇਖੇ ਜਾਣ ਕਿ ਕਿਹਨੇ ਕਵਰ ਅਪ ਕੀਤਾ, ਔਰ ਇਹਦੇ ਲਈ ਈਵਨ ਜਿਹੜਾ ਜੇ ਕ੍ਰਿਮੀਨਲ ਲਾਸੂਟ ਵੀ ਫਾਈਲ ਕਰਨਾ ਪੈਂਦਾ ਅਗੇਂਸਟ ਦਾ ਬ੍ਰਿਟਿਸ਼ ਗਵਰਨਮੈਂਟ ਕਿ ਤੁਸੀਂ ਮਰਡਰ ਕਰਵਾਇਆ, ਜਾਂ ਤੁਹਾਡੇ ਜਦੋਂ ਨੋਟਿਸ ਵੀ ਆਇਆ ਵੀ ਮਰਡਰ ਹੋਇਆ ਤੁਸੀਂ ਉਹਨੂੰ ਕੇਸ ਨੂੰ ਹਸ਼ਪ ਕੀਤਾ। ਔਰ ਅਸੀਂ ਸਮਝਦੇ ਹਾਂ ਔਰ ਅਸੀਂ ਥੈਂਕਫੁਲ ਹੈ ਕਿ ਇਸ ਵੇਲੇ ਜਿਹੜਾ ਇੰਟਰਨੈਸ਼ਨਲ ਮੀਡੀਆ ਹੈ, ਉਹਦਾ ਗਾਰਡੀਅਨ ਹੋਏ
ਜਾਂ ਦੂਸਰੇ ਇੰਟਰਨੈਸ਼ਨਲ ਲੈਵਲ ਦੇ ਜਿਹੜੀਆਂ ਪਬਲੀਕੇਸ਼ਨਸ ਨੇ ਉਹ ਸੱਚ ਨੂੰ ਬਾਹਰ ਲਿਆਉਣ ਦੇ ਲਈ ਬੜੀ ਇਮਾਨਦਾਰੀ ਦੇ ਨਾਲ ਮਿਹਨਤ ਕਰ ਰਹੀਆਂ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਈਵਨ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਟੀਮ ਵੀ ਆਈ, ਉਹਨਾਂ ਨੇ ਪ੍ਰੀਵੀਅਸ ਈਵਨਿੰਗ ਗੁਰਪਤਵੰਤ ਸਿੰਘ ਪੰਨੂ ਨੂੰ ਇੰਟਰਵਿਊ ਕੀਤਾ। ਨੈਕਸਟ ਡੇ ਸਾਡੇ ਸਟੂਡੀਓ 2-2.5 ਘੰਟੇ ਹੋ ਰਹੇ ਔਰ ਜਿਹੜੀ 2-3 ਮਿੰਟ ਦੀ ਕਲਿੱਪਿੰਗ ਹੈ ਜਿਹੜੀ ਕਿ ਚਾਰੇ ਪਾਸੇ ਵਾਇਰਲ ਵੀ ਹੋਈ ਹੈ, ਜਿਹਦੇ 'ਚ ਉਹਨਾਂ ਨੇ ਜਿਹੜਾ ਹਾਲਾਂ ਇੱਕ ਬਹੁਤ ਲਿਮਿਟਿਡ ਪਰਸਪੈਕਟਿਵ ਤੋਂ ਹੀ ਉਸ ਨੂੰ ਕਵਰ ਕੀਤਾ ਹੈ। ਹਾਲਾਂ ਡੀਟੇਲਡ ਇੰਟਰਵਿਊ ਸੀ, ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਕਈ ਵਾਰ ਉਹਨੂੰ ਐਜ਼ ਅ ਡਾਕੂਮੈਂਟਰੀ ਫਾਰਮ 'ਚ ਵੀ ਉਹ ਲਿਆਉਂਦੇ ਨੇ, ਪਰ ਫਿਰ ਵੀ ਅਸੀਂ ਥੈਂਕਫੁਲ ਹੈ ਕਿ ਘੱਟੋ ਘੱਟ ਆਸਟ੍ਰੇਲੀਆ ਦਾ ਮੀਡੀਆ ਵੀ ਜਿਹੜਾ ਹੈ, ਜਦੋਂ ਕਿ ਕਿਹਾ ਜਾਂਦਾ ਹੈ ਕਿ ਉੱਥੇ 60% ਮੀਡੀਆ ਆਲਮੋਸਟ ਉਹ ਮਿਸਟਰ ਮੁਰਡੌਕ ਜਿਹੜਾ ਵਪਾਰੀ ਕਿਸਮ ਦਾ ਬੰਦਾ ਹੈ, ਪ੍ਰੋ ਇੰਡੀਆ ਵੀ ਹੈ, ਵੀ ਉੱਥੋਂ ਦਾ ਮੀਡੀਆ ਇਸ ਕਹਾਣੀ ਨੂੰ ਦੱਬ ਰਿਹਾ ਸਾਰੀ ਨੂੰ, ਲੇਕਿਨ ABC ਦਾ ਹਾਈਲਾਈਟ ਕਰਨ ਦਾ ਸੀ ਮਤਲਬ। ਤੇ ਫਿਰ ਇਹ ਹੈ ਵੀ ਕੈਨੇਡਾ, UK, ਵਿਦਨ ਆਸਟ੍ਰੇਲੀਆ ਵੀ ਇਹ ਜਿਹੜੀ ਨਿਊਜ਼ ਹੈ ਇਹ ਪਹੁੰਚੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਹੁਣ UK ਦੇ ਸਿੱਖਾਂ ਦਾ ਕੰਮ ਹੈ ਵੀ ਆਲਰੇਡੀ ਸਸਪੀਸ਼ਨ ਸਾਈਨ ਆਫ ਇੰਟਰੋਗੇਸ਼ਨ ਲੱਗ ਗਿਆ ਅਵਤਾਰ ਸਿੰਘ ਖੰਡਾ ਦੀ ਜਿਹੜੀ ਹੈ ਸ਼ਹਾਦਤ ਦੇ ਉੱਤੇ ਕਿ ਭਾਈ ਉਹਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਵੀ ਹੈਂਡ ਇਨ ਗਲਵ ਹੋ ਸਕਦੀ ਹੈ ਟੂ ਕਵਰ ਅਪ ਦਿਸ ਮਰਡਰ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਊਥ ਕੈਰੋਲੀਨਾ ਦੇ ਡੰਕਨ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਕਮੇਟੀ ਵੱਲੋਂ ਕੁਝ ਸਮਾਂ ਪਹਿਲਾਂ ਸਿੱਖ ਹਿਰਦਿਆਂ ਨੂੰ ਵਲੂੰਧਰਨ ਵਾਲੀ ਹਰਕਤ ਕੀਤੀ ਗਈ ਸੀ। ਕਮੇਟੀ ਨੇ ਧੱਕਾਸ਼ਾਹੀ ਕਰਦਿਆਂ ਗੁਰਦੁਆਰੇ ਦੇ ਲੰਗਰ ਹਾਲ ਦੇ ਵਿੱਚੋਂ ਸ਼ਹੀਦ ਬਾਬਾ ਦੀਪ ਸਿੰਘ ਅਤੇ ਸ਼ਹੀਦ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਦੀ ਜਿਹੜੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਸਨ ਅਤੇ ਨਾਲ ਹੀ ਇਹਨਾਂ ਪ੍ਰਤੀ ਜਿਹੜੀ ਭੱਦੀ ਸ਼ਬਦਾਵਲੀ ਵਰਤੀ ਗਈ ਸੀ। ਸੋ ਕਮੇਟੀ ਦੀ ਇਸ ਆਪ ਹੁਦਰੀ ਕਾਰਵਾਈ ਤੇ ਇਤਰਾਜ਼ ਕਰਨ ਵਾਲੇ ਜਿਹੜੇ ਗੁਰਸਿੱਖ ਪਰਿਵਾਰਾਂ ਦੇ ਗੁਰਦੁਆਰਾ ਸਾਹਿਬ ਤੇ ਆਉਣ ਤੇ ਪਾਬੰਦੀ ਵੀ ਲਾ ਦਿੱਤੀ ਗਈ ਸੀ ਔਰ ਇਸ ਸੰਬੰਧੀ ਅਕਾਲ ਤਖ਼ਤ ਸਾਹਿਬ ਤੇ 50 ਦੇ ਕਰੀਬ ਗੁਰਦੁਆਰਾ ਕਮੇਟੀਆਂ ਦੀ ਸ਼ਿਕਾਇਤ ਤੋਂ ਬਾਅਦ ਹੁਣ ਅਕਾਲ ਤਖ਼ਤ ਸਾਹਿਬ ਤੋਂ ਇੱਕ ਆਦੇਸ਼ ਜਾਰੀ ਹੋਇਆ ਹੈ, ਜਿਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਹ ਦੇਖਦੇ ਹਾਂ ਕਿ ਜੂਨ 84 ਤੋਂ ਬਾਅਦ ਇੱਕ ਕਿਸਮ ਦੀ ਪੋਲਰਾਈਜੇਸ਼ਨ ਜਿਹੜੀ ਹਕੂਮਤ ਨੇ ਖੜੀ ਕੀਤੀ। ਬਿਲਕੁਲ, ਸਿੱਖ ਕੌਮ ਨੇ ਸਪਸ਼ਟਤਾ ਦੇ ਨਾਲ ਨਿਸ਼ਾਨਾ ਖਾਲਿਸਤਾਨ ਦੀ ਕਾਇਮੀ ਨੂੰ ਚੁਣਿਆ ਔਰ ਇਹ ਵਾਕ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਜ਼ਾਹਰ ਹੈ ਕਿ ਕੌਣ ਕਿਸ ਕੌਮ ਦਾ ਸ਼ਹੀਦ ਹੈ, ਇਸ ਦਾ ਫੈਸਲਾ ਉਹ ਕੌਮ ਕਰਦੀ ਹੈ। ਬਿਲਕੁਲ, ਸੰਤ ਭਿੰਡਰਾਂਵਾਲਿਆਂ ਨੂੰ ਨਾ ਸਿਰਫ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦ ਐਲਾਨਿਆ ਗਿਆ
ਬਲਕਿ ਜਦੋਂ ਇਹ 20ਵੀਂ ਸਦੀ ਖਤਮ ਹੋਈ ਤੇ ਇੱਕ ਦੁਨੀਆ ਦੇ ਵਿੱਚ ਇੱਕ ਟ੍ਰੈਡੀਸ਼ਨ ਹੁੰਦੀ ਹੈ ਕਿ ਮੈਨ ਆਫ ਦਾ ਸੈਂਚੁਰੀ, ਕਿ ਕੌਣ ਸਦੀ ਦਾ। ਸੋ ਇੰਟਰਨੈਸ਼ਨਲੀ ਸਿੱਖਾਂ ਨੇ ਇੱਕ ਪੂਰਾ VOTING ਸਿਸਟਮ ਰਾਹੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਸਿੱਖ ਆਫ ਦਾ 20th ਸੈਂਚੁਰੀ ਐਲਾਨਿਆ ਕਿ 20ਵੀਂ ਸਦੀ ਦੇ ਵਿੱਚ ਸਭ ਤੋਂ ਉੱਚਾ ਰੁਤਬਾ ਸੰਤ ਭਿੰਡਰਾਂ ਵਾਲਿਆਂ ਦਾ। ਔਰ ਜ਼ਾਹਰ ਹੈ ਜਦੋਂ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਕਰਦੇ, ਉਹਨਾਂ ਦੀ ਕੁਰਬਾਨੀ, ਉਹਨਾਂ ਦਾ ਜੀਵਨ ਐਜ਼ ਏ ਸਕਾਲਰ, ਕਿਵੇਂ ਉਹਨਾਂ ਨੇ ਦਮਦਮਾ ਸਾਹਿਬ ਰਹਿੰਦਿਆਂ 4 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਲਿਖੇ ਤਖਤਾਂ ਤੇ ਪਹੁੰਚਾਏ, ਕਿਵੇਂ ਉਹਨਾਂ ਨੇ ਆਪਣੀ ਬਿਰਧ ਆਯੂ ਦੇ ਵਿੱਚ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਗਿਲਜੀਆਂ ਦਾ, ਅਫਗਾਨਾਂ ਦਾ ਸੁਣਿਆ, ਕਿਵੇਂ ਖੰਡਾ ਜਿਹੜਾ ਹੈ ਉਹ ਉਹਨਾਂ ਨੇ ਖੜਕਾਇਆ, ਕਿਵੇਂ ਸੀਸ ਤਲੀ ਤੇ ਧਰ ਕੇ ਜੂਝੇ ਔਰ ਆਪਣੀ ਅਰਦਾਸ ਜੋ ਉਹਨਾਂ ਕੀਤੀ ਸੀ ਉਸ ਨੂੰ ਸਤਿਗੁਰੂ ਦੀ ਰਹਿਮਤ ਨਾਲ ਪੁਗਾਇਆ। ਸੋ ਸ਼ਹੀਦ ਬਾਬਾ ਦੀਪ ਸਿੰਘ ਤੋਂ ਸ਼ਹੀਦ ਬਾਬਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇੱਕ ਸਾਡੀ ਉਹ ਦਾਸਤਾਨ ਹੈ ਜਿਸ ਦੇ ਉੱਤੇ ਦੂਸਰੇ ਧਰਮਾਂ ਦੇ ਲੋਕ ਵੀ ਫਖਰ ਕਰਦੇ ਨੇ ਕਿ ਭਾਈ ਇਹ ਕੌਮ ਸਿਰ ਤਲੀ ਤੇ ਧਰ ਕੇ ਜੂਝਣ ਵਾਲਿਆਂ ਦੀ ਵੀ ਹੈ, ਅਰਦਾਸ ਦਾ ਵਾਕ ਵੀ ਪੁਗਾਉਣ ਵਾਲੀ ਹੈ। ਔਰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਭਿੰਡਰਾਂ ਵਾਲਿਆਂ ਨੇ ਤਾਂ ਪੋਲੀਟੀਕਲ ਕੋਰਸ ਸਿੱਖ ਹਿਸਟਰੀ ਦਾ ਪਿਛਲੇ 39 ਸਾਲਾਂ 'ਚ ਜਦੋਂ ਅਸੀਂ ਦੇਖਦੇ ਕਿ ਉਸ ਜਿਹੜੀ ਸਪਿਨ ਹੈ ਜਿਹੜੀ ਉਹਨਾਂ ਨੇ ਖਾਲਿਸਤਾਨ ਦੀ ਆਪਣੀ ਸ਼ਹਾਦਤ ਨਾਲ ਔਰ ਆਪਣੇ ਉਸ ਜਾਗਰਤੀ ਨਾਲ ਖੜੀ ਕੀਤੀ, ਉਹ ਅੱਜ ਸਾਨੂੰ ਖਾਲਿਸਤਾਨ ਦੇ ਉਸ ਸੁਪਨੇ ਨੂੰ ਸਾਕਾਰ ਕਰਨ ਵੱਲ ਲਿਜਾ ਰਹੀ ਹੈ। ਬਿਲਕੁਲ ਜਿਵੇਂ 18ਵੀਂ ਸਦੀ 'ਚ ਵੀ ਇਸ ਕਿਸਮ ਦੇ ਲੋਕ ਧੀਰ ਮਲੀਏ, ਰਾਮ ਰਾਈਏ, ਮੀਣੇ, ਮਸੰਦ ਜਿਹੜੇ ਹਕੂਮਤਾਂ ਦਾ ਕਿਰਦਾਰ ਜਿਹੜਾ ਉਹ ਉਹਨਾਂ ਦੀ ਕਰਿੰਦੇ ਸੀ, ਕਿਰਦਾਰ ਤਾਂ ਕਰਿੰਦਾ ਜਿਹੜਾ ਉਹ ਨਿਭਾਉਣ ਵਾਲਾ ਹੀ ਕਰਿੰਦਾ ਹੁੰਦਾ ਹੈ। ਬਿਲਕੁਲ ਇਵੇਂ ਹੀ ਅਸੀਂ ਇਸ ਦੌਰ ਦੇ ਵਿੱਚ ਵੀ ਦੇਖਿਆ ਕਿ ਪੰਜਾਬ ਦੇ ਵਿੱਚ ਭਾਵੇਂ ਉਹ ਅਕਾਲੀਆਂ ਦਾ ਰੋਲ ਹੀਡੀਅਸ ਸੀ, ਜੂਨ 84 ਦੇ ਘੱਲੂਘਾਰੇ ਲਈ ਜ਼ਿੰਮੇਵਾਰੀ, ਜਾਂ ਬਾਹਰਲੇ ਮੁਲਕਾਂ 'ਚ ਕੁਛ ਇਸ ਕਿਸਮ ਦੇ ਟੌਂਟ ਪਟੌਂਟ ਕਿਸਮ ਦੇ ਲੋਕ ਜਿਨ੍ਹਾਂ ਨੇ ਗੁਰਦੁਆਰਿਆਂ ਦੇ ਵਿੱਚ ਪਹਿਲਾਂ ਤਾਂ ਇਹ ਕਿ ਜੀ ਇੱਥੇ ਸਿਰਫ ਕੀਰਤਨ ਕਥਾ ਹੋਏਗੀ, ਹੋਰ ਕੁਝ ਨਹੀਂ ਹੋਏਗਾ, ਕਿਉਂਕਿ ਉਹ ਪੰਥ ਦੀ ਆਵਾਜ਼ ਨੂੰ ਰੋਕਣਾ ਚਾਹੁੰਦੇ ਸੀ, ਪੰਥ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਸੀ ਤਾਂ ਕਿ ਕੌਮੀ ਜਾਗਰਤੀ, ਕੌਮੀ ਘਰ ਖਾਲਿਸਤਾਨ ਦੀ ਗੱਲ ਅੱਗੇ ਨਾ ਤੁਰੇ। ਇਹਨੂੰ ਲੈ ਕੇ 84 ਤੋਂ ਬਾਅਦ ਝਗੜੇ ਹੋਏ, ਦੁਨੀਆ ਭਰ 'ਚ ਹੋਏ, ਲੇਕਿਨ ਇਵੈਂਚੁਅਲੀ ਕਿਉਂਕਿ ਪੰਥ ਗੁਰੂ ਦਾ ਹੈ ਔਰ ਪੰਥ ਔਰ ਸੰਗਤ ਰੂਪ ਦੇ ਵਿੱਚ ਸੰਗਤ ਹਮੇਸ਼ਾ ਹੀ ਆਪਣੇ ਨਾਇਕਾਂ ਨੂੰ, ਆਪਣੇ ਕੌਮੀ ਘਰ ਨੂੰ ਪਿਆਰ ਕਰਦੀ ਹੈ। ਔਰ ਇਹੀ ਕਾਰਨ ਸੀ ਕਿ ਹੌਲੀ 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 ਇਸ ਕਿਸਮ ਦਾ ਤਬਕਾ ਭਾਵੇਂ ਕਈ ਥਾਂ ਫਿਜ਼ੀਕਲ ਫਾਈਟਸ ਦੇ ਨਾਲ, ਕਈ ਥਾਂ ਅਦਾਲਤੀ ਲੜਾਈਆਂ ਦੇ ਨਾਲ, ਲੰਬਾ ਵਕਤ ਥਕਾਣ ਵਾਲੀਆਂ ਲੜਾਈਆਂ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਵੀ ਅੱਜ ਘੱਟੋ ਘੱਟ ਡਾਇਸਪੋਰਾ ਸਿੱਖਾਂ 'ਚ ਆਲਮੋਸਟ ਮੈਜੋਰਿਟੀ ਥਾਵਾਂ ਦੇ ਉੱਤੇ ਕਿ 100% ਹੀ ਕੁਛ ਨੂੰ ਛੱਡ ਕੇ ਜਿੱਥੇ ਪੰਥ ਦੀ ਗੱਲ ਵੀ ਹੁੰਦੀ ਹੈ, ਪੂਰੇ ਲੰਗਰ ਹਾਲਾਂ ਦੇ ਵਿੱਚ ਸ਼ਹੀਦਾਂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਨੇ ਔਰ ਦਿਨ ਵੀ ਮਨਾਏ ਜਾਂਦੇ ਨੇ ਸਾਲ 'ਚ, ਘੱਲੂਘਾਰਾ ਵੀ, ਨਵੰਬਰ ਵੀ, ਔਰ ਪੰਥਕ ਚੜ੍ਹਦੀ ਕਲਾ ਦੀ ਗੱਲ ਹੁੰਦੀ ਹੈ। ਸਾਡੀਆਂ ਸਾਰੀਆਂ ਪੈਰੇਡਸ ਹੀ ਨਗਰ ਕੀਰਤਨ ਖਾਲਿਸਤਾਨ ਦੀ ਗੱਲ ਕਰਦੇ ਨੇ। ਔਰ ਇਸ ਸਾਰੇ ਪੀਰੀਅਡ 'ਚ ਬੇਸ਼ੱਕ ਸਿੱਖ ਸੈਂਟਰਲੀ ਜੇ ਅਮਰੀਕਾ ਦੇ ਹਵਾਲੇ ਨਾਲ ਗੱਲ ਕਰੀਏ, ਕੈਲੀਫੋਰਨੀਆ ਜਾਂ ਨਿਊਯਾਰਕ ਇਹ ਪਹਿਲੀਆਂ ਪ੍ਰੈਫਰਡ ਸਟੇਟ ਸੀ, ਪਰ ਇੱਥੋਂ ਫਿਰ ਸਾਡੇ ਕਾਰੋਬਾਰੀ ਵੀਰ ਭੈਣਾਂ ਜਿਨ੍ਹਾਂ ਨੇ ਇੱਥੇ ਸਟਰਗਲ ਕੀਤੀ, ਇਹਨਾਂ ਕੋਈ ਡਰਾਈਵਰ, ਕੋਈ ਗੈਸ ਪਾਉਣ ਦਾ ਕੰਮ, ਹੌਲੀ 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 ਉਹਨਾਂ ਨੇ ਅੱਜ ਤੁਸੀਂ ਅਮਰੀਕਾ ਦੀਆਂ 50 ਸਟੇਟਾਂ 'ਚ ਈਵਨ ਫਾਰ ਆਫ ਅਰਕੈਂਸਸ ਤੱਕ ਤੁਹਾਨੂੰ ਸਿੱਖਾਂ ਦੀ ਹੋਂਦ ਵੀ, ਵਪਾਰਕ ਅਦਾਰੇ ਵੀ ਔਰ ਗੁਰਦੁਆਰੇ ਵੀ। ਔਰ ਜ਼ਾਹਰ ਹੈ ਵੀ ਜਿਹੜੇ ਸਾਰੇ ਹੀ ਨੇ ਉਹ ਉਹਨਾਂ ਦਾ ਇੱਕ ਇਹ ਵੀ ਹੈ ਕਿ ਭਾਈ ਚਲੋ ਜੇ ਅਸੀਂ ਕਾਮਯਾਬ ਹੋਏ ਹਾਂ ਆਪਣੇ ਕਾਰੋਬਾਰਾਂ 'ਚ, ਅਸੀਂ ਆਪਣੇ ਗੁਰੂ ਘਰ ਬਣਾਈਏ, ਸੁੰਦਰ ਗੁਰੂ ਘਰ ਬਣਾਈਏ, ਉਹਨਾਂ ਦੇ ਵਿੱਚ ਅਸੀਂ ਆਪਣੇ ਕੌਮੀ ਸ਼ਹੀਦਾਂ ਨੂੰ ਯਾਦ ਵੀ ਕਰੀਏ, ਉਹਨਾਂ ਦੀਆਂ ਤਸਵੀਰਾਂ ਵੀ ਲਾਈ। ਉਹਨੇ ਮੈਂ ਸਾਰਾ ਪਿਛੋਕੜ ਇਸ ਲਈ ਦਿੱਤਾ ਹੈ ਕਿਉਂਕਿ ਹਾਲਾਂ ਬਹੁਤ ਸਾਰੇ ਵੀਰ ਭੈਣਾਂ ਹੁਣ ਤਾਂ ਮੀਡੀਆ 'ਚ ਕਾਫੀ ਚਰਚਾ ਹੋਈ ਹੈ ਇਸ ਜਿਹੜੀ ਘਟਨਾ ਤੋਂ ਵਾਕਿਫ ਨੇ ਕਿ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਡੰਕਨ ਸਾਊਥ ਕੈਰੋਲਾਈਨਾ, ਹੁਣ ਸਾਊਥ ਕੈਰੋਲਾਈਨਾ, ਨਾਰਥ ਕੈਰੋਲਾਈਨਾ ਇਸ ਕਿਸਮ ਦੀਆਂ ਸਟੇਟਾਂ ਨੇ। ਇੱਕ ਜ਼ਮਾਨੇ ਦੇ ਵਿੱਚ ਇਹਨਾਂ ਨੂੰ ਰੈਡਨੈਕ ਸਟੇਟਸ ਦੇ ਤੌਰ ਤੇ ਜਾਣਿਆ ਜਾਂਦਾ ਸੀ ਔਰ ਇੱਥੇ ਕੋਈ ਦੂਸਰੇ ਲੋਕਾਂ ਦੇ ਲਈ ਟਿਕਣਾ ਸੌਖਾ ਨਹੀਂ ਸੀ, ਪਰ ਇਹ ਰਿਮਾਰਕੇਬਲ ਹੈ ਜਾਂ ਆਫਰੀਨ ਹੈ ਕਿ ਭਾਈ
ਸਿੱਖ ਜਿਹੜੇ ਨੇ ਇਹਨਾਂ ਸਟੇਟਾਂ ਦੇ ਵਿੱਚ ਵੀ ਗਏ, ਕਾਮਯਾਬ ਉਹਨਾਂ ਨੇ ਆਪਣੇ ਅਦਾਰੇ ਵੀ ਬਣਾਏ ਔਰ ਗੁਰਦੁਆਰਾ ਸਾਹਿਬ ਵੀ ਸਥਾਪਿਤ ਕੀਤੇ। ਔਰ ਇਹ ਗੁਰਦੁਆਰਾ ਗੁਰੂ ਨਾਨਕ ਦਰਬਾਰ ਡੰਕਨ ਸਾਊਥ ਕੈਰੋਲੀਨਾ ਅਨਫੋਰਚੂਨੇਟਲੀ ਰੋਂਗ ਰੀਜ਼ਨ ਕਰਕੇ ਚਰਚਾ ਦੇ ਵਿੱਚ ਆਇਆ। ਇਸ ਲਈ ਨਹੀਂ, ਸੰਗਤ ਇੱਕ ਪਾਸੇ ਹੈ, ਗੁਰੂ ਪਿਆਰ ਇੱਕ ਪਾਸੇ ਹੈ, ਸ਼ਹੀਦਾਂ ਨਾਲ ਪਿਆਰ ਇੱਕ ਪਾਸੇ ਹੈ, ਪਰ ਇੱਕ ਕਈ ਵਾਰ ਇਹ ਹੁੰਦਾ ਹੈ ਵੀ ਗੁਰਦੁਆਰਾ ਸਾਹਿਬ ਸਥਾਪਿਤ ਕਰਨ 'ਚ, ਬਣਾਉਣ 'ਚ, ਸੇਵਾ ਦੇ ਵਿੱਚ ਜਿਹੜੇ ਸਿੰਘ ਸਿੰਘਣੀਆਂ ਲੱਗੇ ਹੁੰਦੇ ਨੇ, ਇੱਕ ਪੀਰੀਅਡ ਥੋੜਾ ਜਿਹਾ ਵੇਸਲਾਪਨ ਦੇ ਹੁੰਦਿਆਂ ਹੀ ਕਮੇਟੀਆਂ ਦੇ ਵਿੱਚ ਉਸ ਕਿਸਮ ਦੇ ਲੋਕ ਆ ਕੇ ਵੜ ਜਾਂਦੇ ਨੇ ਜਿਹੜੇ ਨਿੱਜੀ ਜੀਵਨ ਦੇ ਵਿੱਚ ਵੀ ਉਹ ਚਰਿੱਤਰਹੀਣ ਹੁੰਦੇ ਨੇ, ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਨੇ ਉਹ ਸੰਬੰਧ ਵੀ ਜੁੜੇ ਹੁੰਦੇ ਨੇ ਏਜੰਸੀਆਂ ਦੇ ਨਾਲ, ਔਰ ਕਈਆਂ ਦੇ ਲਈ ਉਹ ਇੱਕ ਮਹਿਜ਼ ਇੱਕ ਗੁਰਦੁਆਰੇ ਨੂੰ ਇੱਕ ਸੋਸ਼ਲ ਕਲੱਬ ਸਮਝਦੇ ਨੇ। ਉਹਨਾਂ ਦੇ ਲਈ ਗੁਰਮਤ ਮਰਿਆਦਾ ਜਾਂ ਸ਼ਹੀਦਾਂ ਦਾ ਸਤਿਕਾਰ ਜਾਂ ਕੌਮੀ ਘਰ ਦੇ ਲਈ ਕੋਈ ਦਰਦ ਜਾਂ ਪੀੜ ਦੂਰ ਦੀ ਗੱਲ, ਰਾਦਰ ਉਹ ਤਕਲੀਫ ਦੇ ਗੱਲਾਂ ਕਰਦੇ ਨੇ ਜਿਹੜੇ ਕਿ ਡਿਵਾਊਟ ਜਿਹੜੇ ਸਿੱਖ ਨੇ ਉਹਨਾਂ ਨੂੰ ਤਕਲੀਫ ਦੇਣ। ਔਰ ਇਹੀ ਵਰਤਾਰਾ ਇਸ ਜਿਹੜਾ ਡੰਕਨ ਸਾਊਥ ਕੈਰੋਲਾਈਨਾ ਦੀ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਕੀਤਾ। ਔਰ ਜਿਵੇਂ ਸਾਡੇ ਵੀਰ ਗੁਰਵਿੰਦਰ ਸਿੰਘ ਮਾਨ ਔਰ ਉਸ ਤੋਂ ਇਲਾਵਾ ਵੀ ਦੂਸਰੇ ਸਾਡੇ ਵੀਰ ਸਾਨੂੰ ਬਰੀਫ ਕਰਦੇ ਰਹੇ ਪਿਛਲੇ ਪੀਰੀਅਡ ਦੇ ਵਿੱਚ ਕਿ ਕਿਵੇਂ ਉਹਨਾਂ ਨੇ ਪ੍ਰਧਾਨ ਦੀ ਆਗਿਆ ਦੇ ਨਾਲ ਲੰਗਰ ਹਾਲ ਦੇ ਵਿੱਚ ਬਾਬਾ ਦੀਪ ਸਿੰਘ ਸ਼ਹੀਦ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਪਿਕਚਰਸ ਸਥਾਪਿਤ ਕੀਤੀਆਂ ਔਰ ਸੰਗਤ ਦੇਖ ਸਕਦੀ ਹੈ, ਦਰਸ਼ਕ ਸਾਡੇ ਦੇਖ ਸਕਦੇ ਨੇ। ਸਾਨੂੰ ਕਾਫੀ ਡਿਟੇਲ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਨੇ ਸਾਡੇ ਕੋਲ ਸਬੂਤ ਨੇ ਇਸ ਦੇ। ਔਰ ਹੁਣ ਤਾਂ ਕਿਉਂਕਿ ਮੀਡੀਆ 'ਚ ਵੀ ਚਰਚਾ ਹੈ, ਕੋਈ ਐਸਾ ਨਹੀਂ ਹੈ ਕਿ ਭਾਈ ਜਿਹੜੇ ਇਸ ਕਿਸਮ ਦੇ ਕਮੇਟੀ ਦੇ ਵਿੱਚ ਬੈਠੇ ਹੋਏ ਲੋਕ ਜਿਹੜੇ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਨੇ, ਮੈਨੂੰ ਨਹੀਂ ਸਮਝ ਆਉਂਦੀ ਕਿ ਇਸ ਕਿਸਮ ਦੇ ਲੋਕ ਜਦੋਂ ਇਹ ਪੱਗ ਬੰਨ੍ਹਦੇ ਨੇ ਜਿਨ੍ਹਾਂ ਦੇ ਨਾਂ ਨਾਲ ਸਿੰਘ ਜਾਂ ਕੌਰ ਲੱਗਾ ਹੋਇਆ ਹੈ, ਤੇ ਇਹ ਕਿਵੇਂ ਇਸ ਕਿਸਮ ਦੀ ਐਂਟੀ ਪੰਥ ਜਾਂ ਐਂਟੀ ਜਿਹੜੀ ਆ ਈਵਨ ਸ਼ਹੀਦਾਂ ਦੇ ਬਾਰੇ ਇਹਨਾਂ ਦੀ ਜ਼ਬਾਨ ਚੋਂ, ਜਿਹੜੀ ਗੰਦੀ ਜ਼ਬਾਨ ਚੋਂ ਮੈਂ ਜੇ ਕਹਾਂ, ਕੋਈ ਇਸ ਕਿਸਮ ਦੇ ਲਫ਼ਜ਼ ਨਿਕਲਦੇ ਨੇ। ਔਰ ਵਰਤਾਰਾ ਬਿਲਕੁਲ ਜਦੋਂ ਪਿਕਚਰਸ ਲੱਗ ਜਾਂਦੀਆਂ ਨੇ, ਕਿਵੇਂ ਫਿਰ ਇੱਕ ਤਬਕਾ ਉਹਨਾਂ ਦੇ ਬਿਹਾਈਂਡ ਕੌਣ ਹੈ, ਇਹ ਕਹਾਣੀ ਕਦੇ ਵੀ ਸਾਹਮਣੇ ਨਹੀਂ ਆਉਂਦੀ ਹੁੰਦੀ। ਪਰ ਹੁਣ ਜਦੋਂ ਇਹ ਐਕਸਪੋਜ਼ ਹੀ ਹੋਏ ਨੇ, ਇਸ ਵੇਲੇ ਤਾਂ ਥੂ ਥੂ ਹੋ ਰਹੀ ਹੈ। ਹੁਣ ਤਾਂ ਇਹਨਾਂ ਦੀ ਪਛਾਣ ਇਸ ਹੱਦ ਤੱਕ ਹੋਈ ਹੈ ਕਿ ਈਵਨ ਕਿਸੇ ਨੇ ਜਾਣਾ ਕੋਈ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਉਸ ਕੈਲੀਫੋਰਨੀਆ 'ਚ ਸੈਨੋਜ਼ੇ, ਔਰ ਰਜਿੰਦਰ ਭੱਟੀ ਨਾਂ ਦਾ ਜਿਹੜਾ ਉਹਨਾਂ ਦਾ ਗੁਰਦੁਆਰੇ ਦੇ ਪ੍ਰਬੰਧਕਾਂ 'ਚੋਂ ਆ, ਅੱਜ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ 4-5 ਪੋਸਟ ਪਾਈਆਂ ਹੋਈਆਂ ਸੀ ਉਹਨਾਂ ਦੀਆਂ ਕਿ ਭਾਈ ਇਹਨੇ ਜਾਣਾ, ਔਰ ਕਮੇਟੀਆਂ ਨੂੰ ਉਹਨਾਂ ਨੇ ਖਬਰਦਾਰ ਕੀਤਾ ਕਿ ਭਾਈ ਇਸ ਮਹੰਤ ਨੇ ਮੋਹਰੀ ਰੋਲ ਅਦਾ ਕਰਕੇ ਗੁਰਦੁਆਰਾ ਸਾਹਿਬ ਡੰਕਨ ਸਾਊਥ ਕੈਰੋਲਾਈਨਾ 'ਚੋਂ ਸੰਤ ਭਿੰਡਰਾਂਵਾਲੇ ਤੇ ਬਾਬਾ ਦੀਪ ਸਿੰਘ ਜੀ ਦੀਆਂ ਤਸਵੀਰਾਂ ਨੂੰ ਪੁਲਿਸ ਨੂੰ ਸੱਦ ਕੇ ਲਵਾਈਆਂ ਨੇ। ਔਰ ਇਹ ਈਵਨ ਜਿਨ੍ਹਾਂ ਪਰਿਵਾਰਾਂ ਨੇ ਇਹਦਾ ਵਿਰੋਧ ਕੀਤਾ ਉਹਨਾਂ ਦੀ ਗੁਰਦੁਆਰੇ ਦੇ ਵਿੱਚ ਦਰਸ਼ਨ ਕਰਨ ਦੇ ਉੱਤੇ ਵੀ ਪਾਬੰਦੀ ਲਾਈ ਹੈ, ਰਿਸਟੇਨਿੰਗ ਆਰਡਰ ਲਏ ਹੋਏ ਨੇ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਨੇ ਇਹਨਾਂ ਨੂੰ, ਪਰਿਵਾਰ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਇਸ ਨੂੰ ਮਤ ਸੱਦੋ, ਅਦਰਵਾਈਜ਼ ਫਿਰ ਜੋ ਇਹ ਹੋਏਗਾ ਤੇ ਇਹਨਾਂ ਨੂੰ ਅਸੀਂ ਵੜਨ ਨਹੀਂ ਦੇਵਾਂਗੇ। ਸੋ ਮਤਲਬ ਇਹ ਹੈ, ਦੇਖੋ ਕਾਨੂੰਨੀ ਤਾਕਤ ਨਾਲੋਂ ਤਾਂ ਇਖਲਾਕੀ ਤਾਕਤ ਹੀ ਹੁੰਦੀ ਹੈ। ਬਿਲਕੁਲ ਸਹੀ ਗੱਲ। ਔਰ ਜਿੱਥੇ ਸਿੱਖ ਸੰਗਤ ਔਰ ਖਾਸ ਤੌਰ ਤੇ 50 ਦੇ ਕਰੀਬ, ਜਿਵੇਂ ਤੁਸੀਂ ਕਿਹਾ, ਗੁਰਦੁਆਰਾ ਕਮੇਟੀਆਂ ਨੇ ਇਹ ਜਿਹੜਾ ਵਰਤਾਰਾ ਸੀ ਕਮੇਟੀ ਦਾ, ਤਸਵੀਰਾਂ ਲਾਉਣਾ ਔਰ ਭੱਦੀ ਸ਼ਬਦਾਵਲੀ ਔਰ ਹੈਂਕੜਬਾਜ਼ੀ, ਇਹਦੇ ਖਿਲਾਫ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਵੀ ਲਿਖਿਆ ਸੀ। ਔਰ ਸਾਡੇ ਸਾਹਮਣੇ ਹੁਣ ਅਕਾਲ ਤਖਤ ਸਾਹਿਬ ਦਾ 28 ਨਵੰਬਰ 2023 ਦਾ ਉਹਨਾਂ ਦੇ ਸੈਕਟਰੀਏਟ ਤੋਂ ਜਾਰੀ ਉੱਪਰ ਉਹਦੀ ਸਟੈਂਪ ਦੇ ਨਾਲ ਉਹ ਆਦੇਸ਼ ਹੈ। ਔਰ ਇਹ ਐਡਰੈਸ ਜਿਹੜਾ ਸਰਵਪ੍ਰੀਤ ਸਿੰਘ ਸਾਬਕਾ ਸਕੱਤਰ ਹੈ, ਰਾਜ ਸਿੰਘ ਚੇਅਰਪਰਸਨ ਹੈ, ਮਨਜੀਤ ਕੌਰ ਟਰਸਟੀ ਹੈ, ਅੰਮ੍ਰਿਤਪਾਲ ਸਿੰਘ ਟਰਸਟੀ ਹੈ, ਸਵਰਨ ਸਿੰਘ ਟਰਸਟੀ ਹੈ, ਸੋਹਣ ਸਿੰਘ ਟਰਸਟੀ ਹੈ, ਜਸਵਿੰਦਰ ਸਿੰਘ ਟਰਸਟੀ ਹੈ ਔਰ ਰਜਿੰਦਰ ਸਿੰਘ ਟਰਸਟੀ ਹੈ ਅਗੇਨ। ਔਰ ਮੈਂ ਇਹ ਸਾਂਝਾ ਕਰਨਾ ਚਾਹੁੰਦਾ ਕਿਉਂਕਿ ਅਸੀਂ ਇਹ ਗੱਲ ਸਪਸ਼ਟ ਕਰ ਦਈਏ ਕਿ ਅਸੀਂ ਪੰਥ ਦਾ ਹੋਕਾ ਦੇਣ ਵਾਲੇ ਹਾਂ। ਪੰਥਕ ਕਦਰਾਂ ਕੀਮਤਾਂ ਔਰ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਦੀ ਗੱਲ ਜਿਹੜੀ ਸੰਤ ਭਿੰਡਰਾਂਵਾਲਿਆਂ ਨੇ ਕਹੀ, ਉਸ ਦਾ ਅਸੀਂ ਢੰਡੋਰਾ ਦੇਣ ਵਾਲੇ ਹਾਂ। ਔਰ ਅਸੀਂ ਸਮਝਦੇ ਹਾਂ ਵੀ ਇਹਨਾਂ ਨੇ ਬਹੁਤ ਜ਼ਿਆਦਤੀ ਕੀਤੀ। ਜ਼ਿਆਦਤੀ ਨਹੀਂ, ਕਾਲੀ ਕਰਤੂਤ, ਬਲੈਸਫੈਮੀ ਦੇ ਕੈਟਾਗਰੀ ਚ ਆਉਂਦਾ ਹੈ। ਔਰ ਅਸੀਂ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਇਸ ਦੇ ਉੱਤੇ ਸਟੈਂਡ ਲਿਆ, ਉਹਨਾਂ ਨੇ ਸਫਰ ਵੀ ਕੀਤਾ, ਉਹਨਾਂ ਦੇ ਖਿਲਾਫ ਰਿਸਟੇਨਿੰਗ ਆਰਡਰ ਵੀ ਲੱਗੇ,
ਪਰ ਜਿਵੇਂ ਉਹਨਾਂ ਨੇ ਕੰਸਿਸਟੈਂਟਲੀ ਫੋਲੋ ਕੀਤਾ ਹੈ, ਨਤੀਜੇ ਦੇ ਤੌਰ ਤੇ ਇਹ ਅਲਟੀਮੇਟਲੀ ਅਕਾਲ ਤਖਤ ਸਾਹਿਬ ਤੋਂ ਡਾਇਰੈਕਟਿਵ ਆਇਆ ਔਰ ਉਹਦੇ ਚ ਉਹਨਾਂ ਨੇ ਇਹਨਾਂ ਕਮੇਟੀ ਵਾਲਿਆਂ ਨੂੰ ਐਡਰੈਸ ਕਰਕੇ ਕਿਹਾ ਕਿ ਆਪ ਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 50 ਦੇ ਕਰੀਬ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਲਿਖਤੀ ਸ਼ਿਕਾਇਤਾਂ ਪੁੱਜੀਆਂ ਨੇ ਕਿ ਆਪ ਨੇ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਫੋਟੋ ਨਾ ਤਾਂ ਸਿਰਫ ਲੰਗਰ ਹਾਲ ਵਿੱਚੋਂ ਹਟਾਈ ਬਲਕਿ ਉਹਨਾਂ ਲਈ ਭੱਦੀ ਸ਼ਬਦਾਵਲੀ ਵੀ ਵਰਤੀ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਇਹ ਵੀ ਸ਼ਿਕਾਇਤ ਆਈ ਹੈ ਕਿ ਆਪ ਨੇ ਸੰਗਤ ਦੇ ਕਈ ਪਰਿਵਾਰਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਆਉਣ ਤੇ ਪਾਬੰਦੀ ਵੀ ਲਗਾਈ ਹੈ। ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ਵਿਖੇ ਆਉਣ ਤੋਂ ਰੋਕਣਾ ਗੁਰਮਰਿਆਦਾ ਦੀ ਉਲੰਘਣਾ ਹੈ। ਆਪ ਵੱਲੋਂ ਉਕਤ ਘਟਨਾ ਸੰਬੰਧੀ ਭੇਜੀ ਗਈ ਜਾਣਕਾਰੀ ਵੀ ਅਧੂਰੀ ਹੈ। ਜਦੋਂ ਉਹਨਾਂ ਨੂੰ ਤਲਬ ਕੀਤਾ ਹੋਏਗਾ ਜਾਂ ਉਹਨਾਂ ਨੂੰ ਕਿਹਾ ਹੋਏਗਾ ਆਪਣਾ, ਤਾਂ ਉਹਨਾਂ ਨੇ ਐਵੇਂ ਉਰਲੀਆਂ ਪਰਲੀਆਂ ਛੱਡ, ਉਹਨਾਂ ਨੇ ਕਿਹਾ ਅਧੂਰੀ ਹੈ। ਜਿਸ ਸੰਬੰਧੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਨੇ ਆਦੇਸ਼ ਕੀਤਾ ਹੈ ਕਿ ਆਪ ਨੇ ਇਸ ਹੋਈ ਅਵਗਿਆ ਲਈ ਆਪਣਾ ਲਿਖਤੀ ਸਪਸ਼ਟੀਕਰਨ 1 ਹਫ਼ਤੇ ਦੇ ਅੰਦਰ ਅੰਦਰ ਦਫ਼ਤਰ ਸਕੱਤਰੇਤ ਅਕਾਲ ਤਖਤ ਸਾਹਿਬ ਵਿਖੇ ਭੇਜਣਾ ਕਿ ਵੀ ਆ ਜਿਹੜਾ ਤੁਸੀਂ ਗੋਂਗਲੂਆਂ ਤੋਂ ਮਿੱਟੀ ਝਾੜੀ ਹੈ ਇਹਨੂੰ ਪਾਸੇ ਹੋਵੋ ਔਰ ਆਪਣੀ ਡਿਟੇਲ ਜਿਹੜਾ 1 ਹਫ਼ਤੇ ਦਾ ਟਾਈਮ ਉਹਨਾਂ ਨੇ ਦਿੱਤਾ ਹੈ। ਸੋ ਜ਼ਾਹਰ ਹੈ ਕਿ 28 ਨਵੰਬਰ ਨੂੰ ਇਹ ਆਦੇਸ਼ ਜਾਰੀ ਹੋਇਆ ਔਰ ਇਹ ਜੇ ਅਸੀਂ 5 ਦਸੰਬਰ ਤੱਕ ਗੱਲ ਕਰੀਏ ਆਲਮੋਸਟ ਹਫ਼ਤਾ ਹੋ ਗਿਆ ਜਾਂ ਹੋ ਜਾਣਾ। ਸੋ ਅਸੀਂ ਸਮਝਦੇ ਹਾਂ ਕਿ ਇਹ ਕੱਲਾ ਇਹ ਤਾਂ ਮੌਜੂਦਾ, ਪਰ ਇਸ ਤੋਂ ਪਹਿਲਾਂ ਵੀ ਜਿਹੜਾ ਇੱਕ 22 ਨਵੰਬਰ 2013 ਦਾ ਅਕਾਲ ਤਖਤ ਸਾਹਿਬ ਤੋਂ ਆਦੇਸ਼ ਸੀ ਜਿਹਦੇ ਚ ਉਹਨਾਂ ਨੇ ਕਿਹਾ ਸੀ ਕਿ ਭਾਈ ਸਰਬਸੰਮਤੀ ਨਾਲ 5 ਤਖਤਾਂ ਦੇ ਜਥੇਦਾਰ ਸਿੰਘ ਸਾਹਿਬਾਨ ਵੱਲੋਂ ਦੀਰਘ ਵਿਚਾਰ ਕਰਨ ਉਪਰੰਤ ਫੈਸਲਾ ਕੀਤਾ ਗਿਆ ਹੈ ਤੇ ਦੇਸ਼ ਵਿਦੇਸ਼ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਗੁਰੂ ਘਰ ਵਿੱਚ ਆਉਣ, ਗੁਰੂ ਸਾਹਿਬ ਨੂੰ ਨਮਸਕਾਰ ਕਰਨ ਅਤੇ ਗੁਰਬਾਣੀ ਸੁਣਨ ਤੋਂ ਕਿਸੇ ਵੀ ਜਗਿਆਸੂ ਸਤਸੰਗੀ ਗੁਰਮੁਖ ਪ੍ਰੇਮੀ ਤੇ ਪ੍ਰਬੰਧਕਾਂ ਵੱਲੋਂ ਕੋਈ ਪਾਬੰਦੀ ਨਾ ਲਾਈ ਜਾਏ। ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਕੋਟ ਕੀਤਾ, ਕਬੀਰ ਜਹ ਦਰ ਆਵਤ ਜਾਤੇ ਹੋ ਹਟਕੈ ਨਾਹੀ ਕੋਏ ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਇਸ ਲਈ ਪ੍ਰਬੰਧਕ ਤੇ ਸੰਗਤ ਇਸ ਉੱਪਰ ਸਖਤੀ ਨਾਲ ਅਮਲ ਕਰਨ ਤੇ ਜੇਕਰ ਕਿਸੇ ਜਗਿਆਸੂ ਨੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨੀ ਹੈ ਤਾਂ ਪ੍ਰਬੰਧਕਾਂ ਪਾਸੋਂ ਆ ਗਿਆ। ਇਹ ਤਾਂ ਉਹਨਾਂ ਦਾ ਪ੍ਰਵਿਊ ਹੁੰਦਾ ਹੈ, ਪਰ ਤੁਸੀਂ ਕਿਸੇ ਸਿੱਖ ਨੂੰ ਇਸ ਕਰਕੇ ਕਿ ਉਹ ਸਿਧਾਂਤਕ ਗੱਲ ਕਰਦਾ ਹੈ, ਤੁਹਾਡੀਆਂ ਜਿਹੜੀਆਂ ਨਾਦਰਸ਼ਾਹੀ ਕਾਰਵਾਈਆਂ ਨੇ ਉਹਨਾਂ ਦਾ ਵਿਰੋਧ ਕਰਦਾ ਹੈ ਜਾਂ ਤੁਹਾਡੀਆਂ ਮਨਮਾਨੀਆਂ ਨੂੰ ਕੋਈ ਡੱਕਦਾ ਹੈ, ਤੁਸੀਂ ਕਹੋ ਜੀ ਇਕੱਲਾ ਇਹੀ ਨਹੀਂ। ਜਦੋਂ ਇਹਨਾਂ ਨੇ ਕੀਤਾ ਲਗਾਤਾਰਤਾ ਨਾਲ ਸਿੱਖ ਸੰਗਤਾਂ ਵੱਲੋਂ ਜਿਹੜੇ ਨੇ ਰੋਸ ਵਿਖਾਵੇ ਵੀ ਕੀਤੇ ਗਏ। ਸਾਡੇ ਵੀਰ ਅਮਨਵੀਰ ਸਿੰਘ ਆਲ ਦਾ ਵੇ ਉੱਥੋਂ ਜਾਂਦੇ ਰਹੇ, ਹੋਰਨਾਂ ਨੇ ਵੀ ਸਿੰਘ ਕੈਲੀਫੋਰਨੀਆ ਤੋਂ ਆਏ, ਸੰਗਤਾਂ ਵੀ ਪਹੁੰਚਦੀਆਂ ਰਹੀਆਂ ਔਰ ਉਹਨਾਂ ਨੇ ਕਮੇਟੀ ਨੇ ਪੁਲਿਸ ਸੱਦ ਕੇ ਬਾਹਰ ਪੁਲਿਸ ਦਾ ਔਰ ਉਹਨੂੰ ਬਿਲਕੁਲ ਇਹ ਪ੍ਰਾਈਵੇਟ ਪ੍ਰਾਪਰਟੀ ਆ ਕਹਿੰਦੇ ਨੇ ਜੀ, ਇੱਥੇ ਕਿਸੇ ਨੂੰ ਕੋਈ ਨਹੀਂ ਹੈ ਔਰ ਉਹਨਾਂ ਨੂੰ ਜਿਹੜਾ ਹੈ ਉਹ ਅੰਦਰ ਤੱਕ ਨਹੀਂ ਆਣ ਦਿੱਤਾ ਗਿਆ ਔਰ ਉਹ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਗੁਰੂ ਨਾਨਕ ਦਰਬਾਰ ਡੰਕਨ ਸਾਊਥ ਕੈਰੋਲਾਈਨਾ ਦੀ ਕਮੇਟੀ ਇਹ ਹੁਣ ਵੀ ਜਿਹੜਾ ਹੋਸ਼ ਚ ਆਉਣ, ਇਹ ਪੰਥ ਦੇ ਨਾਲ ਟੱਕਰ ਜਦੋਂ ਵੀ ਕਿਸੇ ਨੇ ਲਈ ਹੈ ਉਸ ਦਾ ਫਿਰ ਸਰਵਨਾਸ਼ ਹੁੰਦਾ। ਗੱਲ ਇਹ ਨਹੀਂ ਹੁੰਦੀ ਵੀ ਤੁਹਾਨੂੰ ਆਪਣੇ ਕਾਰੋਬਾਰਾਂ ਤੇ ਆਪਣੇ ਧਨ ਦੌਲਤ ਤੇ ਜਾਂ ਆਪਣੇ ਇੰਡੀਅਨ ਐਮਬੈਸੀ ਨਾਲ ਸੰਬੰਧਾਂ ਦੇ ਉੱਤੇ ਫਖਰ ਮਾਣ ਹੋਏਗਾ, ਲੇਕਿਨ ਇਵੇਂ ਇਹ ਹੁੰਦਾ ਨਹੀਂ ਹੈ। ਅਲਟੀਮੇਟਲੀ ਇਹ ਗੁਰੂ ਨਾਨਕ ਦਾ ਦਰ ਹੈ, ਘਰ ਹੈ, ਇਹਦੇ ਨਾਲ ਜਿਹਨੇ ਵੀ ਵੈਰ ਸਹੇੜਿਆ ਉਹਦਾ ਕੱਖ ਨਹੀਂ ਰਿਹਾ। ਔਰ ਇਹ ਵੀ ਲੋਕ ਯਾਦ ਰੱਖਣ ਕਿ ਵੰਸ ਤੁਸੀਂ ਇਸ ਰਸਤੇ ਤੇ ਤੁਰਦੇ ਹੋ, ਕੱਲ ਨੂੰ ਤੁਹਾਡੇ ਮੁੰਡੇ ਕੁੜੀਆਂ ਦੇ ਰਿਸ਼ਤੇ ਨਹੀਂ ਹੋਣੇ ਜਦੋਂ ਪੰਥ ਨੇ ਤੁਹਾਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਸੋ ਅਜੇ ਵੀ ਅਸੀਂ ਸਮਝਦੇ ਹਾਂ ਕਿ ਭਾਈ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਏ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ। ਤੁਸੀਂ ਕੀਤਾ ਤਾਂ ਬਜਰ ਗੁਨਾਹ ਹੈ, ਲੇਕਿਨ ਜੇ ਤੁਸੀਂ ਗਲ ਚ ਪੱਲਾ ਪਾ ਕੇ ਜਿਹੜਾ ਉਹ ਗੁਰੂ ਦੇ ਸਨਮੁਖ ਅਕਾਲ ਤਖਤ ਦੇ ਸਨਮੁਖ ਉਹਨਾਂ ਸੰਗਤਾਂ ਦੇ ਸਨਮੁਖ ਆਪਣਾ ਨਾਦਰਸ਼ਾਹੀ ਆਦੇਸ਼ ਵਾਪਸ ਲਓ, ਸਾਰਿਆਂ ਨੂੰ ਗੁਰਦੁਆਰਾ ਸਾਹਿਬ ਅਲਾਉ ਕਰੋ ਔਰ ਸਨਮਾਨ ਦੇ ਨਾਲ ਜਿਹੜਾ ਬਾਬਾ ਦੀਪ ਸਿੰਘ ਸ਼ਹੀਦ ਸੰਤ ਪਿੰਡਾਂ ਵਾਲੇ ਔਰ ਦੂਸਰੇ ਸ਼ਹੀਦਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਜਾਂ ਜਿਹੜਾ ਵੀ ਕੋਈ ਹੋਰ ਢੁਕਵੀਂ ਥਾਂ ਹੈ ਉੱਥੇ ਸਥਾਪਿਤ ਕਰੋ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਕੀ ਤੁਹਾਨੂੰ 30 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਜਿਹੜੇ ਲਾਈਵ ਚੱਲ ਰਹੇ ਨੇ। ਸੋ ਸਭ ਦਾ ਪਹਿਲਾਂ ਹੀ ਸ਼ੁਕਰੀਆ ਅਦਾ ਕਰਦੇ ਹਾਂ। ਔਰ ਖਾਲਸਾ ਦੇਸ਼ ਪੰਜਾਬ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਖਵਿੰਦਰ ਸਿੰਘ ਪੰਨੂ ਜੀ ਕਹਿੰਦੇ ਨੇ ਕਿ ਪਿੰਡ ਲਾਹੌਕਾ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ, ਕਹਿੰਦੇ ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਗੁਰਪ੍ਰੀਤ ਬਰਾੜ ਜੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ। ਅਮਰਜੀਤ ਸੈਣੀ ਜੀ ਵੀ ਫਤਿਹ ਬੁਲਾਉਂਦੇ ਨੇ। ਜਸਟਨ ਬਾਈਬਰ, ਐਡਮਨ ਸਿੰਘ ਕਹਿੰਦੇ ਨੇ ਕਿ ਹੈਪੀ ਬਰਥਡੇ ਟੂ ਮਾਈ ਫਰੈਂਡ। ਉਹਨਾਂ ਦਾ ਕੋਈ ਫਰੈਂਡ ਹੈ, ਉਹਨਾਂ ਦਾ ਅੱਜ ਬਰਥਡੇ ਹੈ ਜੀ, ਹੈਪੀ ਬਰਥਡੇ। ਐਂਡ ਇੰਦਰਜੀਤ ਸਿੰਘ ਸੰਧੂ ਖਾਲਸਾ ਜ਼ਿੰਦਾਬਾਦ। ਐਂਡ ਅਮਰਜੀਤ ਸੈਣੀ ਸਾਨੂੰ ਕਹਿੰਦੇ ਵੈਲਕਮ ਬੈਕ, ਥੈਂਕ ਯੂ ਸੋ ਮਚ। ਐਂਡ ਪਰਮਿੰਦਰ ਜੀ ਵੀ ਖਾਲਸਾ ਜ਼ਿੰਦਾਬਾਦ। ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ। ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਐਂਡ ਫਤਿਹ ਵੀ ਬੁਲਾਉਂਦੇ ਨੇ। ਐਂਡ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਗਿਆ ਜਸਕੀਰਤ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਚੜ੍ਹਦੀ ਕਲਾ ਕਹਿੰਦੇ ਨੇ। ਐਂਡ ਗੁਰਨੇਕ ਨਿਚਰ ਜੀ ਕਹਿੰਦੇ ਨੇ ਆਪ ਸਭਨਾ ਖਾਲਿਸਤਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਮੈਸੇਜ ਆਏਗਾ ਸੁਰਿੰਦਰਪਾਲ ਸਿੰਘ ਜੀ ਕਹਿੰਦੇ ਸਿੱਖਾਂ ਲੀਡਰਾਂ ਨੂੰ ਸਿੱਧਾ ਨਿਸ਼ਾਨਾ ਮਿੱਥ ਲਿਆ ਇਹਨਾਂ ਨੇ। ਸੋ ਬਲਕਾਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਹਰਮਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਕਿਰਪਾਲ ਐਸ ਕਹਿੰਦੇ ਅਸਲ ਵਿੱਚ ਖਾਲਸੇ ਦੀ ਫਤਿਹ ਹੀ ਪੂਰੀ ਮਨੁੱਖਤਾ ਦੀ ਆਪਣੀ ਫਤਿਹ ਹੈ। ਸੋ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਕਹਿੰਦੇ 3 ਦਿਨ ਤੋਂ ਬਹੁਤ ਮਿਸ ਕਰਦਾ ਤੁਹਾਨੂੰ, ਅਸੀਂ ਵੀ ਮਿਸ ਕੀਤਾ ਤੁਹਾਨੂੰ, ਸੇਮ ਹੇਅਰ। ਐਂਡ ਨਰਿੰਦਰ ਖਾਲਸਾ ਜ਼ਿੰਦਾਬਾਦ। ਨਿਹੰਗ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਐਨ ਸੇਖੋ ਜੀ ਵੀ ਫਤਿਹ ਬੁਲਾਉਂਦੇ ਨੇ। ਜਸਬੀਰ ਬਿੰਦਰ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਰਾਜ ਐਸ ਜੀ ਕਹਿੰਦੇ ਨੇ ਡਾਕਟਰ ਸਾਹਿਬ ਇੰਡੀਆ ਗਵਰਨਮੈਂਟ ਹੈਜ਼ ਦੇਅਰ ਏਜੰਟ ਵਰਕਿੰਗ ਇਨ ਫੋਰਨ ਕੰਟਰੀਜ਼, ਆਲ ਵੈਸਟਰਨ ਕੰਟਰੀਜ਼ ਵਿਦਾਊਟ ਵੈਲਿਡ ਡਿਪਲੋਮੈਟਿਕ ਵੀਜ਼ਾ। ਪਲੀਜ਼ ਅਪੀਲ ਟੂ ਸਿੱਖ ਸੰਗਤ ਅਕ੍ਰੋਸ USA, Australia, UK and Canada to find। And ਫਿਰ ਇਹਨਾਂ ਦਾ ਮੈਸੇਜ ਕਹਿੰਦਾ such individual and report them to their immigration department। ਬਿਲਕੁਲ ਠੀਕ ਕਿਹਾ ਉਹਨਾਂ ਨੇ। ਔਰ ਵੈਸੇ ਪ੍ਰੈਜ਼ੈਂਟਲੀ ਤਾਂ ਨਾਰਥ ਅਮਰੀਕਾ, ਕੈਨੇਡਾ ਔਰ UK ਚੋਂ ਰਾਹ ਏਜੰਟ ਕਿਕ ਆਊਟ ਕੀਤੇ ਨੇ, ਬਟ ਡਿਫਰੈਂਟ ਅੰਡਰ ਕਵਰਸ ਜਿਹੜੇ ਨੇ ਉਹ ਜ਼ਰੂਰ ਐਕਟਿਵ ਨੇ। ਇਹਦੇ ਚ ਕੋਈ ਦੋ ਰਾਵਾਂ ਨਹੀਂ ਨੇ ਔਰ ਕਮਿਟੀ ਨੂੰ ਰਿਪੋਰਟ ਕਰਨਾ ਚਾਹੀਦਾ ਜੀ। ਇਸੇ ਤਰ੍ਹਾਂ ਜਸਬੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਬਲਕਾਰ ਸਿੰਘ ਜੀ ਵੀ ਫਤਿਹ ਹਮੇਸ਼ਾ ਦੀ ਤਰ੍ਹਾਂ। ਔਰ ਕਹਿੰਦੇ ਸਾਨੂੰ ਮਾਣ ਹੈ ਖਾਲਸਾਨੀ ਵੀਰਾਂ ਤੇ, ਵਾਹਿਗੁਰੂ ਜੀ ਇਹਨਾਂ ਤੇ ਮੇਰ ਪ੍ਰਿਆ ਹੱਥ ਰੱਖੋ। ਐਂਡ ਇੰਡੀਅਨ ਪਾਕ ਮਿਊਜ਼ਿਕ ਇੰਡਸਟਰੀ ਵਾਹਿਗੁਰੂ ਜੀ ਕਹਿੰਦੇ ਨੇ। ਜ਼ੋਰਾ ਰਾਏ ਕਹਿੰਦੇ ਨੇ ਕਿ ਗਵਰਨਮੈਂਟ ਆਫ ਖਾਲਸਾ ਜ਼ਿੰਦਾਬਾਦ, SF ਜੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਸਿੰਗਰ ਚਾ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਇਸੇ ਤਰ੍ਹਾਂ ਟੋਚਾ ਸਿੰਘ ਜੀ ਖਾਲਸਾ ਜ਼ਿੰਦਾਬਾਦ। ਦੀਪ ਸਿੰਘ ਸੰਧੂ ਖਾਲਸਾ ਜ਼ਿੰਦਾਬਾਦ। ਸਤਨਾਮ ਸਿੰਘ ਖਾਲਸਾ ਜ਼ਿੰਦਾਬਾਦ। ਬਲਬੀਰ ਖਲਸੀ ਵੀ ਫਤਿਹ ਬੁਲਾਉਂਦੇ। ਤਜਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਆ। ਸਤਿੰਦਰ ਪਾਉਲ ਜੀ ਕਹਿੰਦੇ ਨੇ ਇਮੀਡੀਏਟ ਅਟੈਂਸ਼ਨ ਟੂ ਡੀਪਲੀ ਟਰਬਲਿੰਗ ਮੈਟਰ ਕੰਸਰਨਿੰਗ certain content or Indian media that appears to justify the killings of Sikhs abroad। And ਫਿਰ ਜੋ ਬਲੋ ਕਹਿੰਦੇ ਨੇ ਅੰਕਲ ਜੀ you needed to get Malcolm Nance, former CIA agent on your show so he can give you detail and explain it matter। ਹਾਂਜੀ ਹਾਂਜੀ। ਸੋ ਅਡਲਟ ਸ਼ੋਜ਼ ਤੇ ਆਇਆ ਔਰ ਕਾਫੀ ਵੋਕਲ ਹੈ ਹਾਂਜੀ। ਔਰ ਹਾਂਜੀ। ਐਂਡ ਤਜਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਹੰਗ ਸਿੰਘ ਜੀ ਕਹਿੰਦੇ ਨੇ ਇਹਨਾਂ 'ਚ ਕਿਸੇ ਦਾ ਮੂੰਹ ਤਾਂ ਕਮੇਟੀ ਵਾਲਾ ਲੱਗਦਾ ਨਹੀਂ ਜਿੱਦਾਂ ਅਸੀਂ ਪਿਕਚਰਸ ਵਗੈਰਾ ਦਿਖਾਈਆਂ ਨੇ। ਬਿਲਕੁਲ ਹਾਂਜੀ। ਸੋ ਜਤ ਸਿੰਘ ਜੀ ਵੀ ਕਹਿੰਦੇ ਨੇ ਇਹ ਬ੍ਰਾਹਮਣ ਕੌਮੇ ਹੈ ਹੀ
ਸੌਰੀ ਅਬਾਊਟ ਦੈਟ। ਨਿਹੰਗ ਸਿੰਘ ਜੀ ਫਿਰ ਕਹਿੰਦੇ ਨੇ ਜਿਨ੍ਹਾਂ ਗੁਰੂ ਨਾਲ ਕਿੰਨਾ ਉਹਨਾਂ ਮੱਥਾ ਲਾਇਆ। ਹਾਂਜੀ ਹਾਂਜੀ। ਗੁਰਪ੍ਰੀਤ ਸਿੰਘ ਜੀ ਕਹਿੰਦੇ ਨੇ NPR ਰੇਡੀਓ interviewed Harjinder Singh, so-called Sikh scholar, about Pannu assassinate, but he failed to present a Sikh narrative. I recommended you to listen his interview and expose him. ਇਹਨਾਂ ਨੇ ਕਿਹਾ ਦੇਖੋ ਇਹ ਹੁੰਦਾ ਵੀ ਜਿਹੜਾ ਨੈਸ਼ਨਲ ਪਬਲਿਕ ਰੇਡੀਓ NPR ਜਾਂ ਇਹਨਾਂ ਦੇ ਦੂਸਰੇ ਅਦਾਰੇ ਇਹ ਕਿਵੇਂ ਚੋਣ ਕਰਦੇ ਨੇ, ਕਿਹਨੂੰ ਲਿਆਉਂਦੇ ਨੇ, ਸਰਟਨਲੀ ਇਹਨਾਂ ਨੂੰ ਜਿਹੜੇ ਡਾਇਰੈਕਟਲੀ ਇਫੈਕਟਡ ਪਾਰਟੀ ਹੈ ਉਹਨਾਂ ਦੇ ਨਾਲ ਹੀ ਗੱਲ ਕਰਨੀ ਚਾਹੀਦੀ ਹੈ। ਜਿਹੜੇ ਅੱਜ ਕੱਲ੍ਹ ਬਹੁਤ ਸਾਰੇ ਸਕੋਲਰ ਦਾ ਚੋਗਾ ਪਾ ਕੇ ਬੈਠੇ ਨੇ ਉਹ ਬੋਥ ਸਾਈਡਸ ਆਫ ਦਾ ਆਇਲ ਪਲੇ ਕਰ ਰਹੇ ਨੇ। ਉਹ ਹਿੰਦੁਸਤਾਨ ਨੂੰ ਵੀ ਖੁਸ਼ ਰੱਖਣਾ ਚਾਹੁੰਦੇ ਨੇ ਤੇ ਸਿੱਖਾਂ ਚੋਂ ਵੀ ਆਪਣਾ ਹਲਵਾ ਮਾਂਡਾ ਚਲਾਉਣਾ ਚਾਹੁੰਦੇ ਨੇ। ਮੈਂ ਜ਼ਰੂਰ ਦੇਖਾਂਗਾ ਲਿੰਕ ਜੇ ਭੇਜਣਾ। ਹਾਂਜੀ ਭੇਜ ਸਕਦੇ ਨੇ, ਤੁਸੀਂ ਭੇਜ ਦਿਓ। JP ਸਿੰਘ ਫਤਿਹ ਬੁਲਾਉਂਦੇ ਨੇ। ਜਿੱਤ ਸਿੰਘ ਕਹਿੰਦੇ ਨੇ ਕਿ ਇਹਨਾਂ ਤੇ ਅਜੇ ਕਨਿਕਸ਼ਾ ਵਾਲੇ 에ਅਰ ਇੰਡੀਆ ਨੂੰ ਬੰਬਾਂ ਨਾਲ ਉਡਾਉਣ ਦਾ ਵੀ ਕੇਸ ਖੁੱਲੇਗਾ। ਇਹ ਸਾਰੇ ਬਿਲਕੁਲ ਇਹ ਹੁਣ ਜਦੋਂ ਗਾਰਡੀਅਨ ਨੇ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ ਦੀ ਗੱਲ ਕੀਤੀ ਹੈ, ਸੋ ਵੀਲ ਹੈਵ ਟੂ ਗੋ ਬੈਕ ਅੰਟਿਲ ਕੇ 84 ਤੋਂ ਬਾਅਦ ਕਿਹੜੇ ਐਕਟ ਇਹਨਾਂ ਨੇ ਕੀਤੇ ਹੋਏ ਨੇ। ਬਿਲਕੁਲ। ਜਗਸੀਰ ਸਿੰਘ ਸਿੱਧੂ ਕਾਫੀ ਦਿਨਾਂ ਬਾਅਦ ਆਏ ਨੇ, ਵੈਲਕਮ ਬੈਕ ਐਂਡ ਫਤਿਹ ਬੁਲਾਉਂਦੇ ਨੇ। ਗੋਲਡੀ ਸਿੰਘ ਫਤਿਹ ਬੁਲਾਉਂਦੇ ਨੇ। ਸ਼ਿੰਦਾ ਹਾਂਜੀ ਦੱਸ ਥੈਂਕ ਯੂ ਸੋ ਮਚ ਸਾਰਿਆਂ ਦਾ। ਹਾਂਜੀ ਵੀਰ ਜਸਬੀਰ ਸਿੰਘ, ਦਵਿੰਦਰ ਸੰਧੂ, ਬੌਬ ਸਿੰਘ ਸਾਰਿਆਂ ਨੇ ਫਤਿਹ ਬੁਲਾਈ ਹੈ। ਕਰੇਗਾ ਰਾਜ ਖਾਲਸਾ ਉਹਨਾਂ ਨੇ ਕਿਹਾ ਕਿ ਚਾਣਕਿਆ ਨੀਤੀ ਮੁਗਲ ਸਾਮਰਾਜ ਵਾਲਿਆਂ ਕੋਲ ਮੁਗਲ ਸਾਮਰਾਜ ਵਾਲਿਆਂ ਰੋਲ ਕੇ ਰੱਖ ਦਿੱਤੀ ਸੀ, ਸਗੋਂ ਆਪਣੀਆਂ ਕੁੜੀਆਂ ਪੇਸ਼ ਕਰਦੇ ਸਨ ਕਿ ਅੰਗਰੇਜ਼ਾਂ ਵੇਲੇ ਵੀ ਚਾਣਕਿਆ ਨੀਤੀ ਖੁੰਝੇ ਲੱਗੀ ਰਹੀ। ਦੇਖੋ ਹਕੀਕਤ ਇਹ ਹੈ ਵੀ ਇਹਨਾਂ ਦੀ ਚਾਣਕਿਆ ਨੀਤੀ ਫਿਰ ਵੀ ਕਾਮਯਾਬ ਰਹੀ ਕਿ ਵੀ ਬਾਜ਼ੀ ਲੈ ਗਏ ਭਾਨੇ ਸ਼ਾਹ ਰਹੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਇੰਨਾ ਵੱਡਾ ਮੁਲਕ ਅੰਗਰੇਜ਼ਾਂ ਤੋਂ ਉਹਨਾਂ ਨੇ ਲੈ ਲਿਆ ਜਿੰਨਾ ਈਵਨ ਅਸ਼ੋਕ ਦਾ ਵੀ ਐਮਪਾਇਰ ਨਹੀਂ ਸੀ, ਉਸ ਤੋਂ ਵੀ ਵੱਡਾ ਏਰੀਆ। ਸੋ ਇਹ ਚਾਣਕਿਆ ਨੀਤੀ ਹੈ ਕਿ ਵੀ ਵਿੱਚ ਵੜ ਕੇ ਸਿੱਖਾਂ ਨੂੰ ਉਹਨਾਂ ਨੇ ਮੋਹਰੇ ਬਣਾ ਕੇ ਰੱਖਿਆ ਔਰ ਅਲਟੀਮੇਟਲੀ ਜਦੋਂ ਰਾਜ ਲੈਣ ਦਾ ਵੇਲਾ ਆਇਆ ਅਸੀਂ ਪਾਕਿਸਤਾਨ ਦੇ ਗਲ ਪੈ ਰਹੇ ਵੀ ਅਸੀਂ ਨਹੀਂ ਬਣਨ ਦੇਣਾ ਤਾਂ ਉਹਨਾਂ ਨੇ ਸਾਂਭ ਲਿਆ ਸਾਰਾ ਮੁਲਕ। ਕਿਰਪਾਲ ਸਿੰਘ ਚੀਮਾ ਕਹਿੰਦੇ ਨੇ ਆਜ਼ਾਦੀ ਜਾਂ ਗੁਲਾਮੀ, ਤੁਹਾਡੀ ਆਜ਼ਾਦੀ ਦਾ ਹਰ ਰਸਤਾ ਖਾਲਸੇ ਦੇ ਮਾਰਗ ਤੇ ਹੋ ਕੇ ਹੀ ਆਪਣੀ ਆਖਰੀ ਮੰਜ਼ਿਲ ਤੱਕ ਪਹੁੰਚਦਾ ਹੈ ਭਾਈ, ਕਿਉਂਕਿ ਅਕਾਲ ਰੂਪ ਖਾਲਸੇ ਦੇ ਰਸਤੇ ਤੇ ਚੱਲ ਕੇ ਹੀ ਤੁਹਾਨੂੰ ਆਜ਼ਾਦ ਰੂਪ ਮੁਕਤੀ ਪ੍ਰਸ਼ਾਦ ਪ੍ਰਾਪਤ ਹੁੰਦਾ ਹੈ ਭਾਈ। ਇਸ ਧਰਤੀ ਤੇ ਅਗਰ ਕੋਈ ਜ਼ਿੰਦਾ ਆਜ਼ਾਦ ਹਸਤੀ ਹੈ ਤਾਂ ਉਹ ਖਾਲਸਾ ਹੀ ਹੈ ਭਾਈ, ਬਾਕੀ ਤੇ ਸਭ ਸਾਰੀ ਉਮਰ ਦੁਨਿਆਵੀ ਗੁਲਾਮੀ ਵਿੱਚ ਜੀ ਕੇ ਮਰ ਜਾਂਦੇ ਹਨ ਭਾਈ। ਪਰ ਆਜ਼ਾਦੀ ਦਾ ਮੁੱਲ ਸੀਸ ਭੇਟ ਕਰਨਾ ਹੈ ਭਾਈ, ਕਿਉਂਕਿ ਆਜ਼ਾਦੀ ਦਾ ਸੌਦਾ ਇਸ ਤੋਂ ਘੱਟ ਵਿੱਚ ਨਹੀਂ ਹੋ ਸਕਦਾ। ਖਾਲਸਾ ਹੀ ਤੁਹਾਡੀ ਜੀਵਨ ਸ਼ਕਤੀ ਦਾ ਮੁੱਖ ਅੰਮ੍ਰਿਤ ਸਰੋਤ ਹੈ, ਜਿੱਥੇ ਵੱਖ-ਵੱਖ ਧਰਮ ਦੀਆਂ ਤਰੰਗਾਂ ਪੈਦਾ ਹੁੰਦੀਆਂ ਹਨ। ਫਿਰ ਉਹਨਾਂ ਨੇ ਨੋਟ ਕਿਹਾ ਇਸ ਸੰਸਾਰ ਵਿੱਚ ਐਸਾ ਕੋਈ ਪਿੰਜਰਾ ਨਹੀਂ ਬਣਿਆ ਜੋ ਖਾਲਸੇ ਨੂੰ ਕੈਦ ਕਰ ਸਕੇ ਤੇ ਨਾ ਕੋਈ ਅਜਿਹੀ ਫੌਜ ਹੈ ਜੋ ਖਾਲਸੇ ਨੂੰ ਹਰਾ ਸਕੇ। ਆਖਿਰ ਵਿੱਚ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਭੇਟ ਕਰਕੇ ਆਪਣੀ ਸਦੀਵੀ ਆਜ਼ਾਦੀ ਚੁੱਕ ਲਵੋ ਭਾਈ, ਬਾਕੀ ਫੈਸਲਾ ਤੁਸੀਂ ਆਪ ਕਰ ਲਓ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਜਿਵੇਂ ਤੁਸੀਂ ਭਾਈ ਲਫ਼ਜ਼ ਦੇ ਨਾਲ ਆਪਣਾ ਹਰ ਫਿਕਰਾ ਐਂਡ ਕਰ ਦਿੰਦੇ ਹੋਰ ਵੀ ਇਹੀ ਸਿੱਖੀ ਦਾ ਸਭ ਤੋਂ ਆਨਰ ਵੀ ਰਿਹਾ ਭਰਾ, ਇਸ ਲਈ ਭਾਈ ਸਾਹਿਬ ਸਭ ਤੋਂ ਆਨਰੇਬਲ ਟਾਈਟਲ ਰਿਹਾ। ਅੱਜ ਹਾਲਾਂ ਕਿਸੇ ਨੂੰ ਭਾਈ ਸਾਹਿਬ ਕਹੋ ਤਾਂ ਨਾਰਾਜ਼ ਹੋ ਜਾਂਦਾ, ਉਹਨੂੰ ਲੱਗਦਾ ਮੈਨੂੰ ਸੰਤ ਨਹੀਂ ਕਿਹਾ ਜਾਂ ਬ੍ਰਹਮ ਗਿਆਨੀ ਨਹੀਂ ਕਿਹਾ। ਔਰ ਇਸੇ ਤਰ੍ਹਾਂ ਇਲਾਜ ਚੌਧਰੀ ਕਹਿੰਦੇ ਨੇ ਲੌਂਗ ਲਿਵ ਖਾਲਿਸਤਾਨ ਮੂਵਮੈਂਟ, ਬਹੁਤ ਬਹੁਤ ਸ਼ੁਕਰੀਆ ਚੌਧਰੀ ਸਾਹਿਬ। ਖਾਲਸਾ GP ਸਿੰਘ ਕਹਿੰਦੇ ਨੇ ਭਾਈ ਖੰਡਾ ਬਾਰੇ ਤਾਂ ਇੰਡੀਆ ਟੁਡੇ ਦੀ ਪੱਤਰਕਾਰ ਨੇ ਜ਼ਹਿਰ ਦੇਣ ਬਾਰੇ ਅਤੇ ਭਾਈ ਅਮਰਤਪਾਲ ਸਿੰਘ ਦੇ ਦਿਮਾਗੀ ਤੌਰ ਤੇ ਠੀਕ ਨਾ ਹੋਣ ਦੀ ਉਸੇ ਤਰੀਕੇ ਨਾਲ ਖਬਰ ਬ੍ਰੇਕ ਕਰ ਦਿੱਤੀ ਸੀ ਜਿਵੇਂ ਪੰਨੂ ਸਾਹਿਬ ਦੇ ਐਕਸੀਡੈਂਟ ਦੀਆਂ ਖਬਰਾਂ ਭਾਰਤੀ ਮੀਡੀਆ ਨੇ ਚਲਾ ਦਿੱਤੀਆਂ ਸੀ। ਜਦੋਂ ਹੁਣ ਸਾਫ਼ ਹੋ ਗਿਆ ਕਿ ਗੁਪਤਾ ਉਹਨਾਂ ਦਿਨਾਂ 'ਚ ਹੀ ਸਾਜ਼ਿਸ਼ ਕਰ ਰਹੇ ਸੀ। ਬਿਲਕੁਲ ਠੀਕ ਉਹਨਾਂ ਨੇ ਕਿਹਾ। ਉਹਨਾਂ ਨੇ ਕਿਹਾ ਜੀ ਕਿਸੇ ਨੇ ਜ਼ਹਿਰ ਦਿੱਤਾ, ਫਿਰ ਉਹ ਖਬਰ ਗਾਇਬ ਕਰਤੀ ਉਹਨਾਂ ਨੇ। ਪਹਿਲਾਂ ਇਹੀ ਸੀ ਔਰ ਇਹ ਸਾਰਾ ਕੋਆਰਡੀਨੇਟਡ ਇਹਨਾਂ ਦਾ ਪਾਰਟ ਸੀ। ਜਗਦੀਪ ਸਿੰਘ ਸੰਧੂ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਉਂਦੇ ਨੇ। ਮੇਘਰਾਜ ਸਿੰਘ ਉਹਨਾਂ ਦੀ ਲਿਖਤ ਅਸੀਂ ਡਿਸਕਸ ਕਰ ਚੁੱਕੇ ਹਾਂ ਪਹਿਲੇ ਸੈਗਮੈਂਟ, ਸੋ ਮੇਘਰਾਜ ਸਿੰਘ ਜੀ ਤੁਸੀਂ ਸੁਣ ਲੈਣਾ। ਔਰ ਕਰੇਗਾ ਰਾਜ ਖਾਲਸਾ ਫਿਰ ਕਹਿੰਦੇ ਨੇ ਡਾਕਟਰ ਸਾਹਿਬ ਗੁਜਰਾਤ ਦੀ ਪੁਲਿਸ ਕਹਿੰਦੀ ਗੁਪਤੇ ਉੱਪਰ ਕੋਈ ਵੀ ਅਪਰਾਧਕ ਮਾਮਲਾ ਦਰਜ ਨਹੀਂ ਹੈ। ਹੁਣ ਤਾਂ ਕਈ ਕੁਝ ਕਹਿਣਗੇ। ਔਰ
ਉਹਨਾਂ ਨੇ ਕਿਹਾ ਕਿ ਹੁਣ ਰਾਤ ਦਾ ਭੋਗ ਪਾ ਦਿੱਤਾ, ਹੁਣ ਗੁਰਦੁਆਰੇ ਸਿੱਖਾਂ ਦੇ ਹੱਥ ਆ ਜਾਣਗੇ। ਜੋ ਸਾਊਥ ਕੈਰੋਲਾਈਨਾ ਦੇ ਗੁਰਦੁਆਰੇ ਦੇ ਹਵਾਲੇ ਨਾਲ ਹੋਪਫੁਲੀ, ਔਰ ਰਿੰਕੂ ਚਾਲ ਉਹਨਾਂ ਨੇ ਫਤਿਹ ਬੁਲਾਈ ਹੈ, ਕਮਲਜੀਤ ਕੌਰ ਉਹਨਾਂ ਨੇ ਕਿਹਾ ਥੀਸ ਆਰ ਟ੍ਰੇਟਰਸ ਆਫ ਸਿੱਖਸ, ਜਿਹੜੇ ਗੁਰਦੁਆਰਿਆਂ 'ਚ ਸ਼ਹੀਦਾਂ ਦੀਆਂ ਫੋਟੋਆਂ ਲਵਾਉਂਦੇ ਨੇ ਔਰ ਰਿਸਟੇਨਿੰਗ ਆਰਡਰ ਲੈਂਦੇ ਨੇ। ਬਿਲਕੁਲ। ਔਰ ਜਿਹੜੇ ਨੇ ਅਮਰੀਕ ਸਿੰਘ ਸਿੰਦਰ ਕਹਿੰਦੇ ਨੇ ਸਰਕਾਰੀ ਬੰਦੇ ਹੋਣੇ ਨੇ ਜੀ। ਫਿਰ ਸੋਹਣ ਸਿੰਘ ਮਾਲ, ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਬੌਬ ਸਿੰਘ ਉਹ ਲਿਖਦੇ ਨੇ ਕੌਮ ਲਈ ਮੰਦਭਾਗੀ ਖਬਰ, ਅਮਰ ਸ਼ਹੀਦ ਸਨ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੇ ਭਤੀਜੇ ਕੌਮੀ ਜਰਨੈਲ ਜਥੇਦਾਰ ਲਖਬੀਰ ਸਿੰਘ ਰੋਡੇ 72 ਸਾਲ ਦੀ ਉਮਰ ਵਿੱਚ ਲਾਹੌਰ ਪਾਕਿਸਤਾਨ ਵਿੱਚ ਅਕਾਲ ਚਲਾਣਾ ਕਰ ਗਏ। ਅਸੀਂ ਸਭ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਦੀ ਪਾਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਜਰਨੈਲ ਜਥੇਦਾਰ ਭਾਈ ਲਖਬੀਰ ਸਿੰਘ ਜੀ ਉਸ ਪਰਿਵਾਰ ਚੋਂ ਹਨ ਜਿਨ੍ਹਾਂ ਕਿਹਾ ਸੀ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਸੌਦੇ ਸਰੀਰਾਂ ਦੇ ਹੁੰਦੇ ਹਨ, ਜ਼ਮੀਰਾਂ ਦੇ ਨਹੀਂ। ਸਰੀਰ ਢਲ ਜਾਂਦੇ ਹਨ ਪਰ ਜ਼ਮੀਰ ਕਦੇ ਬੁੱਢੀ ਨਹੀਂ ਹੁੰਦੀ। ਸਮਾਂ ਬੀਤ ਗਿਆ ਹੈ ਪਰ ਸਾਡੀ ਮੰਗ ਅਤੇ ਸਾਡੇ ਅਕੀਦੇ ਅਜੇ ਵੀ ਜਵਾਨ ਹਨ। ਸਾਡੀ ਜ਼ਮੀਰ ਦੀ ਆਵਾਜ਼ ਹੈ ਕਿ ਚਾਹੇ ਹੁਕਮਰਾਨ ਸਾਨੂੰ ਮਾਰਨ, ਕਤਲ ਕਰਨ ਜਾਂ ਹਜ਼ਾਰਾਂ ਸਾਲ ਜੇਲ੍ਹ ਵਿੱਚ ਬੰਦ ਰੱਖਣ, ਪਰ ਬਾਹਰ ਆਉਂਦੇ ਹੀ ਹਵਾ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲੱਗਣਗੇ ਤੇ ਆਜ਼ਾਦੀ ਦੀ ਅੱਗ ਹੋਰ ਪ੍ਰਬਲ ਹੋਏਗੀ। ਬਿਲਕੁਲ ਬੌਬ ਸਿੰਘ ਜੀ, ਤੁਸੀਂ ਠੀਕ ਫਰਮਾਇਆ। ਫਿਰ ਕਰੇਗਾ ਰਾਜ ਖਾਲਸਾ ਕਹਿੰਦੇ ਨੇ ਕਿ ਭਾਈ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਖਾਲਿਸਤਾਨ ਜਲਦੀ ਬਣਨ ਜਾ ਰਿਹਾ ਹੈ। ਇਹ ਸਾਨੂੰ ਯਤਨ ਕਰਨੇ ਪੈਣਗੇ। ਇਹ ਬ੍ਰਾਹਮਣ ਦੀ ਬੜੀ ਜਿਹੜੀ ਹੰਕਾਰੀ ਬਿਰਤੀ ਹੈ ਤੇ ਕੁੱਟੀ ਮੁੱਠ ਹੈ, ਇਹਨੂੰ ਮੁੱਠ ਨੂੰ ਖੋਲਣਾ, ਇਹਦੇ ਹੰਕਾਰ ਨੂੰ ਭੰਨਣਾ, ਇਹ ਟੁਗੈਦਰਨੈਸ ਦੇ ਨਾਲ ਹੀ ਸੰਭਵ ਹੋਏਗਾ। ਔਰ ਪ੍ਰਭ ਦਿਆਲ ਸਿੰਘ ਕਰੇਗਾ ਰਾਜ ਖਾਲਸਾ ਉਹਨਾਂ ਨੇ ਫਿਰ ਕਿਹਾ ਕਿ ਜੀ ਭਾਈ ਖੰਡੇ ਦੀ ਸਿੱਖ ਟੌਕਸੀਕੋਲੋਜੀ ਕਿਉਂ ਨਹੀਂ ਕਰਾ ਸਕੇ। ਦੇਖੋ ਬਹੁਤ ਕੁਝ ਐਸਾ ਜਿਹੜਾ ਮੈਂ ਕਹਿਣਾ ਨਹੀਂ ਚਾਹੁੰਦਾ, ਹਾਲਾਂ ਅਸੀਂ ਉਦੋਂ ਵੀ ਇਹ ਕਿਹਾ ਸੀ ਕਿ ਭਾਈ ਇਹ ਮਰਡਰ ਹੈ ਔਰ ਲੇਕਿਨ ਇਹਦੇ ਤੇ ਕੋਈ ਬਹੁਤਾ ਜ਼ੋਰ ਦੇਣਾ ਬਣਦਾ ਸੀ ਉਹ ਬਣਿਆ ਨਹੀਂ ਹੈ। ਔਰ ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਟੈਰਰਿਸਟ ਗੁਪਤਾ ਇਜ਼ ਬੈਕ ਇਨ ਦਾ US, ਸਮਵਨ ਪੋਸਟਡ ਇਟ। ਆ ਗਿਆ ਹੋਵੇਗਾ ਕਿਉਂਕਿ ਚੈਕ ਰਿਪਬਲਿਕ ਨਾਲ ਅਮਰੀਕਾ ਦੇ ਬੜੇ ਦੋਸਤਾਨਾ ਸਬੰਧ ਨੇ ਔਰ ਆਲਰੇਡੀ ਉਹਨਾਂ ਨੇ ਅਮਰੀਕਨ ਏਜੰਟ ਤੋਂ ਉੱਥੇ ਬੈਠੇ ਹੀ ਸੀ ਜਦੋਂ ਉਹਨੂੰ ਉੱਥੇ ਫੜਿਆ। ਸੋ ਮੇਰਾ ਮੇਬੀ ਇਸ ਹਫਤੇ ਦੇ ਵਿੱਚ ਖਬਰਾਂ ਆ ਜਾਣਗੀਆਂ ਕਿਉਂਕਿ ਇਹਦਾ ਟ੍ਰਾਇਲ ਬਹੁਤ ਜਲਦੀ ਸ਼ੁਰੂ ਹੋ ਜਾਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨਾ ਆਗਿਆ ਦਿਓ। ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।